ਮਾਣੇ एंट्री करो कर लो बस ਤਾਂ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਪਿੰਡ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਤੋਂ ਦਿਖਾ ਰਹੇ ਹਾਂ। ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ ਲੰਮੇ ਸਮੇਂ ਦੇ ਲਈ ਜਿਹੜੇ ਕਿ ਮੁੱਖ ਮੰਤਰੀ ਰਹਿੰਦੇ ਨੇ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਰਹਿੰਦੇ ਨੇ, ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਨੇ, ਕਿਉਂਕਿ ਵਾਰ-ਵਾਰ ਉਹੀ ਗੱਲਾਂ ਜਿਹੜੀਆਂ ਕਿ ਦੁਹਰਾਈਆਂ ਜਾ ਰਹੀਆਂ ਨੇ, ਜਿਹੜੀਆਂ ਕਿ ਸਵੇਰ ਤੋਂ ਲੈ ਕੇ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬੇਸ਼ੱਕ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਜ਼ਿੰਦਗੀ ਦੀ ਗੱਲ ਹੋਵੇ, ਸਿਆਸੀ ਜ਼ਿੰਦਗੀ ਦੀ ਗੱਲ ਹੋਵੇ, ਬੇਸ਼ੱਕ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਜੀਵਨ ਦੀ ਗੱਲ ਹੋਵੇ, ਤਾਂ ਬੇਸ਼ੱਕ ਉਹ ਪਿੰਡ ਬਾਦਲ ਦੀ ਗੱਲ ਹੋਵੇ, ਤਾਂ ਹਮੇਸ਼ਾ ਹੀ ਪਿੰਡ ਬਾਦਲ ਦੇ ਲੋਕ ਜਿਹੜੇ ਕਿ ਉਹ ਕਹਿੰਦੇ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਕਿ ਉਹ ਪਿਆ ਗਾ। ਅਤੇ ਉਸ ਦੇ ਨਾਲ ਹੀ ਅਕਾਲੀ ਦਲ ਦੇ ਜਿਹੜੇ ਕਿ ਵਰਕਰ ਨੇ ਉਹ ਵੀ ਇਹੀ ਕਹਿੰਦੇ ਨਜ਼ਰ ਆਉਂਦੇ ਨੇ, ਬੇਸ਼ੱਕ ਉਹ ਕੋਈ ਲੀਡਰ ਹੋਣ ਅਕਾਲੀ ਦਲ ਦੇ ਜਾਂ ਆਮ ਵਰਕਰ ਹੋਣ, ਤਾਂ ਹਮੇਸ਼ਾ ਹੀ ਉਹਨਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਕਿ ਉਹ ਪਿਆ ਗਾ। ਤਾਂ ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹਨਾਂ ਦੇ ਗ੍ਰਹਿ ਤੋਂ ਦਿਖਾ ਰਹੇ ਹਾਂ, ਉਹਨਾਂ ਦੇ ਨਿਵਾਸ ਤੋਂ ਦਿਖਾ ਰਹੇ ਹਾਂ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਕੁਝ ਹੀ ਸਮੇਂ ਦੇ ਵਿੱਚ, ਕੁਝ ਹੀ ਪਲਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ, ਉਹਨਾਂ ਦੀ ਮ੍ਰਿਤਕ ਦੇਹ ਆ ਜਿਹੜੀ ਕਿ ਉਹ ਇਸ ਸਥਾਨ ਦੇ ਉੱਪਰ ਲਿਆਂਦੀ ਜਾਊਗੀ, ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈਗਾ। ਜੇਕਰ ਅਸੀਂ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਡਾਕਟਰ ਜਿਹੜੇ ਕਿ ਦਲਜੀਤ ਸਿੰਘ ਚੀਮਾ ਨੇ, ਉਹਨਾਂ ਦਾ ਕਹਿਣਾ ਸੀਗਾ ਕਿ ਸਵੇਰੇ ਅਰਲੀ ਮਾਰਨਿੰਗ ਜਿਹੜਾ ਮ੍ਰਿਤਕ ਦੇਹ ਹੈ ਜਿਹੜੀ ਕਿ ਉਸ ਨੂੰ ਜਾਂਦੀ ਵਾਰ ਦਾ ਜਿਹੜਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਮੂੰਹ ਹੈਗਾ ਉਹ ਲੋਕਾਂ ਨੂੰ ਦਿਖਾਉਣ ਦੀ ਜਿਹੜਾ ਕਿ ਜਲਦੀ ਤੋਂ ਜਲਦੀ ਜਿੰਨਾ ਜਲਦੀ ਹੋ ਸਕੇ ਉਨੀ ਕੋਸ਼ਿਸ਼ ਕਰੀ ਜਾਊਗੀ। ਅਤੇ 1 ਵਜੇ ਜਿਹੜਾ ਕਿ ਕੱਲ੍ਹ ਦਾ ਸਮਾਂ 1 ਵਜੇ ਦਾ ਜਿਹੜਾ ਕਿ ਸੰਸਕਾਰ ਦਾ ਸਮਾਂ ਗਾ, ਤਾਂ ਇਸ ਘਰ ਤੋਂ ਉਹਨਾਂ ਦੇ ਖੇਤ ਤੱਕ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਉਹਨਾਂ ਦਾ ਖੇਤ ਦਿਖਾਇਆ ਜਿੱਥੇ ਕਿ ਕਿੰਨੂਆਂ ਦਾ ਬਾਗ ਲੱਗਿਆ ਹੋਇਆ ਸੀ, ਉਸ ਨੂੰ ਪੁੱਟ ਕੇ 2 ਕਿੱਲੇ ਪੁੱਟ ਕੇ ਉਸ ਜਗ੍ਹਾ 'ਤੇ ਉਹਨਾਂ ਦੀ ਅੰਤਮ ਜਿਹੜੀਆਂ ਕਿ ਰਸਮਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇੱਕ ਵਿਸ਼ਾਲ ਜਿਹੜਾ ਕਿ ਵੱਡਾ ਆਪਣਾ ਇਹ ਕਹਿ ਸਕਦੇ ਹਾਂ ਕਿ ਬਣਵਾਇਆ ਜਾ ਰਹੀਆਂ ਜਿਹੜੀਆਂ ਕਿ ਗੀਠੀਆਂ ਬਣਾਈਆਂ ਜਾ ਰਹੀਆਂ ਨੇ। ਉਸ ਗੀਠੀਆਂ ਦੇ ਉੱਪਰ ਜੇਕਰ ਉਸ ਗੀਠੀਆਂ ਦੇ ਉੱਪਰ ਉਹਨਾਂ ਦਾ ਸੰਸਕਾਰ ਕੀਤਾ ਜਾਣਾ, ਤਾਂ ਇਹ ਅੰਤਮ ਰਸਮਾਂ ਨੇ ਜਿਹੜੀਆਂ ਉਹਨਾਂ ਦੇ ਘਰ ਵਿਖੇ ਹੋਣੀਆਂ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਵਾਰ-ਵਾਰ ਉਹਨਾਂ ਦੇ ਘਰ ਤੋਂ, ਉਹਨਾਂ ਦੇ ਗ੍ਰਹਿ ਤੋਂ ਦਿਖਾ ਰਹੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਲੀਡਰ ਨੇ, ਉਹਨਾਂ ਦੇ ਵੱਲੋਂ ਐਂਬੂਲੈਂਸ ਨੂੰ ਚਲਾਇਆ ਜਾ ਰਿਹਾ ਸੀ ਅਤੇ ਉਹਨਾਂ ਦੇ ਵੱਲੋਂ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਜਿਸ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਆ, ਉਹਨਾਂ ਨੂੰ ਇੱਥੋਂ ਤੱਕ ਪਿੰਡ ਬਾਦਲ ਤੱਕ ਲਿਆਇਆ ਜਾ ਰਿਹਾ। ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਤਸਵੀਰਾਂ ਇੰਡੋਸ TV ਦੇ ਨਾਲ।
ਮੈਨੂੰ ਬੜਾ ਦਿਓ। ਅੱਛਾ ਆਉਣ ਹੀ ਰਹਿਣ ਦੇ ਹਾਂ ਫਿਰ ਮੈਂ ਉੱਥੇ ਪਤਾ ਤਾਂ ਤੁਹਾਨੂੰ ਮੇਰੇ ਨਾਲ ਦੀ ਗੱਲ ਕਰੋ 2 3 4 5 6 7 ਕੱਪੜੇ ਲੈ ਕੇ ਆਏ
ਸਿੰਘ ਬਾਦਲ ਸਾਹਿਬ ਅਮਰ ਰਹਿਣਗੇ। ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਦਲ ਸਾਹਿਬ ਸਦਾ ਅਮਰ ਰਹਿਣਗੇ, ਸਦਾ ਅਮਰ ਰਹਿਣਗੇ। ਦੁਨੀਆ ਦੇ ਨਾਲ ਹੋਊਗਾ ਅਮਰ ਰਹਿਣਗੇ, ਅਮਰ ਰਹਿਣਗੇ। ਪ੍ਰਕਾਸ਼ ਸਿੰਘ ਬਾਦਲ ਤਾਂ ਸੋ ਅੱਜ ਸਵੇਰ ਤੋਂ ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਪਿੰਡ ਬਾਦਲ ਹਲਕਾ ਲੰਬੀ ਤੋਂ ਦਿਖਾ ਰਹੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ, ਇਹ ਤਸਵੀਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਸੋਗ ਦੀ ਲਹਿਰ ਦੀਆਂ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਬਹੁਤ ਵੱਡਾ ਜਿਹੜਾ ਕਿ ਅੱਜ ਉਹਨਾਂ ਨੂੰ ਇੱਕ ਘਾਟਾ ਪਿਆ ਗਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ। ਤਾਂ ਇਹ ਤਸਵੀਰਾਂ ਅੱਜ ਸਵੇਰ ਤੋਂ ਲੈ ਕੇ ਲਗਾਤਾਰ ਇੰਡੋਸ ਟੀਵੀ ਆਸਟ੍ਰੇਲੀਆ 'ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੁਣ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ। ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਇਹ। ਤਾਂ ਇਹ ਉਹ ਜਗ੍ਹਾ ਗਈ ਜਿੱਥੇ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਣਾ ਗਾ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਕਿ ਸਕਿਆਓ ਮੌਜੂਦ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਬਾਹਰਲੇ ਪਾਸੇ ਜਿਹੜੀ ਕਿ ਗੱਡੀ ਆ ਉਹ ਪਹੁੰਚ ਚੁੱਕੀ ਆ, ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ। ਤਾਂ 10 ਕੁ ਮਿੰਟ ਦਾ ਜਿਹੜਾ ਕਿ ਸਮਾਂ ਗਾ ਉਹ ਦੱਸਿਆ ਜਾ ਰਿਹਾ ਕਿ 10 ਕੁ ਮਿੰਟ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ, ਮ੍ਰਿਤਕ ਦੇ ਘਰ ਦੇ ਵਿੱਚ ਐਂਟਰ ਹੋ ਜਾਏਗੀ, ਕਿਉਂਕਿ ਸਵੇਰ ਤੋਂ ਚੰਡੀਗੜ੍ਹ ਦੇ ਵਿੱਚੋਂ ਚੱਲੇ ਹੋਏ ਨੇ। ਤਾਂ ਜੇਕਰ ਗੱਲ ਕਰੀਏ ਅਸੀਂ ਤਾਂ ਕੱਲ੍ਹ ਰਾਤ ਦੇਰ ਰਾਤ ਉਹਨਾਂ ਦਾ ਦੇਹਾਂਤ ਹੋ ਜਾਂਦਾ। ਫੋਰਟਿਸ ਮੋਹਾਲੀ ਦੇ ਹਸਪੀਟਲ ਦੇ ਵਿੱਚ ਆਖਰੀ ਜਿਹੜੇ ਕਿ ਸਾਹ ਲਏ ਜਾਂਦੇ ਨੇ, ਜਿਹੜੀ ਕਿ ਆਖਰੀ ਜਿਹੜੀ ਕਿ ਜੀਵਨ ਦੀ ਯਾਤਰਾ ਗਈ ਉਸ ਨੂੰ ਪੂਰਾ ਕਰਦਿਆਂ 95 ਸਾਲ ਦੀ ਉਮਰ ਭੋਗਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਉਹਨਾਂ ਦਾ ਦੇਹਾਂਤ ਹੋ ਗਿਆ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ। ਤਮਾਮ ਅਕਾਲੀ ਲੀਡਰ, ਤਮਾਮ ਅਕਾਲੀ ਵਰਕਰ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ। ਇੱਧਰਲੇ ਪਾਸੇ ਪੂਰੇ ਦਾ ਪੂਰਾ ਜਿਹੜਾ ਕਿ ਪ੍ਰਬੰਧ ਕੀਤਾ ਹੋਇਆ ਗਾ ਉਹਨਾਂ ਦੇ ਬੈਠਣ ਦੇ ਲਈ, ਰਹਿਣ ਦੇ ਲਈ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿੰਡ ਦੇ ਵਿੱਚ ਕਾਫੀ ਭਾਰੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਸੋਗ ਆ ਉਹ ਮੰਤਮਾ ਜਿਹੜਾ ਉਹ ਸਾਇਆ ਹੋਇਆ ਗਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਲੈ ਕੇ ਜਿਹੜਾ ਕਿ ਕੀਰਤਨ ਆ ਉਹ ਵੀ ਪੜ੍ਹਿਆ ਜਾ ਰਿਹਾ, ਕੀਰਤਨ ਜਿਹੜਾ ਉਹ ਵੀ ਕੀਤਾ ਜਾ ਰਿਹਾ। ਤਾਂ ਅੱਜ ਜੇਕਰ ਅਸੀਂ ਗੱਲ ਕਰੀਏ, ਅੱਜ ਥੋੜ੍ਹੇ ਹੀ ਸਮੇਂ ਦੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਪਿੰਡ ਬਾਦਲ ਉਹਨਾਂ ਦੇ ਘਰ ਦੇ
ਵਿੱਚ ਰੱਖਿਆ ਜਾਊਗਾ। ਤਾਂ ਇਹ ਤਸਵੀਰ ਹੈ, ਇੱਕ ਵਾਰ ਸੁੱਖੀ ਇਹ ਤਸਵੀਰ ਇੱਧਰਲੇ ਪਾਸੇ ਨੂੰ ਦਿਖਾ ਦਿੱਤੀ ਜਾਵੇ, ਕਿਉਂਕਿ ਅਕਾਲੀ ਲੀਡਰ, ਅਕਾਲੀ ਵਰਕਰ ਸਾਰੇ ਇੱਥੇ ਪਹੁੰਚੇ ਹੋਏ ਨੇ, ਤਮਾਮ ਜਿਹੜੇ ਕਿ ਅੱਜ ਇੱਥੇ ਮੌਜੂਦ ਨੇ। ਤਾਂ ਅਸੀਂ ਜਿਹੜੀਆਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਇੰਡੋਸ TV ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਾਂ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਨੇ ਕਿ ਸਿਆਸਤ ਦੇ ਵਿੱਚ ਅਸੀਂ ਕਬੱਡੀ 60 ਸਾਲ ਖੇਡੀ ਹੈ, ਜਿਹੜੀ ਕਿ ਸਿਆਸਤ ਦੀ ਕਬੱਡੀ ਆ ਉਹ 60 ਸਾਲ ਖੇਡੀ ਹੈ। ਜਦੋਂ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਹੋਇਆ ਕਿ ਬਾਦਲ ਸਾਹਿਬ ਤੁਸੀਂ ਵੀ ਕਦੇ ਕੋਈ ਕਬੱਡੀ ਜਾਂ ਰੇਡਾਂ ਪਾਈਆਂ ਨੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ 60 ਸਾਲ ਸਿਆਸਤ ਦੀ ਕਬੱਡੀ ਖੇਡੀ ਆ। ਤਾਂ ਬੜੀਆਂ ਜਿਹੜੀਆਂ ਕਿ ਲੰਮੀਆਂ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਜੁੜੀਆਂ ਹੋਈਆਂ ਨੇ। ਉਹਨਾਂ ਦੇ ਵਰਕਰ ਅਕਸਰ ਦੱਸਦੇ ਨੇ, ਕਈ ਵਰਕਰ ਇਹ ਵੀ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ ਸੀ, ਪਰ ਅੱਜ ਕਾਫੀ ਜਿਹੜੀ ਕਿ ਚਿੰਤਾ ਗਈ ਉਹ ਸਤਾ ਰਹੀ ਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੰਡੋਸ TV ਤੋਂ। ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਨੇ, ਲੀਡਰ ਪਹੁੰਚੇ ਨੇ। ਤਾਂ ਇਹ ਤਮਾਮ ਉਹ ਤਸਵੀਰਾਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਬਾਦਲ ਪਿੰਡ ਬਾਦਲ ਵਿਖੇ ਲਿਆਂਦਾ ਜਾਊਗਾ। ਉਹਨਾਂ ਦੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਵਕਤ। ਤਾਂ ਇਹ ਘਰ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਲਾਈਟ ਸਲੋ ਕਰ ਥੋੜੀ। ਤਾਂ ਸੋ ਅੱਜ ਸਵੇਰ ਤੋਂ ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਪਿੰਡ ਬਾਦਲ ਹਲਕਾ ਲੰਬੀ ਤੋਂ ਦਿਖਾ ਰਹੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ, ਇਹ ਤਸਵੀਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਸੋਗ ਦੀ ਲਹਿਰ ਦੀਆਂ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਬਹੁਤ ਵੱਡਾ ਜਿਹੜਾ ਕਿ ਅੱਜ ਉਹਨਾਂ ਨੂੰ ਇੱਕ ਘਾਟਾ ਪਿਆ ਗਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ। ਤਾਂ ਇਹ ਤਸਵੀਰਾਂ ਅੱਜ ਸਵੇਰ ਤੋਂ ਲੈ ਕੇ ਲਗਾਤਾਰ ਇੰਡੋਸ TV ਆਸਟ੍ਰੇਲੀਆ 'ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੁਣ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ। ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਇਹ। ਤਾਂ ਇਹ ਉਹ ਜਗ੍ਹਾ ਗਈ ਜਿੱਥੇ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਣਾ ਗਾ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਕਿ ਉਹ ਮੌਜੂਦ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਬਾਹਰਲੇ ਪਾਸੇ ਜਿਹੜੀ ਕਿ ਗੱਡੀ ਆ ਉਹ ਪਹੁੰਚ ਚੁੱਕੀ ਆ, ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ। ਤਾਂ 10 ਕੁ ਮਿੰਟ ਦਾ ਜਿਹੜਾ ਕਿ ਸਮਾਂ ਗਾ ਉਹ ਦੱਸਿਆ ਜਾ ਰਿਹਾ ਕਿ 10 ਕੁ ਮਿੰਟ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ, ਮ੍ਰਿਤਕ ਦੇ ਘਰ ਦੇ ਵਿੱਚ ਐਂਟਰ ਹੋ ਜਾਏਗੀ, ਕਿਉਂਕਿ ਸਵੇਰ ਤੋਂ ਚੰਡੀਗੜ੍ਹ ਦੇ ਵਿੱਚੋਂ ਚੱਲੇ ਹੋਏ ਨੇ। ਤਾਂ ਜੇਕਰ ਗੱਲ ਕਰੀਏ ਅਸੀਂ ਤਾਂ ਕੱਲ੍ਹ ਰਾਤ ਦੇਰ ਰਾਤ ਉਹਨਾਂ ਦਾ ਦੇਹਾਂਤ ਹੋ ਜਾਂਦਾ। ਫੋਰਟਿਸ ਮੋਹਾਲੀ ਦੇ ਹਸਪੀਟਲ ਦੇ ਵਿੱਚ ਆਖਰੀ ਜਿਹੜੇ ਕਿ ਸਾਹ ਲਏ ਜਾਂਦੇ ਨੇ, ਜਿਹੜੀ ਕਿ ਆਖਰੀ ਜਿਹੜੀ ਕਿ ਜੀਵਨ ਦੀ ਯਾਤਰਾ ਗਈ ਉਸ ਨੂੰ ਪੂਰੇ 95 ਸਾਲ ਦੀ ਉਮਰ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਉਹਨਾਂ ਦਾ ਦੇਹਾਂਤ ਹੋ ਗਿਆ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ। ਤਮਾਮ ਅਕਾਲੀ ਲੀਡਰ, ਤਮਾਮ ਅਕਾਲੀ ਵਰਕਰ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ। ਇੱਧਰਲੇ ਪਾਸੇ ਪੂਰੇ ਦਾ ਜਿਹੜਾ ਕਿ ਪ੍ਰਬੰਧ ਕੀਤਾ ਹੋਇਆ ਗਾ ਉਹਨਾਂ ਦੇ ਬੈਠਣ ਦੇ ਲਈ, ਰਹਿਣ ਦੇ ਲਈ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿੰਡ ਦੇ ਵਿੱਚ ਕਾਫੀ ਭਾਰੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਸੋਗ ਆ ਉਹ ਮੰਤਮਾ ਜਿਹੜਾ ਉਹ ਸਾਇਆ ਹੋਇਆ ਗਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਲੈ ਕੇ ਜਿਹੜਾ ਕਿ ਕੀਰਤਨ ਆ ਉਹ ਵੀ ਪੜ੍ਹਿਆ ਜਾ ਰਿਹਾ, ਕੀਰਤਨ ਜਿਹੜਾ ਉਹ ਵੀ ਕੀਤਾ ਜਾ ਰਿਹਾ। ਤਾਂ ਅੱਜ ਜੇਕਰ ਅਸੀਂ ਗੱਲ ਕਰੀਏ, ਅੱਜ ਥੋੜ੍ਹੇ ਹੀ ਸਮੇਂ ਦੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਪਿੰਡ ਬਾਦਲ ਉਹਨਾਂ ਦੇ ਘਰ ਦੇ ਵਿੱਚ ਰੱਖਿਆ ਜਾਊਗਾ। ਤਾਂ ਇਹ ਤਸਵੀਰ ਹੈ, ਇੱਕ ਵਾਰ ਸੁੱਖੀ ਇਹ ਤਸਵੀਰ ਇੱਧਰਲੇ ਪਾਸੇ ਨੂੰ ਦਿਖਾ ਦਿੱਤੀ ਜਾਵੇ, ਕਿਉਂਕਿ ਅਕਾਲੀ ਲੀਡਰ, ਅਕਾਲੀ ਵਰਕਰ ਸਾਰੇ ਇੱਥੇ ਪਹੁੰਚੇ ਹੋਏ ਨੇ। ਤਮਾਮ ਜਿਹੜੇ ਕਿ ਅੱਜ
ਇੱਥੇ ਮੌਜੂਦ ਨੇ। ਤਾਂ ਅਸੀਂ ਜਿਹੜੀਆਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਇੰਡੋਸ ਟੀਵੀ ਆਸਟ੍ਰੇਲੀਆ ਤੋਂ, ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਾਂ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਨੇ ਕਿ ਸਿਆਸਤ ਦੇ ਵਿੱਚ ਅਸੀਂ ਕਬੱਡੀ 60 ਸਾਲ ਖੇਡੀ ਹੈ, ਜਿਹੜੀ ਕਿ ਸਿਆਸਤ ਦੀ ਕਬੱਡੀ ਆ ਉਹ 60 ਸਾਲ ਖੇਡੀ ਹੈ। ਜਦੋਂ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਹੋਇਆ ਕਿ ਬਾਦਲ ਸਾਹਿਬ ਤੁਸੀਂ ਵੀ ਕਦੇ ਕੋਈ ਕਬੱਡੀ ਜਾਂ ਰੇਡਾਂ ਪਾਈਆਂ ਨੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ 60 ਸਾਲ ਸਿਆਸਤ ਦੀ ਕਬੱਡੀ ਖੇਡੀ ਆ। ਤਾਂ ਬੜੀਆਂ ਜਿਹੜੀਆਂ ਕਿ ਲੰਮੀਆਂ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਜੁੜੀਆਂ ਹੋਈਆਂ ਨੇ। ਉਹਨਾਂ ਦੇ ਵਰਕਰ ਅਕਸਰ ਦੱਸਦੇ ਨੇ, ਕਈ ਵਰਕਰ ਇਹ ਵੀ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ ਸੀ, ਪਰ ਅੱਜ ਕਾਫੀ ਜਿਹੜੀ ਕਿ ਚਿੰਤਾ ਗਈ ਉਹ ਸਤਾ ਰਹੀ ਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੰਡੋਸ ਟੀਵੀ ਤੋਂ। ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਨੇ, ਲੀਡਰ ਪਹੁੰਚੇ ਨੇ। ਤਾਂ ਇਹ ਤਮਾਮ ਉਹ ਤਸਵੀਰਾਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਬਾਦਲ ਪਿੰਡ ਬਾਦਲ ਵਿਖੇ ਲਿਆਂਦਾ ਜਾਊਗਾ। ਉਹਨਾਂ ਦੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਵਕਤ। ਤਾਂ ਇਹ ਘਰ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਪੰਜਾਬ ਦੀ ਰਾਜਨੀਤੀ ਦੇ ਇੱਕ ਵੱਡੇ ਯੋਗਦਾਨ ਹੋਇਆ ਮੈਮ, ਕੀ ਕਹਿਣਾ ਚਾਹੋਗੇ? ਪੰਜਾਬ ਪੂਰੇ ਪੰਜਾਬ ਦੇ ਲਈ ਬਹੁਤ ਦੁੱਖ ਭਰਾ ਦਿਹਾੜਾ ਹੈ। ਇੱਕ ਬਹੁਤ ਹੀ ਸਭ ਤੋਂ ਸਮਝ ਲਓ ਬੜੇ ਲੀਡਰ ਸਿਆਸੀ ਤੌਰ ਤੇ ਇਨਸਾਨੀਅਤ ਤੌਰ ਦੇ ਉੱਤੇ ਬਾਦਲ ਸਾਹਿਬ ਛੱਡ ਕੇ ਚਲੇ ਗਏ ਨੇ, ਔਰ ਮੇਰੇ ਖਿਆਲ 'ਚ ਇਹਦਾ ਘਾਟਾ ਪੂਰੇ ਪੰਜਾਬ ਨੂੰ ਹੋਊਗਾ। ਔਰ ਮੈਂ ਆਪਣੇ ਦਿਲ ਦੀ ਗਹਿਰਾਈਆਂ ਤੋਂ ਅਫਸੋਸ ਤੇ ਆਈ ਹਾਂ। ਮੈਮ ਬੇਸ਼ੱਕ ਸਿਆਸੀ ਵਖਰੇਵੇਂ ਹੋ ਸਕਦੇ ਨੇ, ਪਰ ਇੱਕ ਇਨਸਾਨ ਦੇ ਤੌਰ ਤੇ ਕੀ ਖਾਸ ਗੱਲ ਸੀ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਜਿਹੜੀ ਤੁਹਾਨੂੰ ਲੱਗਦੀ ਸੀ ਕਿ ਹਾਂ ਇਹ ਖਾਸੀਅਤ ਹੈਗੀ? ਜਿਹੜਾ ਵਿਅਕਤੀ ਛੋਟੀ ਉਮਰ ਤੋਂ ਲੈ ਕੇ 95 ਸਾਲਾਂ ਤੱਕ ਸਿਆਸਤ ਵੀ ਚਲਾ ਸਕਦਾ ਸੀ ਔਰ ਲੋਕਪ੍ਰਿਯ ਵੀ ਰਹਿ ਸਕਦਾ ਸੀ, ਤੁਸੀਂ ਆਪ ਸਮਝ ਸਕਦੇ ਹੋ ਕਿ ਉਹਦੀ ਕੀ ਖਾਸੀਅਤ ਸੀ। ਥੈਂਕ ਯੂ। ਕਾਰਨ ਪਹਿਲੀ ਵਾਰ रूलिंग पार्टी 3 महीने बाद एक इलेक्शन हार गई। आपको क्या लगता है कि दूरा मापदंड लिया जा रहा है? दूरा बिल्कुल 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 कहने की गल कुछ ਕਰਨ ਦੀ ਕੁਛ ਹੈਗੀ। ਮੈਡਮ ਬਾਦਲ ਸਾਹਿਬ ਦੇ ਡੈਥ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦਾ ਇੱਕ ਬਿਆਨ ਆਉਂਦਾ ਕਿ ਨਿੱਜੀ ਤੌਰ ਤੇ ਜਾਂ ਇੱਕ ਇਨਸਾਨੀਅਤ ਦੇ ਤੌਰ ਤੇ ਮੈਨੂੰ ਦੁੱਖ ਹੈਗਾ, ਪਰ ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਕੀਤੀਆਂ ਤੇ ਕੋਈ ਕਮੈਂਟ ਨਹੀਂ ਕਰਦੀ, ਲੇਕਿਨ ਇੱਕ ਦਿਨ ਸਭ ਨੇ ਜਾਣਾ ਕਿ ਸਾਡੇ ਤਾਂ ਉਮਰ ਮੁਤਾਬਕ ਵੀ ਸੀਨੀਅਰ ਸੀਗੇ ਤੇ ਆਪਦੀ ਪਾਰਟੀ ਦੇ ਵੀ ਸੀਨੀਅਰ ਸੀ, ਤੇ ਉਹਨਾਂ ਦੇ ਉੱਤੇ ਸੀ ਇਹ ਜੀ ਗੱਲ ਕੋਈ ਨਹੀਂ ਕਹਿਣਾ ਚਾਹੁੰਦੇ, ਤੇ ਅਸੀਂ ਤਾਂ ਕਹਿੰਦੇ ਹਾਂ ਬਹੁਤ ਵੱਡਾ ਮੈਂ ਸਮਝਦੇ ਘਾਟਾ ਹੈ ਅੱਛੇ ਇਨਸਾਨ ਦੇ ਨਿੱਜੀ ਕੋਈ ਨਿੱਜੀ ਜਿਹੜਾ ਕੋਈ ਪਲ ਉਹ ਸਾਂਝਾ ਕਰਨਾ ਚਾਹੋਗੇ, ਕੋਈ ਇਸ ਤਰ੍ਹਾਂ ਦਾ ਪਲ ਸਾਂਝਾ ਕਰਨਾ ਚਾਹੋਗੇ? ਸਮਾਂ ਬਤਾਇਆ ਕੋਈ ਨਹੀਂ? ਮੈਂ ਦੱਸਿਆ ਪਹਿਲਾਂ ਕਿ ਸਾਡੇ ਆਪਣੇ ਮੇਰੇ ਦੁੱਖ ਸੁੱਖ ਸ਼ਾਮਿਲ ਹੋਏ ਹੋਣਗੇ। ਚਲੋ ਹੋ ਗਿਆ, ਕਰੋ ਲਾਸਟ ਸਵਾਲ ਸੀ। ਕਰ ਹੋ ਗਿਆ ਨਾ? ਹਾਂਜੀ ਹੋ ਗਿਆ।
अमर रहेंगे बादल साहब, अमर रहेंगे। अमर रहे, अमर रहे, अमर रहे, अमर रहे, अमर रहे। बादल साहब सदा अमर रहेंगे, सदा अमर रहेंगे, दुनिया के नार होंगे। अमर रहेंगे, अमर रहेंगे, अमर रहे। प्रकाश सिंह बादल अमर रहे, अमर रहे। प्रकाश सिंह बादल अमर रहे। प्रकाश सिंह बादल अमर रहे। ਤਸਵੀਰਾਂ ਨੇ ਜਿਹੜੀਆਂ ਇਹ ਤਸਵੀਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਸੋਗ ਦੀ ਲਹਿਰ ਦੀਆਂ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਬਹੁਤ ਵੱਡਾ ਜਿਹੜਾ ਕਿ ਅੱਜ ਉਹਨਾਂ ਨੂੰ ਇੱਕ ਘਾਟਾ ਪਿਆ ਗਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ। ਤਾਂ ਇਹ ਤਸਵੀਰਾਂ ਅੱਜ ਸਵੇਰ ਤੋਂ ਲੈ ਕੇ ਲਗਾਤਾਰ ਇੰਡੋਸ ਟੀਵੀ ਆਸਟ੍ਰੇਲੀਆ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੁਣ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ। ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਇਹ। ਤਾਂ ਇਹ ਉਹ ਜਗ੍ਹਾ ਗਈ ਜਿੱਥੇ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਣਾ ਗਾ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਕਿ ਉਹ ਮੌਜੂਦ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਬਾਹਰਲੇ ਪਾਸੇ ਜਿਹੜੀ ਕਿ ਗੱਡੀ ਆ ਉਹ ਪਹੁੰਚ ਚੁੱਕੀ ਆ ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ। ਤਾਂ 10 ਕੁ ਮਿੰਟ ਦਾ ਜਿਹੜਾ ਕਿ ਸਮਾਂ ਗਾ ਉਹ ਦੱਸਿਆ ਜਾ ਰਿਹਾ ਕਿ 10 ਕੁ ਮਿੰਟ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਮ੍ਰਿਤਕ ਦੇ ਘਰ ਦੇ ਵਿੱਚ ਐਂਟਰ ਹੋ ਜਾਏਗੀ, ਕਿਉਂਕਿ ਸਵੇਰ ਤੋਂ ਚੰਡੀਗੜ੍ਹ ਦੇ ਵਿੱਚੋਂ ਚੱਲੇ ਹੋਏ ਨੇ। ਤਾਂ ਜੇਕਰ ਗੱਲ ਕਰੀਏ ਅਸੀਂ ਤਾਂ ਕੱਲ੍ਹ ਰਾਤ ਦੇਰ ਰਾਤ ਉਹਨਾਂ ਦਾ ਦੇਹਾਂਤ ਹੋ ਜਾਂਦਾ। ਫੋਰਟਿਸ ਮੋਹਾਲੀ ਦੇ ਹਸਪੀਟਲ ਦੇ ਵਿੱਚ ਆਖਰੀ ਜਿਹੜੇ ਕਿ ਸਾਹ ਲਏ ਜਾਂਦੇ ਨੇ, ਜਿਹੜੀ ਕਿ ਆਖਰੀ ਜਿਹੜੀ ਕਿ ਜੀਵਨ ਦੀ ਯਾਤਰਾ ਗਈ ਉਸ ਨੂੰ ਪੂਰਾ ਕਰਦਿਆਂ 95 ਸਾਲ ਦੀ ਉਮਰ ਭੋਗਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਉਹਨਾਂ ਦਾ ਦੇਹਾਂਤ ਹੋ ਗਿਆ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ। ਤਮਾਮ ਅਕਾਲੀ ਲੀਡਰ, ਤਮਾਮ ਅਕਾਲੀ ਵਰਕਰ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ। ਇੱਧਰਲੇ ਪਾਸੇ ਪੂਰੇ ਦਾ ਜਿਹੜਾ ਕਿ ਪ੍ਰਬੰਧ ਕੀਤਾ ਹੋਇਆ ਗਾ ਉਹਨਾਂ ਦੇ ਬੈਠਣ ਦੇ ਲਈ, ਰਹਿਣ ਦੇ ਲਈ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿੰਡ ਦੇ ਵਿੱਚ ਕਾਫੀ ਭਾਰੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਸੋਗ ਆ ਉਹ ਮੰਤਮ ਜਿਹੜਾ ਉਹ ਸਾਇਆ ਹੋਇਆ ਗਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਲੈ ਕੇ ਜਿਹੜਾ ਕਿ ਕੀਰਤਨ ਆ ਉਹ ਵੀ ਪੜ੍ਹਿਆ ਜਾ ਰਿਹਾ, ਕੀਰਤਨ ਜਿਹੜਾ ਉਹ ਵੀ ਕੀਤਾ ਜਾ ਰਿਹਾ। ਤਾਂ ਅੱਜ ਜੇਕਰ ਅਸੀਂ ਗੱਲ ਕਰੀਏ ਅੱਜ ਥੋੜ੍ਹੇ ਹੀ ਸਮੇਂ ਦੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਪਿੰਡ ਬਾਦਲ ਉਹਨਾਂ ਦੇ ਘਰ ਦੇ ਵਿੱਚ ਰੱਖਿਆ ਜਾਊਗਾ। ਤਾਂ ਇਹ ਤਸਵੀਰ ਹੈ, ਇੱਕ ਵਾਰ ਸੁੱਖੀ ਤਸਵੀਰ ਇੱਧਰਲੇ ਪਾਸੇ ਨੂੰ ਦਿਖਾ ਦਿੱਤੀ ਜਾਵੇ, ਕਿਉਂਕਿ ਅਕਾਲੀ ਲੀਡਰ, ਅਕਾਲੀ ਵਰਕਰ ਸਾਰੇ ਇੱਥੇ ਪਹੁੰਚੇ ਹੋਏ ਨੇ। ਤਮਾਮ ਜਿਹੜੇ ਕਿ ਅੱਜ ਇੱਥੇ ਮੌਜੂਦ ਨੇ। ਤਾਂ ਅਸੀਂ ਜਿਹੜੀਆਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਇੰਡੋਸ ਟੀਵੀ ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਾਂ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਨੇ ਕਿ ਸਿਆਸਤ ਦੇ ਵਿੱਚ ਅਸੀਂ ਕਬੱਡੀ 60 ਸਾਲ ਖੇਡੀ ਹੈ, ਜਿਹੜੀ ਕਿ ਸਿਆਸਤ ਦੀ ਕਬੱਡੀ ਆ ਉਹ 60 ਸਾਲ ਖੇਡੀ ਹੈ। ਜਦੋਂ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਹੋਇਆ ਕਿ ਬਾਦਲ ਸਾਹਿਬ ਤੁਸੀਂ ਵੀ ਕਦੇ ਕੋਈ ਕਬੱਡੀ ਜਾਂ ਰੇਡਾਂ ਪਾਈਆਂ ਨੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ 60 ਸਾਲ ਸਿਆਸਤ ਦੀ ਕਬੱਡੀ ਖੇਡੀ ਆ। ਤਾਂ ਬੜੀਆਂ ਜਿਹੜੀਆਂ ਕਿ ਲੰਮੀਆਂ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਜੁੜੀਆਂ ਹੋਈਆਂ ਨੇ। ਉਹਨਾਂ ਦੇ ਵਰਕਰ ਅਕਸਰ ਦੱਸਦੇ ਨੇ, ਕਈ ਵਰਕਰ ਇਹ ਵੀ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ ਸੀ, ਪਰ ਅੱਜ ਕਾਫੀ ਜਿਹੜੀ ਕਿ ਚਿੰਤਾ ਗਈ ਉਹ ਸਤਾ ਰਹੀ ਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੰਡੋਸ ਟੀਵੀ ਤੋਂ। ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਨੇ, ਲੀਡਰ ਪਹੁੰਚੇ ਨੇ। ਤਾਂ ਇਹ ਤਮਾਮ ਉਹ ਤਸਵੀਰਾਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਬਾਦਲ ਪਿੰਡ ਬਾਦਲ ਵਿਖੇ
ਲਿਆਂਦਾ ਜਾਊਗਾ। ਉਹਨਾਂ ਦੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਵਕਤ। ਤਾਂ ਇਹ ਘਰ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। अमर रहेंगे बाबू साहब, अमर रहेंगे। अमर रहे, अमर रहे, अमर रहे, अमर रहेंगे, अमर रहे, अमर रहे। बाबू साहब सदा अमर रहेंगे, सदा अमर रहेंगे, दुनिया के नार होगा। अमर रहेंगे, अमर रहेंगे, अमर रहे। प्रकाश सिंह बादल अमर रहे, अमर रहे। प्रकाश सिंह बादल अमर रहे। प्रकाश सिंह बादल अमर रहे। प्रकाश सिंह बादल ਬਾਦਲ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਬਹੁਤ ਵੱਡਾ ਜਿਹੜਾ ਕਿ ਅੱਜ ਉਹਨਾਂ ਨੂੰ ਇੱਕ ਘਾਟਾ ਪਿਆ ਗਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ। ਤਾਂ ਇਹ ਤਸਵੀਰਾਂ ਅੱਜ ਸਵੇਰ ਤੋਂ ਲੈ ਕੇ ਲਗਾਤਾਰ ਇੰਡੋਸ TV ਆਸਟ੍ਰੇਲੀਆ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੁਣ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ। ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਇਹ। ਤਾਂ ਇਹ ਉਹ ਜਗ੍ਹਾ ਗਈ ਜਿੱਥੇ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਣਾ ਗਾ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਕਿ ਉਹ ਮੌਜੂਦ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਬਾਹਰਲੇ ਪਾਸੇ ਜਿਹੜੀ ਕਿ ਗੱਡੀ ਆ ਉਹ ਪਹੁੰਚ ਚੁੱਕੀ ਆ ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ। ਤਾਂ 10 ਕੁ ਮਿੰਟ ਦਾ ਜਿਹੜਾ ਕਿ ਸਮਾਂ ਗਾ ਉਹ ਦੱਸਿਆ ਜਾ ਰਿਹਾ ਕਿ 10 ਕੁ ਮਿੰਟ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਮ੍ਰਿਤਕ ਦੇ ਘਰ ਦੇ ਵਿੱਚ ਐਂਟਰ ਹੋ ਜਾਏਗੀ। ਕਿਉਂਕਿ ਸਵੇਰ ਤੋਂ ਚੰਡੀਗੜ੍ਹ ਦੇ ਵਿੱਚੋਂ ਚੱਲੇ ਹੋਏ ਨੇ। ਤਾਂ ਜੇਕਰ ਗੱਲ ਕਰੀਏ ਅਸੀਂ ਤਾਂ ਕੱਲ੍ਹ ਰਾਤ ਦੇਰ ਰਾਤ ਉਹਨਾਂ ਦਾ ਦੇਹਾਂਤ ਹੋ ਜਾਂਦਾ। ਫੋਰਟਿਸ ਮੋਹਾਲੀ ਦੇ ਹਸਪੀਟਲ ਦੇ ਵਿੱਚ ਆਖਰੀ ਜਿਹੜੇ ਕਿ ਸਾਹ ਲਏ ਜਾਂਦੇ ਨੇ, ਜਿਹੜੀ ਕਿ ਆਖਰੀ ਜਿਹੜੀ ਕਿ ਜੀਵਨ ਦੀ ਯਾਤਰਾ ਗਈ ਉਸ ਨੂੰ ਪੂਰਾ ਕਰਦਿਆਂ 95 ਸਾਲ ਦੀ ਉਮਰ ਭੋਗਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਉਹਨਾਂ ਦਾ ਦੇਹਾਂਤ ਹੋ ਗਿਆ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ। ਤਮਾਮ ਅਕਾਲੀ ਲੀਡਰ ਤਮਾਮ ਅਕਾਲੀ ਵਰਕਰ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ। ਇੱਧਰਲੇ ਪਾਸੇ ਪੂਰੇ ਦਾ ਪੂਰਾ ਜਿਹੜਾ ਕਿ ਪ੍ਰਬੰਧ ਕੀਤਾ ਹੋਇਆ ਗਾ ਉਹਨਾਂ ਦੇ ਬੈਠਣ ਦੇ ਲਈ ਰਹਿਣ ਦੇ ਲਈ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿੰਡ ਦੇ ਵਿੱਚ ਕਾਫੀ ਭਾਰੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਸੋਗ ਆ ਉਹ ਮੰਤਮਾ ਜਿਹੜਾ ਉਹ ਸਾਇਆ ਹੋਇਆ ਗਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਲੈ ਕੇ ਜਿਹੜਾ ਕਿ ਕੀਰਤਨ ਆ ਉਹ ਵੀ ਪੜ੍ਹਿਆ ਜਾ ਰਿਹਾ, ਕੀਰਤਨ ਜਿਹੜਾ ਉਹ ਵੀ ਕੀਤਾ ਜਾ ਰਿਹਾ। ਤਾਂ ਅੱਜ ਜੇਕਰ ਅਸੀਂ ਗੱਲ ਕਰੀਏ ਅੱਜ ਥੋੜ੍ਹੇ ਹੀ ਸਮੇਂ ਦੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਪਿੰਡ ਬਾਦਲ ਉਹਨਾਂ ਦੇ ਘਰ ਦੇ ਵਿੱਚ ਰੱਖਿਆ ਜਾਊਗਾ। ਤਾਂ ਇਹ ਤਸਵੀਰ ਹੈ, ਇੱਕ ਵਾਰ ਸੁੱਖੀ ਤਸਵੀਰ ਇੱਧਰਲੇ ਪਾਸੇ ਨੂੰ ਦਿਖਾ ਦਿੱਤੀ ਜਾਵੇ ਕਿਉਂਕਿ ਅਕਾਲੀ ਲੀਡਰ ਅਕਾਲੀ ਵਰਕਰ ਸਾਰੇ ਇੱਥੇ ਪਹੁੰਚੇ ਹੋਏ ਨੇ। ਤਮਾਮ ਜਿਹੜੇ ਕਿ ਅੱਜ ਇੱਥੇ ਮੌਜੂਦ ਨੇ।
ਤਾਂ ਅਸੀਂ ਜਿਹੜੀਆਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਇੰਡੋਸ ਟੀਵੀ ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਾਂ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਨੇ ਕਿ ਸਿਆਸਤ ਦੇ ਵਿੱਚ ਅਸੀਂ ਕਬੱਡੀ 60 ਸਾਲ ਖੇਡੀ ਹੈ, ਜਿਹੜੀ ਕਿ ਸਿਆਸਤ ਦੀ ਕਬੱਡੀ ਆ ਉਹ 60 ਸਾਲ ਖੇਡੀ ਹੈ। ਜਦੋਂ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਹੋਇਆ ਕਿ ਬਾਦਲ ਸਾਹਿਬ ਤੁਸੀਂ ਵੀ ਕਦੇ ਕੋਈ ਕਬੱਡੀ ਜਾਂ ਰੇਡਾਂ ਪਾਈਆਂ ਨੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ 60 ਸਾਲ ਸਿਆਸਤ ਦੀ ਕਬੱਡੀ ਖੇਡੀ ਆ। ਤਾਂ ਬੜੀਆਂ ਜਿਹੜੀਆਂ ਕਿ ਲੰਮੀਆਂ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਜੁੜੀਆਂ ਹੋਈਆਂ ਨੇ। ਉਹਨਾਂ ਦੇ ਵਰਕਰ ਅਕਸਰ ਦੱਸਦੇ ਨੇ, ਕਈ ਵਰਕਰ ਇਹ ਵੀ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ ਸੀ, ਪਰ ਅੱਜ ਕਾਫੀ ਜਿਹੜੀ ਕਿ ਚਿੰਤਾ ਗਈ ਉਹ ਸਤਾ ਰਹੀ ਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੰਡੋਸ ਟੀਵੀ ਤੋਂ। ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਨੇ, ਲੀਡਰ ਪਹੁੰਚੇ ਨੇ। ਤਾਂ ਇਹ ਤਮਾਮ ਉਹ ਤਸਵੀਰਾਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਬਾਦਲ ਪਿੰਡ ਬਾਦਲ ਵਿਖੇ ਲਿਆਂਦਾ ਜਾਊਗਾ। ਉਹਨਾਂ ਦੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਵਕਤ। ਤਾਂ ਇਹ ਘਰ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। अमर रहेंगे बाबू साहब, अमर रहेंगे। अमर रहे, अमर रहे, अमर रहे, अमर रहेंगे, अमर रहे, अमर रहे। बाबू साहब सदा अमर रहेंगे, सदा अमर रहेंगे, दुनिया के नाम होगा। अमर रहेंगे, अमर रहेंगे, अमर रहे। प्रकाश सिंह बादल अमर रहे। अमर रहेंगे बाबू साहब, अमर रहेंगे। अमर रहे, अमर रहे, अमर रहे, अमर रहेंगे, अमर रहे, अमर रहे। बाबू साहब सदा अमर रहेंगे, सदा अमर रहेंगे, दुनिया के नाम होगा। अमर रहेंगे, अमर रहेंगे, अमर रहे। प्रकाश सिंह बादल अमर रहे, अमर रहे। प्रकाश सिंह बादल अमर रहे। प्रकाश सिंह बादल अमर रहे। ਪੰਜਾਬ ਦੀ ਰਾਜਨੀਤੀ ਦੇ ਇੱਕ ਵੱਡੇ ਯੋਗਦਾਨ ਹੋਇਆ ਮੈਮ, ਕੀ ਕਹਿਣਾ ਚਾਹੋ?
ਪੰਜਾਬ ਪੂਰੇ ਪੰਜਾਬ ਦੇ ਲਈ ਬਹੁਤ ਦੁੱਖ ਭਰਾ ਦਿਹਾੜਾ ਹੈ। ਇੱਕ ਬਹੁਤ ਹੀ ਸਭ ਤੋਂ ਸਮਝ ਲਓ ਬੜੇ ਲੀਡਰ ਸਿਆਸੀ ਤੌਰ ਤੇ ਇਨਸਾਨੀਅਤ ਤੌਰ ਦੇ ਉੱਤੇ ਬਾਦਲ ਸਾਹਿਬ ਛੱਡ ਕੇ ਚਲੇ ਗਏ ਨੇ ਔਰ ਮੇਰੇ ਖਿਆਲ 'ਚ ਇਹਦਾ ਘਾਟਾ ਪੂਰੇ ਪੰਜਾਬ ਨੂੰ ਹੋਊਗਾ ਔਰ ਮੈਂ ਆਪਣੇ ਦਿਲ ਦੀ ਗਹਿਰਾਈਆਂ ਤੋਂ ਅਫਸੋਸ ਤੇ ਆਈ ਹਾਂ। ਮੈਮ ਬੇਸ਼ੱਕ ਸਿਆਸੀ ਵਖਰੇਵੇਂ ਹੋ ਸਕਦੇ ਨੇ ਪਰ ਇੱਕ ਇਨਸਾਨ ਦੇ ਤੌਰ ਤੇ ਕੀ ਖਾਸ ਗੱਲ ਸੀ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਜਿਹੜੀ ਤੁਹਾਨੂੰ ਲੱਗਦੀ ਸੀ ਕਿ ਹਾਂ ਇਹ ਖਾਸੀਅਤ ਹੈ? ਜਿਹੜਾ ਵਿਅਕਤੀ ਛੋਟੀ ਉਮਰ ਤੋਂ ਲੈ ਕੇ 95 ਸਾਲਾਂ ਤੱਕ ਸਿਆਸਤ ਵੀ ਚਲਾ ਸਕਦਾ ਸੀ ਔਰ ਲੋਕਪ੍ਰਿਯ ਵੀ ਰਹਿ ਸਕਦਾ ਸੀ, ਤੁਸੀਂ ਆਪ ਸਮਝ ਸਕਦੇ ਹੋ ਕਿ ਉਹਦੀ ਕੀ ਖਾਸੀਅਤ ਸੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਪੰਜਾਬ ਦੀ ਰਾਜਨੀਤੀ ਦੇ ਇੱਕ ਵੱਡੇ ਯੋਗਦਾਨ ਹੋਇਆ ਮੈਮ, ਕੀ ਕਹਿਣਾ ਚਾਹੋ? ਪੰਜਾਬ ਪੂਰੇ ਪੰਜਾਬ ਦੇ ਲਈ ਬਹੁਤ ਦੁੱਖ ਭਰਾ ਦਿਹਾੜਾ ਹੈ। ਇੱਕ ਬਹੁਤ ਹੀ ਕਾਰਨ ਪਹਿਲੀ ਵਾਰ रूलिंग पार्टी 3 महीने बाद एक इलेक्शन हार गई। आपको क्या लगता है कि दूरा मापदंड लिया जा रहा है? दूरा बिल्कुल 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 कहण दी गल कुछ ਕਰਨ ਦੀ ਕੁਛ ਹੈਗੀ। ਮੈਡਮ ਬਾਦਲ ਸਾਹਿਬ ਦੇ ਡੈਥ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦਾ ਇੱਕ ਬਿਆਨ ਆਉਂਦਾ ਕਿ ਨਿੱਜੀ ਤੌਰ ਤੇ ਜਾਂ ਇੱਕ ਇਨਸਾਨੀਅਤ ਦੇ ਤੌਰ ਤੇ ਮੈਨੂੰ ਦੁੱਖ ਹੈਗਾ ਪਰ ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਕੀਤੀਆਂ ਤੇ ਕੋਈ ਕਮੈਂਟ ਨਹੀਂ ਕਰਦੀ, ਲੇਕਿਨ ਇੱਕ ਦਿਨ ਸਭ ਨੇ ਜਾਣਾ ਕਿ ਸਾਡੇ ਤਾਂ ਉਮਰ ਮੁਤਾਬਕ ਵੀ ਸੀਨੀਅਰ ਸੀਗੇ ਤੇ ਆਪਦੀ ਪਾਰਟੀ ਦੇ ਵੀ ਸੀਨੀਅਰ ਸੀ ਤੇ ਉਹਨਾਂ ਦੇ ਉੱਤੇ ਸੀ ਇਹ ਜੀ ਗੱਲ ਕੋਈ ਨਹੀਂ ਕਹਿਣਾ ਚਾਹੁੰਦੇ ਤੇ ਅਸੀਂ ਤਾਂ ਕਹਿੰਦੇ ਹਾਂ ਬਹੁਤ ਵੱਡਾ ਮੈਂ ਸਮਝਦੇ ਘਾਟਾ ਹੈ ਅੱਛੇ ਇਨਸਾਨ ਦੇ ਨਿੱਜੀ ਕੋਈ ਨਿੱਜੀ ਜਿਹੜਾ ਕੋਈ ਪਲ ਉਹ ਸਾਂਝਾ ਕਰਨਾ ਚਾਹੋਗੇ, ਕੋਈ ਇਸ ਤਰ੍ਹਾਂ ਦਾ ਪਲ ਸਾਂਝਾ ਕਰਨਾ ਚਾਹੋਗੇ? ਸਮਾਂ ਬਤਾਇਆ ਕੋਈ ਨਹੀਂ? ਮੈਂ ਦੱਸਿਆ ਪਹਿਲਾਂ ਕਿ ਸਾਡੇ ਆਪਣੇ ਮੇਰੇ ਦੁੱਖ ਸੁੱਖ ਸ਼ਾਮਲ ਹੋਏ ਹੋਏ। ਚਲੋ ਹੋ ਗਿਆ, ਕਰੋ ਕਰ ਲਾਸਟ ਸਵਾਲ ਸੀ। ਕਰ ਹੋ ਗਿਆ ਨਾ? ਹਾਂਜੀ ਹੋ ਗਿਆ ਜੀ। ਉਹਨਾਂ ਨੂੰ ਇੱਕ ਘਾਟਾ ਪਿਆਗਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ। ਤਾਂ ਇਹ ਤਸਵੀਰਾਂ ਅੱਜ ਸਵੇਰ ਤੋਂ ਲੈ ਕੇ ਲਗਾਤਾਰ ਇੰਡੋਸ ਟੀਵੀ ਆਸਟ੍ਰੇਲੀਆ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੁਣ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ। ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਇਹ। ਤਾਂ ਇਹ ਉਹ ਜਗ੍ਹਾ ਗਈ ਜਿੱਥੇ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਣਾ ਗਾ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਕਿ ਉਹ ਮੌਜੂਦ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਬਾਹਰਲੇ ਪਾਸੇ ਜਿਹੜੀ ਕਿ ਗੱਡੀ ਆ ਉਹ ਪਹੁੰਚ ਚੁੱਕੀ ਆ ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ। ਤਾਂ 10 ਕੁ ਮਿੰਟ ਦਾ ਜਿਹੜਾ ਕਿ ਸਮਾਂ ਗਾ ਉਹ ਦੱਸਿਆ ਜਾ ਰਿਹਾ ਕਿ 10 ਕੁ ਮਿੰਟ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਮ੍ਰਿਤਕ ਦੇ ਘਰ ਦੇ ਵਿੱਚ ਐਂਟਰ ਹੋ ਜਾਏਗੀ, ਕਿਉਂਕਿ ਸਵੇਰ ਤੋਂ ਚੰਡੀਗੜ੍ਹ ਦੇ ਵਿੱਚੋਂ ਚੱਲੇ ਹੋਏ ਨੇ। ਤਾਂ ਜੇਕਰ ਗੱਲ ਕਰੀਏ ਅਸੀਂ ਤਾਂ ਕੱਲ੍ਹ ਰਾਤ ਦੇਰ ਰਾਤ ਉਹਨਾਂ ਦਾ ਦੇਹਾਂਤ ਹੋ ਜਾਂਦਾ। ਫੋਰਟਿਸ ਮੋਹਾਲੀ ਦੇ ਹਸਪੀਟਲ ਦੇ ਵਿੱਚ ਆਖਰੀ ਜਿਹੜੇ ਕਿ ਸਾਹ ਲਏ ਜਾਂਦੇ ਨੇ, ਜਿਹੜੀ ਕਿ ਆਖਰੀ ਜਿਹੜੀ ਕਿ ਜੀਵਨ ਦੀ ਯਾਤਰਾ ਗਈ ਉਸ ਨੂੰ ਪੂਰਾ ਕਰਦਿਆਂ 95 ਸਾਲ ਦੀ ਉਮਰ ਭੋਗਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਉਹਨਾਂ ਦਾ ਦੇਹਾਂਤ ਹੋ ਗਿਆ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ। ਤਮਾਮ ਅਕਾਲੀ ਲੀਡਰ ਤਮਾਮ ਅਕਾਲੀ ਵਰਕਰ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ। ਇੱਧਰਲੇ ਪਾਸੇ ਪੂਰੇ ਦਾ ਜਿਹੜਾ ਕਿ ਪ੍ਰਬੰਧ ਕੀਤਾ ਹੋਇਆ ਗਾ ਉਹਨਾਂ ਦੇ ਬੈਠਣ ਦੇ ਲਈ ਰਹਿਣ ਦੇ ਲਈ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿੰਡ ਦੇ ਵਿੱਚ ਕਾਫੀ ਭਾਰੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਸੋਗ ਆ ਉਹ ਮੰਤਮਾ ਜਿਹੜਾ ਉਹ ਸਾਇਆ ਹੋਇਆ ਗਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਲੈ ਕੇ ਜਿਹੜਾ ਕਿ ਕੀਰਤਨ ਆ ਉਹ ਵੀ ਪੜ੍ਹਿਆ ਜਾ ਰਿਹਾ, ਕੀਰਤਨ ਜਿਹੜਾ ਉਹ ਵੀ ਕੀਤਾ ਜਾ ਰਿਹਾ। ਤਾਂ ਅੱਜ ਜੇਕਰ ਅਸੀਂ ਗੱਲ ਕਰੀਏ ਅੱਜ ਥੋੜ੍ਹੇ ਹੀ ਸਮੇਂ ਦੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਪਿੰਡ ਬਾਦਲ ਉਹਨਾਂ ਦੇ ਘਰ ਦੇ ਵਿੱਚ ਰੱਖਿਆ ਜਾਊਗਾ। ਤਾਂ ਇਹ ਤਸਵੀਰ ਹੈ, ਇੱਕ ਵਾਰ ਸੁੱਖੀ ਤਸਵੀਰ ਇੱਧਰਲੇ ਪਾਸੇ ਨੂੰ ਦਿਖਾ ਦਿੱਤੀ ਜਾਵੇ ਕਿਉਂਕਿ ਅਕਾਲੀ ਲੀਡਰ ਅਕਾਲੀ ਵਰਕਰ ਸਾਰੇ ਇੱਥੇ ਪਹੁੰਚੇ ਹੋਏ ਨੇ। ਤਮਾਮ ਜਿਹੜੇ ਕਿ ਅੱਜ ਇੱਥੇ ਮੌਜੂਦ ਨੇ। ਤਾਂ ਅਸੀਂ ਜਿਹੜੀਆਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਇੰਡੋਸ ਟੀਵੀ ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਾਂ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਨੇ ਕਿ ਸਿਆਸਤ ਦੇ ਵਿੱਚ ਅਸੀਂ
ਕਬੱਡੀ 60 ਸਾਲ ਖੇਡੀ ਹੈ, ਜਿਹੜੀ ਕਿ ਸਿਆਸਤ ਦੀ ਕਬੱਡੀ ਆ ਉਹ 60 ਸਾਲ ਖੇਡੀ ਹੈ। ਜਦੋਂ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਹੋਇਆ ਕਿ ਬਾਦਲ ਸਾਹਿਬ ਤੁਸੀਂ ਵੀ ਕਦੇ ਕੋਈ ਕਬੱਡੀ ਜਾਂ ਰੇਡਾਂ ਪਾਈਆਂ ਨੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ 60 ਸਾਲ ਸਿਆਸਤ ਦੀ ਕਬੱਡੀ ਖੇਡੀ ਆ। ਤਾਂ ਬੜੀਆਂ ਜਿਹੜੀਆਂ ਕਿ ਲੰਮੀਆਂ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਜੁੜੀਆਂ ਹੋਈਆਂ ਨੇ। ਉਹਨਾਂ ਦੇ ਵਰਕਰ ਅਕਸਰ ਦੱਸਦੇ ਨੇ, ਕਈ ਵਰਕਰ ਇਹ ਵੀ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ ਸੀ, ਪਰ ਅੱਜ ਕਾਫੀ ਜਿਹੜੀ ਕਿ ਚਿੰਤਾ ਗਈ ਉਹ ਸਤਾ ਰਹੀ ਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੰਡੋਜ਼ ਟੀਵੀ ਤੋਂ। ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਨੇ, ਲੀਡਰ ਪਹੁੰਚੇ ਨੇ। ਤਾਂ ਇਹ ਤਮਾਮ ਉਹ ਤਸਵੀਰਾਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਬਾਦਲ ਪਿੰਡ ਬਾਦਲ ਵਿਖੇ ਲਿਆਂਦਾ ਜਾਊਗਾ। ਉਹਨਾਂ ਦੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਵਕਤ। ਤਾਂ ਇਹ ਘਰ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਵਰਕਰਾਂ ਦੇ ਵਿੱਚ ਸੋਗ ਦੀ ਲਹਿਰ ਦੀਆਂ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਬਹੁਤ ਵੱਡਾ ਜਿਹੜਾ ਕਿ ਅੱਜ ਉਹਨਾਂ ਨੂੰ ਇੱਕ ਘਾਟਾ ਪਿਆ ਗਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ। ਤਾਂ ਇਹ ਤਸਵੀਰਾਂ ਅੱਜ ਸਵੇਰ ਤੋਂ ਲੈ ਕੇ ਲਗਾਤਾਰ ਇੰਡੋਜ਼ ਟੀਵੀ ਆਸਟ੍ਰੇਲੀਆ 'ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੁਣ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ। ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਇਹ। ਤਾਂ ਇਹ ਉਹ ਜਗ੍ਹਾ ਗਈ ਜਿੱਥੇ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਣਾ ਗਾ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਉਹ ਮੌਜੂਦ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਬਾਹਰਲੇ ਪਾਸੇ ਜਿਹੜੀ ਕਿ ਗੱਡੀ ਆ ਉਹ ਪਹੁੰਚ ਚੁੱਕੀ ਆ, ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ। ਤਾਂ 10 ਕੁ ਮਿੰਟ ਦਾ ਜਿਹੜਾ ਕਿ ਸਮਾਂ ਗਾ ਉਹ ਦੱਸਿਆ ਜਾ ਰਿਹਾ ਕਿ 10 ਕੁ ਮਿੰਟ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ, ਮ੍ਰਿਤਕ ਦੇ ਘਰ ਦੇ ਵਿੱਚ ਐਂਟਰ ਹੋ ਜਾਏਗੀ, ਕਿਉਂਕਿ ਸਵੇਰ ਤੋਂ ਚੰਡੀਗੜ੍ਹ ਦੇ ਵਿੱਚੋਂ ਚੱਲੇ ਹੋਏ ਨੇ। ਤਾਂ ਜੇਕਰ ਗੱਲ ਕਰੀਏ ਅਸੀਂ ਤਾਂ ਕੱਲ੍ਹ ਰਾਤ ਦੇਰ ਰਾਤ ਉਹਨਾਂ ਦਾ ਦੇਹਾਂਤ ਹੋ ਜਾਂਦਾ। ਫੋਰਟਿਸ ਮੋਹਾਲੀ ਦੇ ਹਸਪੀਟਲ ਦੇ ਵਿੱਚ ਆਖਰੀ ਜਿਹੜੇ ਕਿ ਸਾਹ ਲਏ ਜਾਂਦੇ ਨੇ, ਜਿਹੜੀ ਕਿ ਆਖਰੀ ਜਿਹੜੀ ਕਿ ਜੀਵਨ ਦੀ ਯਾਤਰਾ ਗਈ ਉਸ ਨੂੰ ਪੂਰਾ ਕਰਦਿਆਂ 95 ਸਾਲ ਦੀ ਉਮਰ ਭੋਗਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਉਹਨਾਂ ਦਾ ਦੇਹਾਂਤ ਹੋ ਗਿਆ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ। ਤਮਾਮ ਅਕਾਲੀ ਲੀਡਰ, ਤਮਾਮ ਅਕਾਲੀ ਵਰਕਰ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ। ਇੱਧਰਲੇ ਪਾਸੇ ਪੂਰੇ ਦਾ ਜਿਹੜਾ ਕਿ ਪ੍ਰਬੰਧ ਕੀਤਾ ਹੋਇਆ ਗਾ ਉਹਨਾਂ ਦੇ ਬੈਠਣ ਦੇ ਲਈ, ਰਹਿਣ ਦੇ ਲਈ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿੰਡ ਦੇ ਵਿੱਚ ਕਾਫੀ ਭਾਰੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਸੋਗ ਆ ਉਹ ਮੰਤਮ ਜਿਹੜਾ ਉਹ ਸਾਇਆ ਹੋਇਆ ਗਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਲੈ ਕੇ ਜਿਹੜਾ ਕਿ ਕੀਰਤਨ ਆ ਉਹ ਵੀ ਪੜ੍ਹਿਆ ਜਾ ਰਿਹਾ, ਕੀਰਤਨ ਜਿਹੜਾ ਉਹ ਵੀ ਕੀਤਾ ਜਾ ਰਿਹਾ। ਤਾਂ ਅੱਜ ਜੇਕਰ ਅਸੀਂ ਗੱਲ ਕਰੀਏ, ਅੱਜ ਥੋੜ੍ਹੇ ਹੀ ਸਮੇਂ ਦੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਪਿੰਡ ਬਾਦਲ ਉਹਨਾਂ ਦੇ ਘਰ ਦੇ ਵਿੱਚ ਰੱਖਿਆ ਜਾਊਗਾ। ਤਾਂ ਇਹ ਤਸਵੀਰ ਹੈ, ਇੱਕ ਵਾਰ ਸੁੱਖੀ ਇਹ ਤਸਵੀਰ ਇੱਧਰਲੇ ਪਾਸੇ ਨੂੰ ਦਿਖਾ ਦਿੱਤੀ ਜਾਵੇ, ਕਿਉਂਕਿ ਅਕਾਲੀ ਲੀਡਰ, ਅਕਾਲੀ ਵਰਕਰ ਸਾਰੇ ਇੱਥੇ ਪਹੁੰਚੇ ਹੋਏ ਨੇ। ਤਮਾਮ ਜਿਹੜੇ ਕਿ ਅੱਜ
ਇੱਥੇ ਮੌਜੂਦ ਨੇ ਤਾਂ ਅਸੀਂ ਜਿਹੜੀਆਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਇੰਡੋਸ ਟੀਵੀ ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਾਂ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਨੇ ਕਿ ਸਿਆਸਤ ਦੇ ਵਿੱਚ ਅਸੀਂ ਕਬੱਡੀ 60 ਸਾਲ ਖੇਡੀ ਹੈ, ਜਿਹੜੀ ਕਿ ਸਿਆਸਤ ਦੀ ਕਬੱਡੀ ਆ ਉਹ 60 ਸਾਲ ਖੇਡੀ ਹੈ। ਜਦੋਂ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਹੋਇਆ ਕਿ ਬਾਦਲ ਸਾਹਿਬ ਤੁਸੀਂ ਵੀ ਕਦੇ ਕੋਈ ਕਬੱਡੀ ਜਾਂ ਰੇਡਾਂ ਪਾਈਆਂ ਨੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ 60 ਸਾਲ ਸਿਆਸਤ ਦੀ ਕਬੱਡੀ ਖੇਡੀ ਆ। ਤਾਂ ਬੜੀਆਂ ਜਿਹੜੀਆਂ ਕਿ ਲੰਮੀਆਂ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਜੁੜੀਆਂ ਹੋਈਆਂ ਨੇ। ਉਹਨਾਂ ਦੇ ਵਰਕਰ ਅਕਸਰ ਦੱਸਦੇ ਨੇ, ਕਈ ਵਰਕਰ ਇਹ ਵੀ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ ਸੀ, ਪਰ ਅੱਜ ਕਾਫੀ ਜਿਹੜੀ ਕਿ ਚਿੰਤਾ ਗਈ ਉਹ ਸਤਾ ਰਹੀ ਆ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੰਡੋਸ ਟੀਵੀ ਤੋਂ। ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਨੇ, ਲੀਡਰ ਪਹੁੰਚੇ ਨੇ। ਤਾਂ ਇਹ ਤਮਾਮ ਉਹ ਤਸਵੀਰਾਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਬਾਦਲ ਪਿੰਡ ਬਾਦਲ ਵਿਖੇ ਲਿਆਂਦਾ ਜਾਊਗਾ। ਉਹਨਾਂ ਦੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਵਕਤ। ਤਾਂ ਇਹ ਘਰ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਸ। ਤਾਂ ਸੋ ਅੱਜ ਸਵੇਰ ਤੋਂ ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਪਿੰਡ ਬਾਦਲ ਹਲਕਾ ਲੰਬੀ ਤੋਂ ਦਿਖਾ ਰਹੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਤਸਵੀਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਸੋਗ ਦੀ ਲਹਿਰ ਦੀਆਂ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਬਹੁਤ ਵੱਡਾ ਜਿਹੜਾ ਕਿ ਅੱਜ ਉਹਨਾਂ ਨੂੰ ਇੱਕ ਘਾਟਾ ਪਿਆ ਗਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ। ਤਾਂ ਇਹ ਤਸਵੀਰਾਂ ਅੱਜ ਸਵੇਰ ਤੋਂ ਲੈ ਕੇ ਲਗਾਤਾਰ ਇੰਡੋਸ ਟੀਵੀ ਆਸਟ੍ਰੇਲੀਆ 'ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੁਣ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ। ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਇਹ। ਤਾਂ ਇਹ ਉਹ ਜਗ੍ਹਾ ਗਈ ਜਿੱਥੇ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਣਾ ਗਾ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਕਿ ਉਹ ਮੌਜੂਦ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਬਾਹਰਲੇ ਪਾਸੇ ਜਿਹੜੀ ਕਿ ਗੱਡੀ ਆ ਉਹ ਪਹੁੰਚ ਚੁੱਕੀ ਆ, ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ। ਤਾਂ 10 ਕੁ ਮਿੰਟ ਦਾ ਜਿਹੜਾ ਕਿ ਸਮਾਂ ਗਾ ਉਹ ਦੱਸਿਆ ਜਾ ਰਿਹਾ ਕਿ 10 ਕੁ ਮਿੰਟ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ, ਮ੍ਰਿਤਕ ਦੇ ਘਰ ਦੇ ਵਿੱਚ ਐਂਟਰ ਹੋ ਜਾਏਗੀ। ਕਿਉਂਕਿ ਸਵੇਰ ਤੋਂ ਚੰਡੀਗੜ੍ਹ ਦੇ ਵਿੱਚੋਂ ਚੱਲੇ ਹੋਏ ਨੇ। ਤਾਂ ਜੇਕਰ ਗੱਲ ਕਰੀਏ ਅਸੀਂ ਤਾਂ ਕੱਲ੍ਹ ਰਾਤ ਦੇਰ ਰਾਤ ਉਹਨਾਂ ਦਾ ਦੇਹਾਂਤ ਹੋ ਜਾਂਦਾ। ਫੋਰਟਿਸ ਮੋਹਾਲੀ ਦੇ ਹੌਸਪੀਟਲ ਦੇ ਵਿੱਚ ਆਖਰੀ ਜਿਹੜੇ ਕਿ ਸਾਹ ਲਏ ਜਾਂਦੇ ਨੇ, ਜਿਹੜੀ ਕਿ ਆਖਰੀ ਜਿਹੜੀ ਕਿ ਜੀਵਨ ਦੀ ਯਾਤਰਾ ਗਈ ਉਸ ਨੂੰ ਪੂਰਾ ਕਰਦਿਆਂ 95 ਸਾਲ ਦੀ ਉਮਰ ਭੋਗਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਉਹਨਾਂ ਦਾ ਦੇਹਾਂਤ ਹੋ ਗਿਆ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ। ਤਮਾਮ ਅਕਾਲੀ ਲੀਡਰ, ਤਮਾਮ ਅਕਾਲੀ ਵਰਕਰ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ। ਇੱਧਰਲੇ ਪਾਸੇ ਪੂਰੇ ਦਾ ਜਿਹੜਾ ਕਿ ਪ੍ਰਬੰਧ ਕੀਤਾ ਹੋਇਆ ਗਾ ਉਹਨਾਂ ਦੇ ਬੈਠਣ ਦੇ ਲਈ, ਰਹਿਣ ਦੇ ਲਈ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿੰਡ ਦੇ ਵਿੱਚ ਕਾਫੀ ਭਾਰੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਸੋਗ ਆ ਉਹ ਮੰਤਮਾ ਜਿਹੜਾ ਉਹ ਸਾਇਆ ਹੋਇਆ ਗਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਲੈ ਕੇ ਜਿਹੜਾ ਕਿ ਕੀਰਤਨ ਆ ਉਹ ਵੀ ਪੜ੍ਹਿਆ ਜਾ ਰਿਹਾ, ਕੀਰਤਨ ਜਿਹੜਾ ਉਹ ਵੀ ਕੀਤਾ ਜਾ ਰਿਹਾ। ਤਾਂ ਅੱਜ ਜੇਕਰ ਅਸੀਂ ਗੱਲ ਕਰੀਏ, ਅੱਜ ਥੋੜ੍ਹੇ ਹੀ ਸਮੇਂ ਦੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਪਿੰਡ ਬਾਦਲ ਉਹਨਾਂ ਦੇ ਘਰ ਦੇ ਵਿੱਚ ਰੱਖਿਆ ਜਾਊਗਾ। ਤਾਂ ਇਹ ਤਸਵੀਰ ਹੈ, ਇੱਕ ਵਾਰ ਸੁੱਖੀ ਇਹ ਤਸਵੀਰ ਇੱਧਰਲੇ ਪਾਸੇ ਨੂੰ ਦਿਖਾ ਦਿੱਤੀ ਜਾਵੇ ਕਿਉਂਕਿ ਅਕਾਲੀ ਲੀਡਰ, ਅਕਾਲੀ ਵਰਕਰ ਸਾਰੇ ਇੱਥੇ ਪਹੁੰਚੇ ਹੋਏ ਨੇ। ਤਮਾਮ ਜਿਹੜੇ ਕਿ ਅੱਜ ਇੱਥੇ ਮੌਜੂਦ ਨੇ। ਤਾਂ ਅਸੀਂ ਜਿਹੜੀਆਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਇੰਡੋਸ ਟੀਵੀ ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਾਂ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਨੇ ਕਿ ਸਿਆਸਤ ਦੇ ਵਿੱਚ ਅਸੀਂ ਕਬੱਡੀ 60 ਸਾਲ ਖੇਡੀ ਹੈ, ਜਿਹੜੀ ਕਿ ਸਿਆਸਤ ਦੀ ਕਬੱਡੀ ਆ ਉਹ 60 ਸਾਲ ਖੇਡੀ ਹੈ। ਜਦੋਂ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਹੋਇਆ ਕਿ ਬਾਦਲ ਸਾਹਿਬ ਤੁਸੀਂ ਵੀ ਕਦੇ ਕੋਈ ਕਬੱਡੀ ਜਾਂ ਰੇਡਾਂ ਪਾਈਆਂ ਨੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ 60 ਸਾਲ ਸਿਆਸਤ ਦੀ ਕਬੱਡੀ ਖੇਡੀ ਆ। ਤਾਂ ਬੜੀਆਂ ਜਿਹੜੀਆਂ ਕਿ ਲੰਮੀਆਂ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਜੁੜੀਆਂ ਹੋਈਆਂ ਨੇ।
ਉਹਨਾਂ ਦੇ ਵਰਕਰ ਅਕਸਰ ਦੱਸਦੇ ਨੇ, ਕਈ ਵਰਕਰ ਇਹ ਵੀ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ ਸੀ, ਪਰ ਅੱਜ ਕਾਫੀ ਜਿਹੜੀ ਕਿ ਚਿੰਤਾ ਗਈ ਉਹ ਸਤਾ ਰਹੀ ਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੰਡੋਜ਼ ਟੀਵੀ ਤੋਂ। ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਨੇ, ਲੀਡਰ ਪਹੁੰਚੇ ਨੇ। ਤਾਂ ਇਹ ਤਮਾਮ ਉਹ ਤਸਵੀਰਾਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਬਾਦਲ ਪਿੰਡ ਬਾਦਲ ਵਿਖੇ ਲਿਆਂਦਾ ਜਾਊਗਾ। ਉਹਨਾਂ ਦੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਵਕਤ। ਤਾਂ ਇਹ ਘਰ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਫਿਰਦੀਆਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਬਹੁਤ ਵੱਡਾ ਜਿਹੜਾ ਕਿ ਅੱਜ ਉਹਨਾਂ ਨੂੰ ਇੱਕ ਘਾਟਾ ਪਿਆ ਗਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ। ਤਾਂ ਇਹ ਤਸਵੀਰਾਂ ਅੱਜ ਸਵੇਰ ਤੋਂ ਲੈ ਕੇ ਲਗਾਤਾਰ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੁਣ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ। ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਇਹ। ਤਾਂ ਇਹ ਉਹ ਜਗ੍ਹਾ ਗਈ ਜਿੱਥੇ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਣਾ ਗਾ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਕਿ ਉਹ ਮੌਜੂਦ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਬਾਹਰਲੇ ਪਾਸੇ ਜਿਹੜੀ ਕਿ ਗੱਡੀ ਆ ਉਹ ਪਹੁੰਚ ਚੁੱਕੀ ਆ, ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ। ਤਾਂ 10 ਕੁ ਮਿੰਟ ਦਾ ਜਿਹੜਾ ਕਿ ਸਮਾਂ ਗਾ ਉਹ ਦੱਸਿਆ ਜਾ ਰਿਹਾ ਕਿ 10 ਕੁ ਮਿੰਟ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ, ਮ੍ਰਿਤਕ ਦੇ ਘਰ ਦੇ ਵਿੱਚ ਐਂਟਰ ਹੋ ਜਾਏਗੀ। ਕਿਉਂਕਿ ਸਵੇਰ ਤੋਂ ਚੰਡੀਗੜ੍ਹ ਦੇ ਵਿੱਚੋਂ ਚੱਲੇ ਹੋਏ ਨੇ। ਤਾਂ ਜੇਕਰ ਗੱਲ ਕਰੀਏ ਅਸੀਂ ਤਾਂ ਕੱਲ੍ਹ ਰਾਤ ਦੇਰ ਰਾਤ ਉਹਨਾਂ ਦਾ ਦੇਹਾਂਤ ਹੋ ਜਾਂਦਾ। ਫੋਰਟਿਸ ਮੋਹਾਲੀ ਦੇ ਹਸਪੀਟਲ ਦੇ ਵਿੱਚ ਆਖਰੀ ਜਿਹੜੇ ਕਿ ਸਾਹ ਲਏ ਜਾਂਦੇ ਨੇ, ਜਿਹੜੀ ਕਿ ਆਖਰੀ ਜਿਹੜੀ ਕਿ ਜੀਵਨ ਦੀ ਯਾਤਰਾ ਗਈ ਉਸ ਨੂੰ ਪੂਰਾ ਕਰਦਿਆਂ 95 ਸਾਲ ਦੀ ਉਮਰ ਭੋਗਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਉਹਨਾਂ ਦਾ ਦੇਹਾਂਤ ਹੋ ਗਿਆ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ। ਤਮਾਮ ਅਕਾਲੀ ਲੀਡਰ, ਤਮਾਮ ਅਕਾਲੀ ਵਰਕਰ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ। ਇੱਧਰਲੇ ਪਾਸੇ ਪੂਰੇ ਦਾ ਪੂਰਾ ਜਿਹੜਾ ਕਿ ਪ੍ਰਬੰਧ ਕੀਤਾ ਹੋਇਆ ਗਾ ਉਹਨਾਂ ਦੇ ਬੈਠਣ ਦੇ ਲਈ, ਰਹਿਣ ਦੇ ਲਈ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿੰਡ ਦੇ ਵਿੱਚ ਕਾਫੀ ਭਾਰੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਸੋਗ ਆ ਉਹ ਮੰਤਮਾ ਜਿਹੜਾ ਉਹ ਸਾਇਆ ਹੋਇਆ ਗਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਵਿੱਚ ਤਾਂ ਸੋ ਅੱਜ ਸਵੇਰ ਤੋਂ ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਪਿੰਡ ਬਾਦਲ ਹਲਕਾ ਲੰਬੀ ਤੋਂ ਦਿਖਾ ਰਹੇ ਹਾਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਤਸਵੀਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਸੋਗ ਦੀ ਲਹਿਰ ਦੀਆਂ ਨੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਬਹੁਤ ਵੱਡਾ ਜਿਹੜਾ ਕਿ ਅੱਜ ਉਹਨਾਂ ਨੂੰ ਇੱਕ ਘਾਟਾ ਪਿਆ ਗਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ। ਤਾਂ ਇਹ ਤਸਵੀਰਾਂ ਅੱਜ ਸਵੇਰ ਤੋਂ ਲੈ ਕੇ ਲਗਾਤਾਰ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੁਣ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ। ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਇਹ। ਤਾਂ ਇਹ ਉਹ ਜਗ੍ਹਾ ਗਈ ਜਿੱਥੇ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਣਾ ਗਾ। ਇਹ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਕਿ ਉਹ ਮੌਜੂਦ ਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਬਾਹਰਲੇ ਪਾਸੇ ਜਿਹੜੀ ਕਿ ਗੱਡੀ ਆ ਉਹ ਪਹੁੰਚ ਚੁੱਕੀ ਆ, ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ। ਤਾਂ 10 ਕੁ ਮਿੰਟ ਦਾ ਜਿਹੜਾ ਕਿ ਸਮਾਂ ਗਾ ਉਹ ਦੱਸਿਆ ਜਾ ਰਿਹਾ ਕਿ 10 ਕੁ ਮਿੰਟ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ, ਮ੍ਰਿਤਕ ਦੇ ਘਰ ਦੇ ਵਿੱਚ ਐਂਟਰ ਹੋ ਜਾਏਗੀ। ਕਿਉਂਕਿ ਸਵੇਰ ਤੋਂ ਚੰਡੀਗੜ੍ਹ ਦੇ ਵਿੱਚੋਂ ਚੱਲੇ ਹੋਏ ਨੇ। ਤਾਂ ਜੇਕਰ ਗੱਲ ਕਰੀਏ ਅਸੀਂ ਤਾਂ ਕੱਲ੍ਹ ਰਾਤ ਦੇਰ ਰਾਤ ਉਹਨਾਂ ਦਾ ਦੇਹਾਂਤ ਹੋ ਜਾਂਦਾ। ਫੋਰਟਿਸ ਮੋਹਾਲੀ ਦੇ ਹਸਪੀਟਲ ਦੇ ਵਿੱਚ ਆਖਰੀ ਜਿਹੜੇ ਕਿ ਸਾਹ ਲਏ ਜਾਂਦੇ ਨੇ, ਜਿਹੜੀ ਕਿ ਆਖਰੀ ਜਿਹੜੀ ਕਿ ਜੀਵਨ ਦੀ ਯਾਤਰਾ ਗਈ ਉਸ ਨੂੰ ਪੂਰਾ ਕਰਦਿਆਂ 95 ਸਾਲ ਦੀ ਉਮਰ ਭੋਗਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਉਹਨਾਂ ਦਾ
ਦੇਹਾਂਤ ਹੋ ਗਿਆ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ तमाम ਅਕਾਲੀ ਲੀਡਰ, तमाम ਅਕਾਲੀ ਵਰਕਰ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ। ਇਧਰਲੇ ਪਾਸੇ ਪੂਰੇ ਦਾ ਪੂਰਾ ਜਿਹੜਾ ਕਿ ਪ੍ਰਬੰਧ ਕੀਤਾ ਹੋਇਆ ਹੈਗਾ ਉਹਨਾਂ ਦੇ ਬੈਠਣ ਦੇ ਲਈ, ਰਹਿਣ ਦੇ ਲਈ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿੰਡ ਦੇ ਵਿੱਚ ਕਾਫੀ ਭਾਰੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਸੋਗ ਆ ਉਹ ਮੰਤਮਾ ਜਿਹੜਾ ਉਹ ਸਾਇਆ ਹੋਇਆ ਹੈਗਾ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਲੈ ਕੇ ਜਿਹੜਾ ਕਿ ਕੀਰਤਨ ਆ ਉਹ ਵੀ ਪੜ੍ਹਿਆ ਜਾ ਰਿਹਾ, ਕੀਰਤਨ ਜਿਹੜਾ ਉਹ ਵੀ ਕੀਤਾ ਜਾ ਰਿਹਾ। ਤਾਂ ਅੱਜ ਜੇਕਰ ਅਸੀਂ ਗੱਲ ਕਰੀਏ, ਅੱਜ ਥੋੜ੍ਹੇ ਹੀ ਸਮੇਂ ਦੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਪਿੰਡ ਬਾਦਲ ਉਹਨਾਂ ਦੇ ਘਰ ਦੇ ਵਿੱਚ ਰੱਖਿਆ ਜਾਊਗਾ। ਤਾਂ ਇਹ ਤਸਵੀਰ ਹੈ, ਇੱਕ ਵਾਰ ਸੁੱਖੀ ਇਹ ਤਸਵੀਰ ਇੱਧਰਲੇ ਪਾਸੇ ਨੂੰ ਦਿਖਾ ਦਿੱਤੀ ਜਾਵੇ, ਕਿਉਂਕਿ ਅਕਾਲੀ ਲੀਡਰ, ਅਕਾਲੀ ਵਰਕਰ ਸਾਰੇ ਇੱਥੇ ਪਹੁੰਚੇ ਹੋਏ ਨੇ। तमाम ਜਿਹੜੇ ਕਿ ਅੱਜ ਇੱਥੇ ਮੌਜੂਦ ਨੇ। ਤਾਂ ਅਸੀਂ ਜਿਹੜੀਆਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਇੰਡੋਸ TV ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਾਂ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਨੇ ਕਿ ਸਿਆਸਤ ਦੇ ਵਿੱਚ ਅਸੀਂ ਕਬੱਡੀ 60 ਸਾਲ ਖੇਡੀ ਹੈ, ਜਿਹੜੀ ਕਿ ਸਿਆਸਤ ਦੀ ਕਬੱਡੀ ਆ ਉਹ 60 ਸਾਲ ਖੇਡੀ ਹੈ। ਜਦੋਂ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਹੋਇਆ ਕਿ ਬਾਦਲ ਸਾਹਿਬ ਤੁਸੀਂ ਵੀ ਕਦੇ ਕੋਈ ਕਬੱਡੀ ਜਾਂ ਰੇਡਾਂ ਪਾਈਆਂ ਨੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ 60 ਸਾਲ ਸਿਆਸਤ ਦੀ ਕਬੱਡੀ ਖੇਡੀ ਆ। ਤਾਂ ਬੜੀਆਂ ਜਿਹੜੀਆਂ ਕਿ ਲੰਮੀਆਂ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਜੁੜੀਆਂ ਹੋਈਆਂ ਨੇ। ਉਹਨਾਂ ਦੇ ਵਰਕਰ ਅਕਸਰ ਦੱਸਦੇ ਨੇ, ਕਈ ਵਰਕਰ ਇਹ ਵੀ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਸਾਨੂੰ ਕੋਈ ਚਿੰਤਾ ਨਹੀਂ ਸੀ, ਪਰ ਅੱਜ ਕਾਫੀ ਜਿਹੜੀ ਕਿ ਚਿੰਤਾ ਗਈ ਉਹ ਸਤਾ ਰਹੀ ਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੰਡੋਸ TV ਤੋਂ। ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਨੇ, ਲੀਡਰ ਪਹੁੰਚੇ ਨੇ। ਤਾਂ ਇਹ तमाम ਉਹ ਤਸਵੀਰਾਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਗ੍ਰਹਿ ਯਾਨੀ ਕਿ ਬਾਦਲ ਪਿੰਡ ਬਾਦਲ ਵਿਖੇ ਲਿਆਂਦਾ ਜਾਊਗਾ। ਉਹਨਾਂ ਦੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਵਕਤ। ਤਾਂ ਇਹ ਘਰ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਜਿਹੜੀ ਕਿ ਸੰਬੰਧਿਤ ਇੱਕ ਵੱਡੀ ਖਬਰ ਕੱਲ੍ਹ ਰਾਤ ਤੋਂ ਚੱਲ ਰਹੀ ਆ, ਦੇਰ ਰਾਤ ਤੋਂ, ਤਾਂ ਉਸ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰ ਰਹੇ ਹਾਂ। ਤਾਂ ਅਸੀਂ ਤੁਹਾਨੂੰ ਪਿੰਡ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਵਿੱਚ ਖੜ੍ਹੇ ਹਾਂ, ਤਾਂ ਉਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਤਾਂ ਜੇਕਰ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵੇਰ ਤੋਂ ਚੱਲੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ, ਉਹਨਾਂ ਦੇ ਵੱਲੋਂ ਐਂਬੂਲੈਂਸ ਨੂੰ ਚਲਾਇਆ ਜਾ ਰਿਹਾ ਸੀ। ਤਾਂ ਸਾਈਡ 'ਤੇ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਸੀ ਅਤੇ ਮ੍ਰਿਤਕ ਦੇਹ ਉਸੇ ਐਂਬੂਲੈਂਸ ਦੇ ਵਿੱਚ ਸੀ। ਤਾਂ ਉਹ ਐਂਬੂਲੈਂਸ ਦੀ ਜੇਕਰ ਗੱਲ ਕਰੀਏ ਤਾਂ ਹੁਣ ਇਸ ਵਕਤ ਪਿੰਡ ਬਾਦਲ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਚੁੱਕੀ ਹੈ। ਤਾਂ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ 'ਤੇ ਰੱਖੀ ਨੇ। ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ, ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ 'ਤੇ ਰੱਖਿਆ ਜਾਣਾ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਰਾਤ ਦੇ ਲਈ ਇਸ ਸਥਾਨ ਦੇ ਉੱਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਰੱਖਿਆ ਜਾਣਾ ਉਹਨਾਂ ਦੇ ਗ੍ਰਹਿ ਵਿਖੇ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੌਮ ਦੇ ਅਕਾਲੀ ਦਲ ਦੇ ਲਈ ਉਹ ਸ਼ਖਸੀਅਤ ਸਨ ਜਿਹੜੇ ਕਿ ਹਮੇਸ਼ਾ ਹੀ ਅਕਾਲੀ ਦਲ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ। ਅਤੇ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਅਸੀਂ ਤੁਹਾਨੂੰ ਥੋੜ੍ਹੀ ਜਿਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਿਸਟਰੀ ਵੀ ਸੁਣਾਵਾਂਗੇ। ਅਸੀਂ ਤੁਹਾਨੂੰ ਥੋੜ੍ਹੀ ਜਿਹੀ ਪ੍ਰਕਾਸ਼ ਸਿੰਘ ਬਾਦਲ ਦੀ ਹਿਸਟਰੀ ਵੀ ਸੁਣਾਵਾਂਗੇ ਕਿ ਕਿੱਥੋਂ ਚੱਲੇ, ਕਿਵੇਂ ਅੱਗੇ ਵਧੇ, ਕਿਵੇਂ ਚੱਲਦੇ ਰਹੇ। ਤਾਂ ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕੁਝ ਕੁ ਜਿਹੜੀਆਂ ਕਿ ਉਹਨਾਂ ਦੀਆਂ ਯਾਦਾਂ ਨੇ, ਉਹਨਾਂ ਨੂੰ ਚਾਹੁਣ ਵਾਲੇ ਜਿਹੜੇ ਕਿ ਅੱਜ ਵੀ ਕਾਫੀ ਭਾਵੁਕ ਹੁੰਦੇ ਨਜ਼ਰ ਆਏ। ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਪ੍ਰਕਾਸ਼ ਸਿੰਘ ਬਾਦਲ ਨੂੰ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਰੱਖਿਆ ਗਿਆ। ਤਾਂ ਅੰਤਮ ਜਿਹੜੀ ਕਿ ਸਾਹ ਸੀਗੇ ਉਹਨਾਂ ਨੇ ਫੋਰਟਿਸ ਹਸਪੀਟਲ ਦੇ ਵਿੱਚ ਲਏ ਨੇ। ਤਾਂ 95 ਸਾਲ ਦੀ ਉਮਰ ਭੋਗ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਜੇਕਰ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਪਿੰਡ ਬਠਿੰਡਾ ਜ਼ਿਲ੍ਹਾ ਦੇ ਪਿੰਡ ਅਬਲੂ ਖੁਰਾਣਾ ਵਿਖੇ 8 ਦਸੰਬਰ 1927 ਨੂੰ ਹੋਇਆ ਸੀ। ਅਤੇ ਉਹਨਾਂ ਦੀ ਮਾਤਾ ਦਾ ਨਾਂ
ਸੁੰਦਰੀ ਕੌਰ ਸੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਕਿ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਕਿ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ। ਜੇਕਰ ਅਸੀਂ ਇੱਥੇ ਗੱਲ ਕਰੀ ਤਾਂ ਸਵੇਰ ਤੋਂ ਲੈ ਕੇ ਇੱਥੇ ਬੰਟੀ ਰਮਾਣਾ ਜੀ, ਸਨੀ ਢਿੱਲੋਂ, ਡਿੰਪੀ ਢਿੱਲੋਂ ਤੇ ਉਸ ਦੇ ਨਾਲ ਹੀ ਦਲਜੀਤ ਚੀਮਾ, ਡਾਕਟਰ ਦਲਜੀਤ ਚੀਮਾ, ਤੇ ਜੇਕਰ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਰੋਜੀ ਬਰਕੰਦੀ, ਤਾਂ ਉਸ ਦੇ ਨਾਲ ਤਮਾਮ ਜਿਹੜੇ ਕਿ ਏਰੀਏ ਇਲਾਕੇ ਦੇ ਜਿਹੜੇ ਕਿ ਲੀਡਰ ਸੀ ਉਹ ਵੀ ਇੱਥੇ ਪਹੁੰਚੇ ਨੇ। ਤਾਂ ਹੁਣ ਜੇਕਰ ਗੱਲ ਕਰਦੇ ਹਾਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵੇਰ ਤੋਂ ਚੱਲੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਉਹਨਾਂ ਦੇ ਵੱਲੋਂ ਐਂਬੂਲੈਂਸ ਨੂੰ ਚਲਾਇਆ ਜਾ ਰਿਹਾ ਸੀ। ਤਾਂ ਸਾਈਡ ਤੇ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਸੀ ਤੇ ਮ੍ਰਿਤਕ ਦੇਹ ਉਸੇ ਐਂਬੂਲੈਂਸ ਦੇ ਵਿੱਚ ਸੀ। ਤਾਂ ਉਹ ਐਂਬੂਲੈਂਸ ਦੀ ਜੇਕਰ ਗੱਲ ਕਰੀਏ ਤਾਂ ਹੁਣ ਇਸ ਵਕਤ ਪਿੰਡ ਬਾਦਲ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਚੁੱਕੀ ਹੈ। ਤਾਂ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ ਤੇ ਰੱਖੀ ਨੇ। ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ, ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ ਤੇ ਰੱਖਿਆ ਜਾਣਾ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਰਾਤ ਦੇ ਲਈ ਇਸ ਸਥਾਨ ਦੇ ਉੱਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਰੱਖਿਆ ਜਾਣਾ ਉਹਨਾਂ ਦੇ ਗ੍ਰਹਿ ਵਿਖੇ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੌਮ ਦੇ ਅਕਾਲੀ ਦਲ ਦੇ ਲਈ ਉਹ ਸ਼ਖਸੀਅਤ ਸਨ ਜਿਹੜੇ ਕਿ ਹਮੇਸ਼ਾ ਹੀ ਅਕਾਲੀ ਦਲ ਦੇ ਨਾਲ ਮੋਢਾ ਜੋੜ ਕੇ ਖੜੇ ਰਹੇ। ਤੇ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਅਸੀਂ ਤੁਹਾਨੂੰ ਥੋੜ੍ਹੀ ਜਿਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਿਸਟਰੀ ਵੀ ਸੁਣਾਵਾਂਗੇ। ਅਸੀਂ ਤੁਹਾਨੂੰ ਥੋੜ੍ਹੀ ਜਿਹੀ ਪ੍ਰਕਾਸ਼ ਸਿੰਘ ਬਾਦਲ ਦੀ ਹਿਸਟਰੀ ਵੀ ਸੁਣਾਵਾਂਗੇ ਕਿ ਕਿੱਥੋਂ ਚੱਲੇ, ਕਿਵੇਂ ਅੱਗੇ ਵਧੇ, ਕਿਵੇਂ ਚੱਲਦੇ ਰਹੇ। ਤਾਂ ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੁਝ ਕੁ ਜਿਹੜੀਆਂ ਕਿ ਉਹਨਾਂ ਦੀਆਂ ਯਾਦਾਂ ਨੇ, ਉਹਨਾਂ ਨੂੰ ਚਾਹੁਣ ਵਾਲੇ ਜਿਹੜੇ ਕਿ ਅੱਜ ਵੀ ਕਾਫੀ ਭਾਵੁਕ ਹੁੰਦੇ ਨਜ਼ਰ ਆਏ। ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਪ੍ਰਕਾਸ਼ ਸਿੰਘ ਬਾਦਲ ਨੂੰ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਰੱਖਿਆ ਗਿਆ। ਤਾਂ ਅੰਤਮ ਜਿਹੜੀ ਕਿ ਸਾਹ ਸੀਗੇ ਉਹਨਾਂ ਨੇ ਫੋਰਟਿਸ ਹਸਪੀਟਲ ਦੇ ਵਿੱਚ ਲਏ ਨੇ। ਤਾਂ 95 ਸਾਲ ਦੀ ਉਮਰ ਭੋਗ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਜੇਕਰ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਪਿੰਡ ਬਠਿੰਡਾ ਜ਼ਿਲ੍ਹਾ ਦੇ ਪਿੰਡ ਅਬਲੂ ਖਰਾਣਾ ਵਿਖੇ 8 ਦਸੰਬਰ 1927 ਨੂੰ ਹੋਇਆ ਸੀ ਤੇ ਉਹਨਾਂ ਦੀ ਮਾਤਾ ਦਾ ਨਾਂ ਸੁੰਦਰੀ ਕੌਰ ਸੀ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਕਿ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਕਿ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ। ਜੇਕਰ ਅਸੀਂ ਇੱਥੇ ਗੱਲ ਕਰੀ ਤਾਂ ਸਵੇਰ ਤੋਂ ਲੈ ਕੇ ਇੱਥੇ ਬੰਟੀ ਰਮਾਣਾ ਜੀ, ਸਨੀ ਢਿੱਲੋਂ, ਡਿੰਪੀ ਢਿੱਲੋਂ ਤੇ ਉਸ ਦੇ ਨਾਲ ਹੀ ਦਲਜੀਤ ਚੀਮਾ, ਡਾਕਟਰ ਦਲਜੀਤ ਚੀਮਾ, ਤੇ ਜੇਕਰ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਰੋਜੀ ਬਰਕੰਦੀ, ਤਾਂ ਉਸ ਦੇ ਨਾਲ ਤਮਾਮ ਜਿਹੜੇ ਕਿ ਏਰੀਏ ਇਲਾਕੇ ਦੇ ਜਿਹੜੇ ਕਿ ਲੀਡਰ ਸੀ ਉਹ ਵੀ ਇੱਥੇ ਪਹੁੰਚੇ ਨੇ। ਤਾਂ ਹੁਣ ਜੇਕਰ ਗੱਲ ਕਰਦੇ ਹਾਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਤਾਂ ਅਸੀਂ ਤੁਹਾਨੂੰ ਪਿੰਡ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਵਿੱਚ ਖੜੇ ਹਾਂ। ਤਾਂ ਉਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਤਾਂ ਜੇਕਰ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵੇਰ ਤੋਂ ਚੱਲੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਉਹਨਾਂ ਦੇ ਵੱਲੋਂ ਐਂਬੂਲੈਂਸ ਨੂੰ ਚਲਾਇਆ ਜਾ ਰਿਹਾ ਸੀ। ਤਾਂ ਸਾਈਡ ਤੇ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਸੀ ਤੇ ਮ੍ਰਿਤਕ ਦੇਹ ਉਸੇ ਐਂਬੂਲੈਂਸ ਦੇ ਵਿੱਚ ਸੀ। ਤਾਂ ਉਹ ਐਂਬੂਲੈਂਸ ਦੀ ਜੇਕਰ ਗੱਲ ਕਰੀਏ ਤਾਂ ਹੁਣ ਇਸ ਵਕਤ ਪਿੰਡ ਬਾਦਲ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਚੁੱਕੀ ਹੈ। ਤਾਂ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ ਤੇ ਰੱਖੀ ਨੇ। ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ, ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ ਤੇ ਰੱਖਿਆ ਜਾਣਾ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਅੱਜ
ਰਾਤ ਦੇ ਲਈ ਇਸ ਸਥਾਨ ਦੇ ਉੱਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਰੱਖਿਆ ਜਾਣਾ ਉਹਨਾਂ ਦੇ ਗ੍ਰਹਿ ਵਿਖੇ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੌਮ ਦੇ ਅਕਾਲੀ ਦਲ ਦੇ ਲਈ ਉਹ ਸ਼ਖਸੀਅਤ ਸਨ ਜਿਹੜੇ ਕਿ ਹਮੇਸ਼ਾ ਹੀ ਅਕਾਲੀ ਦਲ ਦੇ ਨਾਲ ਮੋਢਾ ਜੋੜ ਕੇ ਖੜੇ ਰਹੇ। ਤੇ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਅਸੀਂ ਤੁਹਾਨੂੰ ਥੋੜ੍ਹੀ ਜਿਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਿਸਟਰੀ ਵੀ ਸੁਣਾਵਾਂਗੇ। ਅਸੀਂ ਤੁਹਾਨੂੰ ਥੋੜ੍ਹੀ ਜਿਹੀ ਪ੍ਰਕਾਸ਼ ਸਿੰਘ ਬਾਦਲ ਦੀ ਹਿਸਟਰੀ ਵੀ ਸੁਣਾਵਾਂਗੇ ਕਿ ਕਿੱਥੋਂ ਚੱਲੇ, ਕਿਵੇਂ ਅੱਗੇ ਵਧੇ, ਕਿਵੇਂ ਚੱਲਦੇ ਰਹੇ। ਤਾਂ ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੁਝ ਕੁ ਜਿਹੜੀਆਂ ਕਿ ਉਹਨਾਂ ਦੀਆਂ ਯਾਦਾਂ ਨੇ, ਉਹਨਾਂ ਨੂੰ ਚਾਹੁਣ ਵਾਲੇ ਜਿਹੜੇ ਕਿ ਅੱਜ ਵੀ ਕਾਫੀ ਭਾਵੁਕ ਹੁੰਦੇ ਨਜ਼ਰ ਆਏ। ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਪ੍ਰਕਾਸ਼ ਸਿੰਘ ਬਾਦਲ ਨੂੰ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਰੱਖਿਆ ਗਿਆ। ਤਾਂ ਅੰਤਮ ਜਿਹੜੀ ਕਿ ਸਾਹ ਸੀਗੇ ਉਹਨਾਂ ਨੇ ਫੋਰਟਿਸ ਹਸਪੀਟਲ ਦੇ ਵਿੱਚ ਲਏ ਨੇ। ਤਾਂ 95 ਸਾਲ ਦੀ ਉਮਰ ਭੋਗ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਜੇਕਰ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਪਿੰਡ ਬਠਿੰਡਾ ਜ਼ਿਲ੍ਹਾ ਦੇ ਪਿੰਡ ਅਬਲੂ ਖੁਰਾਣਾ ਵਿਖੇ 8 ਦਸੰਬਰ 1927 ਨੂੰ ਹੋਇਆ ਸੀ। ਤੇ ਉਹਨਾਂ ਦੀ ਮਾਤਾ ਦਾ ਨਾਂ ਸੁੰਦਰੀ ਕੌਰ ਸੀ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਕਿ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਕਿ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ। ਜੇਕਰ ਅਸੀਂ ਇੱਥੇ ਗੱਲ ਕਰੀ ਤਾਂ ਸਵੇਰ ਤੋਂ ਲੈ ਕੇ ਇੱਥੇ ਬੰਟੀ ਰਮਾਣਾ ਜੀ, ਸਨੀ ਢਿੱਲੋਂ, ਡਿੰਪੀ ਢਿੱਲੋਂ ਤੇ ਉਸ ਦੇ ਨਾਲ ਹੀ ਦਲਜੀਤ ਚੀਮਾ, ਡਾਕਟਰ ਦਲਜੀਤ ਚੀਮਾ। ਤੇ ਜੇਕਰ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਰੋਜੀ ਬਰਕੰਦੀ, ਤਾਂ ਉਸ ਦੇ ਨਾਲ ਤਮਾਮ ਜਿਹੜੇ ਕਿ ਏਰੀਏ ਇਲਾਕੇ ਦੇ ਜਿਹੜੇ ਕਿ ਲੀਡਰ ਸੀ ਉਹ ਵੀ ਇੱਥੇ ਪਹੁੰਚੇ ਨੇ। ਤਾਂ ਹੁਣ ਜੇਕਰ ਗੱਲ ਕਰਦੇ ਹਾਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਉਹਨਾਂ ਦੇ ਪਿੰਡ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਵਿੱਚ ਖੜੇ ਆ। ਤਾਂ ਉਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਤਾਂ ਜੇਕਰ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵੇਰ ਤੋਂ ਚੱਲੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ। ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ, ਉਹਨਾਂ ਦੇ ਵੱਲੋਂ ਐਂਬੂਲੈਂਸ ਨੂੰ ਚਲਾਇਆ ਜਾ ਰਿਹਾ ਸੀ। ਤਾਂ ਸਾਈਡ 'ਤੇ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਸੀ ਤੇ ਮ੍ਰਿਤਕ ਦੇਹ ਉਸੇ ਐਂਬੂਲੈਂਸ ਦੇ ਵਿੱਚ ਸੀ। ਤਾਂ ਉਹ ਐਂਬੂਲੈਂਸ ਦੀ ਜੇਕਰ ਗੱਲ ਕਰੀਏ ਤਾਂ ਹੁਣ ਇਸ ਵਕਤ ਪਿੰਡ ਬਾਦਲ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਚੁੱਕੀ ਹੈ। ਤਾਂ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ 'ਤੇ ਰੱਖੀ ਨੇ। ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ, ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਸਥਾਨ। ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ 'ਤੇ ਰੱਖਿਆ ਜਾਣਾ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਰਾਤ ਦੇ ਲਈ ਇਸ ਸਥਾਨ ਦੇ ਉੱਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਰੱਖਿਆ ਜਾਣਾ ਉਹਨਾਂ ਦੇ ਗ੍ਰਹਿ ਵਿਖੇ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੌਮ ਦੇ ਅਕਾਲੀ ਦਲ ਦੇ ਲਈ ਉਹ ਸ਼ਖਸੀਅਤ ਸਨ ਜਿਹੜੇ ਕਿ ਹਮੇਸ਼ਾ ਹੀ ਅਕਾਲੀ ਦਲ ਦੇ ਨਾਲ ਮੋਢਾ ਜੋੜ ਕੇ ਖੜੇ ਰਹੇ। ਤੇ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਅਸੀਂ ਤੁਹਾਨੂੰ ਥੋੜ੍ਹੀ ਜਿਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਿਸਟਰੀ ਵੀ ਸੁਣਾਵਾਂਗੇ। ਅਸੀਂ ਤੁਹਾਨੂੰ ਥੋੜ੍ਹੀ ਜਿਹੀ ਪ੍ਰਕਾਸ਼ ਸਿੰਘ ਬਾਦਲ ਦੀ ਹਿਸਟਰੀ ਵੀ ਸੁਣਾਵਾਂਗੇ ਕਿ ਕਿੱਥੋਂ ਚੱਲੇ, ਕਿਵੇਂ ਅੱਗੇ ਵਧੇ, ਕਿਵੇਂ ਚੱਲਦੇ ਰਹੇ। ਤਾਂ ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੁਝ ਕੁ ਜਿਹੜੀਆਂ ਕਿ ਉਹਨਾਂ ਦੀਆਂ ਯਾਦਾਂ ਨੇ, ਉਹਨਾਂ ਨੂੰ ਚਾਹੁਣ ਵਾਲੇ ਜਿਹੜੇ ਕਿ ਅੱਜ ਵੀ ਕਾਫੀ ਭਾਵੁਕ ਹੁੰਦੇ ਨਜ਼ਰ ਆਏ। ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਪ੍ਰਕਾਸ਼ ਸਿੰਘ ਬਾਦਲ ਨੂੰ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਰੱਖਿਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਸਾਹ ਸੀਗੇ ਉਹਨਾਂ ਨੇ, ਸ਼੍ਰੀ ਨਰਿੰਦਰ ਮੋਦੀ ਜੀ, ਉਹ ਵੀ ਪਹੁੰਚਦੇ ਨੇ ਅੱਜ। ਅੰਤਮ ਜਿਹੜੀ ਕਿ ਵਿਦਾਇਗੀ ਦੇ ਕੇ ਜਾਂਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ। ਤਾਂ ਉਸ ਦੇ ਨਾਲ ਹੀ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਿ ਚੰਡੀਗੜ੍ਹ ਤੋਂ ਕੱਲ੍ਹ ਦੇਰ ਰਾਤ ਤੋਂ ਨਾਲ ਸਨ, ਤਾਂ ਉਹ ਵੀ ਅੱਜ ਖੁਦ ਐਂਬੂਲੈਂਸ ਚਲਾ ਕੇ ਲਿਆਏ ਨੇ। ਤੇ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਵੇਰ ਤੋਂ ਸਾਂਝੀਆਂ ਕਰ ਰਹੇ ਸੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦਾ ਜਿਹੜਾ ਕਿ ਦੁੱਖ ਆ ਉਸ ਨੂੰ ਬਣਾਉਣ ਦੇ ਲਈ ਪੂਰੇ ਇਲਾਕਾ ਨਿਵਾਸੀ, ਪੂਰੇ ਅਕਾਲੀ ਦਲ ਦੇ ਵਰਕਰ, ਪੂਰੇ ਅਕਾਲੀ ਦਲ ਦੀ ਪਾਰਟੀ ਜਿਹੜੀ ਕਿ ਉਹ ਪਹੁੰਚੀ ਆ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਾਰਾ ਕੁਛ। ਤਾਂ ਉਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਬਹੁਤ ਪਹਿਲਾਂ ਇੱਥੇ ਪਹੁੰਚ ਗਏ ਸੀ। ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੀਆਂ ਯਾਦਾਂ ਨੇ ਉਹ ਹਮੇਸ਼ਾ ਸਾਡੇ ਨਾਲ ਤਾਜ਼ੀਆਂ ਰਹਿਣਗੀਆਂ ਤੇ ਅਸੀਂ ਹਮੇਸ਼ਾ ਹੀ ਜਿਹੜੀਆਂ ਕਿ ਯਾਦਾਂ ਗੀਆਂ ਉਹ ਤਾਜ਼ੀਆਂ ਕਰਦੇ ਰਹਾਂਗੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਭ ਕੁਝ ਜੋ ਕਿ ਸਾਂਝਾ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਮ੍ਰਿਤਕ ਦੇਹ ਜਿਹੜੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਸ ਜਗ੍ਹਾ 'ਤੇ ਰੱਖੀ ਜਾਣੀ ਆ। ਸੁਖਬੀਰ ਤਾਂ ਅਸੀਂ ਜੇਕਰ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਬਾਦਲ, ਸਰਦਾਰ ਮਨਪ੍ਰੀਤ ਸਿੰਘ ਬਾਦਲ ਬੇਸ਼ੱਕ ਪਾਰਟੀ ਤੌਰ 'ਤੇ ਵੱਖੋ ਵੱਖਰੇ ਸਨ, ਪਰ ਦੂਸਰੇ ਪਾਸੇ ਜੇਕਰ ਪਰਿਵਾਰਕ ਰਿਸ਼ਤੇ ਦੀ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਬਾਦਲ ਜਾਂਦੇ ਨਜ਼ਰ ਆ ਰਹੇ ਨੇ।
ਤੁਸੀਂ ਦੇਖ ਸਕਦੇ ਹੋ ਮੂੰਹਾਂ ਤੋਂ ਹੀ ਪਤਾ ਲੱਗਦਾ ਕਿ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਇੱਕ ਪਰਿਵਾਰ ਨੂੰ, ਯਾਨੀ ਕਿ ਇੱਕ ਸਿਆਸਤਦਾਨ ਦੇ ਜੇਕਰ ਸਫ਼ਰ ਦੀ ਗੱਲ ਕਰੀਏ ਤਾਂ ਲਗਾਤਾਰ 5 ਵਾਰ ਮੁੱਖ ਮੰਤਰੀ ਰਹਿਣ ਵਾਲੇ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ। 95 ਸਾਲ ਦੀ ਉਮਰ ਭੋਗਣ ਤੋਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਇੱਕ ਯੁੱਗ ਦਾ ਜਿਹੜਾ ਕਿ ਅੰਤ ਹੋ ਗਿਆ। ਤੇ ਕੱਲ੍ਹ ਦੀਆਂ ਜੋ ਖਬਰਾਂ ਨੇ ਇਹੋ ਹੀ ਚੱਲ ਰਹੀਆਂ ਨੇ। ਅਸੀਂ ਤੁਹਾਡੇ ਸਾਹਮਣੇ ਜਿਹੜੀਆਂ ਕਿ ਅੱਜ ਵੀ ਇਹ ਖਬਰ ਆ ਇੱਕ ਨਜ਼ਰੀਏ ਤੋਂ ਪੇਸ਼ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਇਹ ਖਬਰਾਂ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। ਤਾਂ ਸਵੇਰ ਤੋਂ ਹੀ ਪਿੰਡ ਬਾਦਲ ਤੋਂ ਜਿਹੜੀਆਂ ਕਿ ਤਸਵੀਰਾਂ ਸੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਹੁਣ ਵੀ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਇਹ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਪਿੰਡ ਬਾਦਲ ਦੀਆਂ ਤਸਵੀਰਾਂ ਨੇ, ਗ੍ਰਹਿ ਉਹਨਾਂ ਦੇ ਗ੍ਰਹਿ ਦੀਆਂ ਤਸਵੀਰਾਂ ਨੇ। ਤੁਸੀਂ ਦੇਖ ਸਕਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਦੇਖਣ ਦੇ ਲਈ ਲੋਕ ਜਿਹੜੇ ਕਿ ਉਹ ਪਹੁੰਚੇ ਨੇ, ਉਹ ਪਹੁੰਚੇ ਹੋਏ ਨੇ। ਤਾਂ ਲੋਕ ਜਿਹੜੇ ਕਿ ਅੰਤਮ ਜਿਹੜਾ ਕਿ ਉਹਨਾਂ ਨੂੰ ਵਿਦਾਇਗੀ ਦੇਣ ਦੇ ਲਈ ਪਹੁੰਚੇ ਹੋਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜਿਹੜਾ ਕਿ ਇੱਕ ਸਾਹਮਣੇ ਦਿਖਾ ਰਹੇ ਹਾਂ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਚੱਲ ਕੇ ਜਿਹੜੀਆਂ ਤਸਵੀਰਾਂ ਨੇ ਉਹ ਦਿਖਾਈਆਂ ਜਾਣ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਬਾਦਲ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੌਮ ਦੇ ਅਕਾਲੀ ਦਲ ਦੇ ਲਈ ਉਹ ਸ਼ਖਸੀਅਤ ਸਨ ਜਿਹੜੇ ਕਿ ਹਮੇਸ਼ਾ ਹੀ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ। ਤੇ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਅਸੀਂ ਤੁਹਾਨੂੰ ਥੋੜ੍ਹੀ ਜਿਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਿਸਟਰੀ ਵੀ ਸੁਣਾਵਾਂਗੇ। ਅਸੀਂ ਤੁਹਾਨੂੰ ਥੋੜ੍ਹੀ ਜਿਹੀ ਪ੍ਰਕਾਸ਼ ਸਿੰਘ ਬਾਦਲ ਦੀ ਹਿਸਟਰੀ ਵੀ ਸੁਣਾਵਾਂਗੇ ਕਿ ਕਿੱਥੋਂ ਚੱਲੇ, ਕਿਵੇਂ ਅੱਗੇ ਵਧੇ, ਕਿਵੇਂ ਚੱਲਦੇ ਰਹੇ। ਤਾਂ ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕੁਝ ਕੁ ਜਿਹੜੀਆਂ ਕਿ ਉਹਨਾਂ ਦੀਆਂ ਯਾਦਾਂ ਨੇ, ਉਹਨਾਂ ਨੂੰ ਚਾਹੁਣ ਵਾਲੇ ਜਿਹੜੇ ਕਿ ਅੱਜ ਵੀ ਕਾਫੀ ਭਾਵੁਕ ਹੁੰਦੇ ਨਜ਼ਰ ਆਏ। ਤਾਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਪ੍ਰਕਾਸ਼ ਸਿੰਘ ਬਾਦਲ ਨੂੰ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਰੱਖਿਆ ਗਿਆ। ਤਾਂ ਅੰਤਮ ਜਿਹੜੀ ਕਿ ਸਾਹ ਸੀਗੇ ਉਹਨਾਂ ਨੇ ਫੋਰਟਿਸ ਹਸਪੀਟਲ ਦੇ ਵਿੱਚ ਲਏ ਨੇ। ਤਾਂ 95 ਸਾਲ ਦੀ ਉਮਰ ਭੋਗ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਜੇਕਰ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਪਿੰਡ ਬਠਿੰਡਾ ਜ਼ਿਲ੍ਹਾ ਦੇ ਪਿੰਡ ਅਬਲੂ ਖੁਰਾਣਾ ਵਿਖੇ 8 ਦਸੰਬਰ 1927 ਨੂੰ ਹੋਇਆ ਸੀ। ਤੇ ਉਹਨਾਂ ਦੀ ਮਾਤਾ ਦਾ ਨਾਂ ਸੁੰਦਰੀ ਕੌਰ ਸੀ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਕਿ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਕਿ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ। ਜੇਕਰ ਅਸੀਂ ਇੱਥੇ ਗੱਲ ਕਰੀ ਤਾਂ ਸਵੇਰ ਤੋਂ ਲੈ ਕੇ ਇੱਥੇ ਬੰਟੀ ਰਮਾਣਾ ਸਵੇਰ ਤੋਂ ਸਾਂਝੀਆਂ ਕਰ ਰਹੇ ਸੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦਾ ਜਿਹੜਾ ਕਿ ਦੁੱਖ ਆ ਉਸ ਨੂੰ ਬਣਾਉਣ ਦੇ ਲਈ ਪੂਰੇ ਇਲਾਕਾ ਨਿਵਾਸੀ, ਪੂਰੇ ਅਕਾਲੀ ਦਲ ਦੇ ਵਰਕਰ, ਪੂਰੇ ਅਕਾਲੀ ਦਲ ਦੀ ਪਾਰਟੀ ਜਿਹੜੀ ਕਿ ਉਹ ਪਹੁੰਚੀ ਆ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਾਰਾ ਕੁਛ। ਤਾਂ ਉਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਬਹੁਤ ਪਹਿਲਾਂ ਇੱਥੇ ਪਹੁੰਚ ਗਏ ਸੀ। ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੀਆਂ ਯਾਦਾਂ ਨੇ ਉਹ ਹਮੇਸ਼ਾ ਸਾਡੇ ਨਾਲ ਤਾਜ਼ੀਆਂ ਰਹਿਣਗੀਆਂ ਤੇ ਅਸੀਂ ਹਮੇਸ਼ਾ ਹੀ ਜਿਹੜੀਆਂ ਕਿ ਯਾਦਾਂ ਗੀਆਂ ਉਹ ਤਾਜ਼ੀਆਂ ਕਰਦੇ ਰਹਾਂਗੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਭ ਕੁਛ ਜੋ ਕਿ ਸਾਂਝਾ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਮ੍ਰਿਤਕ ਦੇਹ ਜਿਹੜੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਸ ਜਗ੍ਹਾ ਤੇ ਰੱਖੀ ਜਾਣੀ ਆ। ਸੁਖਵੀਰ ਤਾਂ ਅਸੀਂ ਜੇਕਰ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਬਾਦਲ, ਸਰਦਾਰ ਮਨਪ੍ਰੀਤ ਸਿੰਘ ਬਾਦਲ ਬੇਸ਼ੱਕ ਪਾਰਟੀ ਤੌਰ ਤੇ ਵੱਖੋ ਵੱਖਰੇ ਸਨ, ਪਰ ਦੂਸਰੇ ਪਾਸੇ ਜੇਕਰ ਪਰਿਵਾਰਕ ਰਿਸ਼ਤੇ ਦੀ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਬਾਦਲ ਜਾਂਦੇ ਨਜ਼ਰ ਆ ਰਹੇ ਨੇ। ਤੁਸੀਂ ਦੇਖ ਸਕਦੇ ਹੋ ਮੂੰਹਾਂ ਤੋਂ ਹੀ ਪਤਾ ਲੱਗਦਾ ਕਿ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਇੱਕ ਪਰਿਵਾਰ ਨੂੰ, ਯਾਨੀ ਕਿ ਇੱਕ ਨਹੀਂ ਸਿਆਸਤ ਦਾ ਕਾਫੀ ਵੱਡੀ ਤਾਦਾਦ ਦੇ ਵਿੱਚ, ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਮਾਮ ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ। ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ। ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ
ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਘਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇਹ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਬਾਤ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ 'ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਉਹ ਤਸਵੀਰਾਂ ਇਹੋ ਹੀ ਨੇ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ, ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਅਕਾਲੀ ਜੋ ਵੀ ਅਕਾਲੀ ਲੀਡਰ ਮਿਲਣਗੇ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ, ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਮਾਮ ਅਕਾਲੀ ਵਰਕਰਾਂ ਦੇ ਵਿੱਚ, ਅਕਾਲੀ ਲੀਡਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ ਉਹ ਪਾਈ ਜਾ ਰਹੀ ਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਤਾਂ ਉਹਨਾਂ ਦੇ ਜ਼ਰੀਏ ਤਮਾਮ ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ ਜਿਹੜੇ ਵਰਕਰ ਇੱਥੇ ਅਕਾਲੀ ਦਲ ਦੇ ਮੁੱਢ ਸਿਆਸਤਦਾਨ, ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਆਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਪਲਾਂ ਦੇ ਲਈ ਦੇਖਣ ਆਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਦਾ ਦੁੱਖ ਵੀ ਤੇ ਉਹਨਾਂ ਦਾ ਦਰਦ ਵੀ, ਜੋ ਤੁਸੀਂ ਦੇਖ ਸਕਦੇ ਹੋ। ਹਮੇਸ਼ਾ ਹੀ ਅਸੀਂ ਤੁਹਾਡੇ ਨਾਲ ਜਿਹੜਾ ਕਿ ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਖਬਰ ਆ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ। ਤਾਂ ਇੱਧਰ ਸੁਖੀ ਇੱਕ ਵਾਰ ਇਹ ਤਸਵੀਰ ਲੰਬੀ ਨਜ਼ਰ ਦੇ ਨਾਲ ਦਿਖਾ ਦਿੱਤੀ ਜਾਵੇ, ਕਿਉਂਕਿ ਇੱਧਰਲੇ ਪਾਸਿਓਂ ਐਂਬੂਲੈਂਸ ਆਉਂਦੀ ਆ। ਐਂਬੂਲੈਂਸ ਦੇ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਇਲਾਕਾ ਨਿਵਾਸੀ ਆਉਂਦੇ ਨੇ। ਤਾਂ ਇਲਾਕਾ ਨਿਵਾਸੀਆਂ ਦੇ ਨਾਲ ਤਮਾਮ ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਉਂਦੀ ਆ। ਉਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੁੰਦੇ ਨੇ, ਬਿਕਰਮਜੀਤ ਸਿੰਘ ਮਜੀਠੀਆ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਸਿਕੰਦਰ ਸਿੰਘ ਮਲੂਕਾ ਹੁੰਦੇ ਨੇ, ਡਾਕਟਰ ਦਲਜੀਤ ਸਿੰਘ ਚੀਮਾ ਹੁੰਦੇ ਨੇ, ਬੰਟੀ ਰਮਾਣਾ ਹੁੰਦੇ ਨੇ। ਤਾਂ ਤਮਾਮ ਜਿਹੜੇ ਕਿ ਅਕਾਲੀ ਲੀਡਰ ਨੇ ਉਹ ਪਹੁੰਚਦੇ ਨੇ। ਤਾਂ ਉਸ ਦੇ ਅਕਾਲੀ ਲੀਡਰਾਂ ਦੇ ਨਾਲ ਜੇਕਰ ਗੱਲ ਕਰੀਏ ਤਾਂ ਅਕਾਲੀ ਵਰਕਰ ਵੀ ਪਹੁੰਚਦੇ ਨੇ। ਪਰ ਉੱਥੇ ਜੇਕਰ ਗੱਲ ਕਰਦੇ ਅਸੀਂ ਤੁਹਾਨੂੰ ਤਾਂ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵੀ ਲੈ ਕੇ ਪਹੁੰਚਦੇ ਨੇ। ਨਾ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਲੋਕਲ, ਬੇਸ਼ੱਕ ਉਹ ਲੋਕਲ ਲੈਵਲ ਦਾ ਲੀਡਰ ਹੋਵੇ, ਬੇਸ਼ੱਕ ਉਹ ਕੋਈ ਵੱਡਾ ਆਗੂ ਹੋਵੇ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਲੀਡਰ ਹੋਵੇ, ਤਾਂ ਉਹ ਸਭ ਇੱਥੇ ਪਹੁੰਚਦੇ ਨੇ। ਸਭ ਇੱਥੇ ਅੰਤਮ ਜਿਹੜੇ ਕਿ ਪਲ ਨੇ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਨੇ। ਤਾਂ ਉਸ ਤੋਂ ਬਾਅਦ ਲੋਕ ਦਰਸ਼ਨ ਕਰਦੇ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਤੁਹਾਨੂੰ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਸਾਡੀ ਕੈਮਰੇ ਦੀ ਅੱਖ ਜਿੱਥੋਂ ਤੱਕ ਤੁਹਾਨੂੰ ਦਿਖਾ ਰਹੀ ਆ ਤਾਂ ਇਹ ਲੋਕ ਨੇ ਜਿਹੜੇ ਇੱਧਰ ਨੂੰ ਚੱਲਦੇ ਨਜ਼ਰ ਆ ਰਹੇ ਨੇ। ਤਾਂ ਦੂਸਰੇ ਪਾਸਿਓਂ ਜੇਕਰ ਗੱਲ ਕਰੀਏ, ਦੂਸਰੇ ਪਾਸਿਓਂ ਆਉਂਦੇ ਨੇ, ਦਰਸ਼ਨ ਕਰਦੇ ਨੇ, ਤਾਂ ਇੱਧਰ ਦੀ ਚੱਲਦੇ ਨਜ਼ਰ ਆਉਂਦੇ ਨੇ। ਕਿਉਂਕਿ ਕੱਲ੍ਹ ਦਾ ਜੋ ਸਮਾਂ ਗਾ, ਕੱਲ੍ਹ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ, ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 1 ਵਜੇ ਜਿਹੜਾ ਕਿ ਅੰਤਮ ਰਸਮਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ ਤੇ ਸੰਸਕਾਰ ਆ ਜਿਹੜਾ ਕਿ ਉਹ ਹੋਣਾ ਗਾ। ਉਸ ਤੋਂ ਬਾਅਦ ਜਿਹੜਾ ਕਿ ਭੋਗ ਦਾ ਸਮਾਂ ਜਿਹੜਾ ਕਿ ਕੱਲ੍ਹ ਨੂੰ ਐਲਾਨਿਆ ਜਾਣਾ ਗਾ। ਕੱਲ੍ਹ ਨੂੰ
ਜੇਕਰ ਕੱਲ੍ਹ ਦੀ ਗੱਲ ਕਰੀਏ, ਭਲਕੇ ਦੀ ਗੱਲ ਕਰੀਏ, ਤਾਂ ਕੱਲ੍ਹ ਦੀ ਇਹ ਵੀ ਗੱਲ ਆ ਰਹੀ ਹੈ ਕਿ ਸਰਦਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਵੀ ਇਸ ਜਗ੍ਹਾ 'ਤੇ ਪਹੁੰਚਣਗੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣਗੇ ਅਤੇ ਅੰਤਮ ਜਿਹੜੀਆਂ ਕਿ ਰਸਮਾਂ ਦੇ ਵਿੱਚ ਸ਼ਾਮਲ ਹੋਣਗੇ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਨੂੰ ਨੇੜੇ ਤੋਂ ਚੱਲ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਤਸਵੀਰਾਂ ਦਿਖਾਈਆਂ ਜਾਣ, ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਇਆ ਜਾਵੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ ਉਸ ਨੂੰ ਰੱਖਿਆ ਗਿਆ। ਉਸ ਦੀਆਂ ਜੋ ਤਸਵੀਰਾਂ ਨੇ ਉਹ ਰੱਖੀਆਂ ਗਈਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤਸਵੀਰਾਂ ਨਜ਼ਦੀਕ ਤੋਂ ਦਿਖਾ ਸਕੀਏ। ਤਾਂ ਤੁਸੀਂ ਜੁੜੇ ਹੋ ਵਿੰਡੋਜ਼ ਟੀਵੀ ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਜੋ ਕੁਝ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ, ਮ੍ਰਿਤਕ ਦੇਹ ਆ, ਉਹਨਾਂ ਨੂੰ ਇੱਥੇ ਰੱਖਿਆ ਗਿਆ ਅਤੇ ਕੱਲ੍ਹ ਨੂੰ ਜੋ ਕਿ ਇਹਨਾਂ ਦਾ ਅੰਤਮ ਰਸਮਾਂ ਦੇ ਨਾਲ ਸੰਸਕਾਰ ਹੋਣਾ ਅਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਇਸ ਜਗ੍ਹਾ 'ਤੇ ਪਹੁੰਚੇ ਹੋਏ ਨੇ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਜਿੱਥੇ ਕਿ ਉਹਨਾਂ ਨੂੰ ਰੱਖਿਆ ਗਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਦੀ ਜੋ ਕੁਝ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ। ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚਾਹੁਣ ਵਾਲੇ, ਉਹਨਾਂ ਨੂੰ ਮਿਲਣ ਵਾਲੇ ਸੀ ਜਿਹੜੇ ਕਿ ਪਹੁੰਚੇ ਨੇ, ਉਹਨਾਂ ਦੀ ਅੰਤਮ ਜਿਹੜੀ ਕਿ ਵਿਦਾਇਗੀ ਆ ਉਸ ਨੂੰ ਦੇਖਦੇ ਹੋਏ ਅੰਤਮ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ ਕੱਲ੍ਹ ਨੂੰ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਜੋ ਸਾਂਝੀਆਂ ਹੋ ਰਹੀਆਂ ਨੇ ਵਿੰਡੋਜ਼ ਟੀਵੀ ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਜੋ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ
ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ ਤੇ ਰੱਖੀ ਨੇ। ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ, ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ ਤੇ ਰੱਖਿਆ ਜਾਣਾ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਰਾਤ ਦੇ ਲਈ ਇਸ ਸਥਾਨ ਦੇ ਉੱਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਰੱਖਿਆ ਜਾਣਾ, ਉਹਨਾਂ ਦੇ ਗ੍ਰਹਿ ਵਿਖੇ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੌਮ ਦੇ ਅਕਾਲੀ ਦਲ ਦੇ ਲਈ ਉਹ ਸ਼ਖਸੀਅਤ ਸਨ ਜਿਹੜੇ ਕਿ ਹਮੇਸ਼ਾ ਹੀ ਅਕਾਲੀ ਦਲ ਦੇ ਨਾਲ ਮੋਢਾ ਜੋੜ ਕੇ ਖੜੇ ਰਹੇ। ਅਤੇ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ, ਅਸੀਂ ਤੁਹਾਨੂੰ ਥੋੜ੍ਹੀ ਜਿਹੀ ਸਰਦਾਰ ਪ੍ਰਕਾਸ਼ ਸਿੰਘ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਮਾਮ ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ। ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਖਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇਹ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਬਾਚ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ 'ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਉਹ ਤਸਵੀਰਾਂ ਇਹੋ ਹੀ ਨੇ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ, ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਜੋ ਵੀ ਅਕਾਲੀ ਲੀਡਰ ਮਿਲਣਗੇ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਅਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ, ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਮਾਮ ਅਕਾਲੀ ਵਰਕਰਾਂ ਦੇ ਵਿੱਚ, ਅਕਾਲੀ ਲੀਡਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ ਉਹ ਪਾਈ ਜਾ ਰਹੀ ਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਤਾਂ ਉਹਨਾਂ ਦੇ ਜ਼ਰੀਏ ਤਮਾਮ ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ ਜਿਹੜੇ ਤਾਂ ਮ੍ਰਿਤਕ ਦੇਹ ਜਿਹੜੀ ਕਿ ਅੰਦਰ ਲਿਜਾਈ ਜਾ ਰਹੀ ਆ। ਤੁਸੀਂ ਦੇਖ ਸਕਦੇ ਹੋ ਅੰਤਮ ਜਿਹੜੀਆਂ ਕਿ ਦਰਸ਼ਨਾਂ ਦੇ ਲਈ ਰੱਖੀ ਗਈ ਸੀ ਮ੍ਰਿਤਕ ਦੇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਤਾਂ ਉਹ ਅੰਦਰ ਲਿਜਾਇਆ ਰਹੇ ਨੇ। ਤਾਂ ਇਸ ਵਕਤ ਦੀਆਂ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜੋ ਸਾਂਝਾ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜੋ ਮ੍ਰਿਤਕ ਦੇਹ ਆ ਉਸ ਨੂੰ ਅੰਦਰ ਲਿਜਾਇਆ ਜਾ ਰਿਹਾ, ਅੰਦਰ ਰੱਖਿਆ ਜਾ ਰਿਹਾ। ਤਾਂ ਜਿਹੜੇ ਕਿ ਦਰਸ਼ਨਾਂ ਦੇ ਲਈ ਰੱਖੀ ਗਈ ਸੀ, ਲੋਕ ਪਹੁੰਚੇ ਸਨ, ਲੋਕਾਂ ਨੂੰ ਦਰਸ਼ਨ ਕਰਵਾਏ ਗਏ। ਅੰਤਮ ਜਿਹੜੇ ਕਿ ਪਲ ਸਨ ਉਹਨਾਂ ਦੇ ਜਿਹੜੇ ਕਿ ਦਰਸ਼ਨ ਕਰਵਾਏ ਗਏ। ਤਾਂ ਉਸ ਤੋਂ ਬਾਅਦ ਜਿਹੜੀ ਕਿ ਮ੍ਰਿਤਕ ਦੇਹ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਉਹ ਅੰਦਰ ਰੱਖੀ ਗਈ ਆ। ਤਾਂ ਜੇਕਰ ਗੱਲ ਕਰੀਏ ਅਸੀਂ ਸਵੇਰ ਤੋਂ ਲੈ ਕੇ ਫਿਰ
ਤਾਂ ਸਵੇਰ ਤੋਂ ਲੈ ਕੇ ਜਿਹੜਾ ਕਿ ਉਹਨਾਂ ਦਾ ਅਸੀਂ ਤੁਹਾਨੂੰ ਦਿਖਾ ਰਹੇ ਸਾਂ ਪਿੰਡ। ਤਾਂ ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਤਸਵੀਰਾਂ ਦੇ ਜ਼ਰੀਏ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਇੱਥੇ ਪਹੁੰਚੇ ਸਨ। ਤਾਂ ਉਹਨਾਂ ਦੇ ਵੱਲੋਂ ਜਿਹੜਾ ਕਿ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਅੰਤਮ ਜਿਹੜੇ ਕਿ ਦਰਸ਼ਨ ਨੇ ਅੰਤਮ ਪਲਾਂ ਦੇ ਉਹ ਕੀਤੇ ਗਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਇਸ ਵਕਤ ਦੀਆਂ ਤਸਵੀਰਾਂ ਸੀ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ। ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਕਿ ਮ੍ਰਿਤਕ ਦੇ ਆ ਉਸ ਨੂੰ ਅੰਦਰ ਲਿਜਾਇਆ ਗਿਆ, ਅੰਦਰ ਰੱਖਿਆ ਗਿਆ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਕੱਲ੍ਹ ਨੂੰ ਜੋ ਕਿ ਅੰਤਮ ਰਸਮਾਂ ਨੇ ਉਹ ਕੀਤੀਆਂ ਜਾਣੀਆਂ ਨੇ। ਅੰਤਮ ਰਸਮਾਂ ਨੇ ਜਿਹੜੀਆਂ ਕਿ ਉਹ 1 ਵਜੇ ਦੇ ਕਰੀਬ ਜਿਹੜੀਆਂ ਕਿ ਕੀਤੀਆਂ ਜਾਣੀਆਂ ਨੇ। ਇਸ ਵਕਤ ਦੀਆਂ ਤਸਵੀਰਾਂ ਸੀ ਜੋ ਅਸੀਂ ਪਿੰਡ ਬਾਦਲ ਤੋਂ ਦਿਖਾ ਰਹੇ ਸਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਜਿਹੜੀ ਕਿ ਕਵਰੇਜ ਆ ਪਿੰਡ ਬਾਦਲ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਮਾਮ ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ। ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ। ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਘਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਬਾਤ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ 'ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਉਹ ਤਸਵੀਰਾਂ ਇਹੋ ਹੀ ਨੇ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਜੋ ਵੀ ਅਕਾਲੀ ਲੀਡਰ ਮਿਲਣਗੇ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। तमाम अकाली वर्करां दे विच, अकाली लीडरां दे विच जिहड़ी कि सोग दी लहर आ वो पाई जा रही आ। ਤਾਂ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਤਾਂ ਉਹਨਾਂ ਦੇ ਜ਼ਰੀਏ तमाम ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ ਜਿਹੜੇ ਵਰਕਰ ਇੱਥੇ ਅਕਾਲੀ ਦਲ ਦੇ ਮੁੱਢ ਸਿਆਸਤਦਾਨ, ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ सरदार प्रकाश सिंह बादल नूं श्रद्धांजलि देण आए ने। सरदार प्रकाश सिंह बादल नूं आखिरी पलां दे लई देखण आए ने। तां तस्वीरां दे जरिए असीं तुहाडे नाल साझा कर रहे हां उन्हां दा दुख भी ते उन्हां दा दर्द भी, जो तुसीं देख सकदे हो हमेशा ही असीं तुहाडे नाल जिहड़ा कि हर एक तरह की जिहड़ी कि खबर आ तुहाडे तक पहुँचदी करदे हां। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ। ਤਾਂ ਇੱਧਰ
ਸੁਖੀ ਇੱਕ ਵਾਰ ਇਹ ਤਸਵੀਰ ਲੰਬੀ ਨਜ਼ਰ ਦੇ ਨਾਲ ਦਿਖਾ ਦਿੱਤੀ ਜਾਵੇ, ਕਿਉਂਕਿ ਇੱਧਰਲੇ ਪਾਸਿਓਂ ਐਂਬੂਲੈਂਸ ਆਉਂਦੀ ਆ, ਐਂਬੂਲੈਂਸ ਦੇ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਇਲਾਕਾ ਨਿਵਾਸੀ ਆਉਂਦੇ ਨੇ, ਤਾਂ ਇਲਾਕਾ ਨਿਵਾਸੀਆਂ ਦੇ ਨਾਲ ਤਮਾਮ ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਉਂਦੀ ਆ, ਉਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੁੰਦੇ ਨੇ, ਬਿਕਰਮਜੀਤ ਸਿੰਘ ਮਜੀਠੀਆ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਸਿਕੰਦਰ ਸਿੰਘ ਮਲੂਕਾ ਹੁੰਦੇ ਨੇ, ਡਾਕਟਰ ਦਲਜੀਤ ਸਿੰਘ ਚੀਮਾ ਹੁੰਦੇ ਨੇ, ਬੰਟੀ ਰਮਾਣਾ ਹੁੰਦੇ ਨੇ, ਤਾਂ ਤਮਾਮ ਜਿਹੜੇ ਕਿ ਅਕਾਲੀ ਲੀਡਰ ਨੇ ਉਹ ਪਹੁੰਚਦੇ ਨੇ। ਤਾਂ ਉਸ ਦੇ ਅਕਾਲੀ ਲੀਡਰਾਂ ਦੇ ਨਾਲ ਜੇਕਰ ਗੱਲ ਕਰੀਏ ਤਾਂ ਇਹ ਅਕਾਲੀ ਵਰਕਰ ਵੀ ਪਹੁੰਚਦੇ ਨੇ, ਪਰ ਉੱਥੇ ਹੀ ਜੇਕਰ ਗੱਲ ਕਰਦੇ ਅਸੀਂ ਤੁਹਾਨੂੰ ਤਾਂ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵੀ ਲੈ ਕੇ ਪਹੁੰਚਦੇ ਨੇ। ਨਾ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ। ਲੋਕਲ, ਬੇਸ਼ੱਕ ਉਹ ਲੋਕਲ ਲੈਵਲ ਦਾ ਲੀਡਰ ਹੋਵੇ, ਬੇਸ਼ੱਕ ਉਹ ਕੋਈ ਵੱਡਾ ਆਗੂ ਹੋਵੇ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਲੀਡਰ ਹੋਵੇ, ਤਾਂ ਉਹ ਸਭ ਇੱਥੇ ਪਹੁੰਚਦੇ ਨੇ। ਸਭ ਇੱਥੇ ਅੰਤਮ ਜਿਹੜੇ ਕਿ ਪਲ ਨੇ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਨੇ। ਤਾਂ ਉਸ ਤੋਂ ਬਾਅਦ ਲੋਕ ਦਰਸ਼ਨ ਕਰਦੇ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ, ਤੁਹਾਨੂੰ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਸਾਡੀ ਕੈਮਰੇ ਦੀ ਅੱਖ ਜਿੱਥੋਂ ਤੱਕ ਤੁਹਾਨੂੰ ਦਿਖਾ ਰਹੀ ਆ, ਤਾਂ ਇਹ ਲੋਕ ਨੇ ਜਿਹੜੇ ਇੱਧਰ ਨੂੰ ਚੱਲਦੇ ਨਜ਼ਰ ਆ ਰਹੇ ਨੇ। ਤਾਂ ਦੂਸਰੇ ਪਾਸਿਓਂ ਜੇਕਰ ਗੱਲ ਕਰੀਏ, ਦੂਸਰੇ ਪਾਸਿਓਂ ਆਉਂਦੇ ਨੇ, ਦਰਸ਼ਨ ਕਰਦੇ ਨੇ, ਤਾਂ ਇੱਧਰ ਦੀ ਚੱਲਦੇ ਨਜ਼ਰ ਆਉਂਦੇ ਨੇ। ਕਿਉਂਕਿ ਕੱਲ੍ਹ ਦਾ ਜੋ ਸਮਾਂ ਗਾ, ਕੱਲ੍ਹ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ, ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 1 ਵਜੇ ਜਿਹੜਾ ਕਿ ਅੰਤਮ ਰਸਮਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ, ਅਤੇ ਸੰਸਕਾਰ ਆ ਜਿਹੜਾ ਕਿ ਉਹ ਹੋਣਾ ਗਾ। ਉਸ ਤੋਂ ਬਾਅਦ ਜਿਹੜਾ ਕਿ ਭੋਗ ਦਾ ਸਮਾਂ ਜਿਹੜਾ ਕਿ ਕੱਲ੍ਹ ਨੂੰ ਐਲਾਨਿਆ ਜਾਣਾ ਗਾ। ਕੱਲ੍ਹ ਨੂੰ ਜੇਕਰ ਕੱਲ੍ਹ ਦੀ ਗੱਲ ਕਰੀਏ, ਭਲਕੇ ਦੀ ਗੱਲ ਕਰੀਏ, ਤਾਂ ਕੱਲ੍ਹ ਦੀ ਇਹ ਵੀ ਗੱਲ ਆ ਰਹੀ ਹੈ ਕਿ ਸਰਦਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਵੀ ਇਸ ਜਗ੍ਹਾ 'ਤੇ ਪਹੁੰਚਣਗੇ, ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣਗੇ, ਅਤੇ ਅੰਤਮ ਜਿਹੜੀਆਂ ਕਿ ਰਸਮਾਂ ਦੇ ਵਿੱਚ ਸ਼ਾਮਲ ਹੋਣਗੇ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਨੂੰ ਨੇੜੇ ਤੋਂ ਚੱਲ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਤਸਵੀਰਾਂ ਦਿਖਾਈਆਂ ਜਾਣ, ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਇਆ ਜਾਵੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ ਉਸ ਨੂੰ ਰੱਖਿਆ ਗਿਆ। ਉਸ ਦੀਆਂ ਜੋ ਤਸਵੀਰਾਂ ਨੇ ਉਹ ਰੱਖੀਆਂ ਗਈਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤਸਵੀਰਾਂ ਨਜ਼ਦੀਕ ਤੋਂ ਦਿਖਾ ਸਕੀਏ। ਤਾਂ ਤੁਸੀਂ ਜੁੜੇ ਹਾਂ ਵਿੰਡੋਜ਼ TV ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਜੋ ਕੁਝ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ, ਮ੍ਰਿਤਕ ਦੇਹ ਆ, ਉਹਨਾਂ ਨੂੰ ਇੱਥੇ ਰੱਖਿਆ ਗਿਆ। ਅਤੇ ਕੱਲ੍ਹ ਨੂੰ ਜੋ ਕਿ ਇਹਨਾਂ ਦਾ ਅੰਤਮ ਰਸਮਾਂ ਦੇ ਨਾਲ ਸੰਸਕਾਰ ਹੋਣਾ, ਅਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਇਸ ਜਗ੍ਹਾ 'ਤੇ ਪਹੁੰਚੇ ਹੋਏ ਨੇ।
ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇ, ਜਿੱਥੇ ਕਿ ਉਹਨਾਂ ਨੂੰ ਰੱਖਿਆ ਗਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਦੀ ਜੋ ਕੁਝ ਸਾਂਝਾ ਕਰ ਰਹੇ ਹਾਂ ਉਹ ਤੁਸੀਂ ਦੇਖ ਸਕਦੇ ਹੋ। ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਚਾਹੁਣ ਵਾਲੇ, ਉਹਨਾਂ ਨੂੰ ਮਿਲਣ ਵਾਲੇ ਸੀ ਜਿਹੜੇ ਕਿ ਪਹੁੰਚੇ ਨੇ, ਉਹਨਾਂ ਦੀ ਅੰਤਮ ਜਿਹੜੀ ਕਿ ਵਿਦਾਇਗੀ ਆ ਉਸ ਨੂੰ ਦੇਖਦੇ ਹੋਏ ਅੰਤਮ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ ਕੱਲ੍ਹ ਨੂੰ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਜੋ ਸਾਂਝੀਆਂ ਹੋ ਰਹੀਆਂ ਨੇ ਇੰਡੋਜ਼ TV ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਜੋ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇ ਆ ਇਸ ਜਗ੍ਹਾ 'ਤੇ ਰੱਖੀ ਨੇ, ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ। ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ 'ਤੇ ਰੱਖਿਆ ਜਾਣਾ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਮਾਮ ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ। ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਖਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਬਾਚ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ 'ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਉਹ ਤਸਵੀਰਾਂ ਇਹੋ ਹੀ ਨੇ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਅਕਾਲੀ ਜੋ ਵੀ ਅਕਾਲੀ ਲੀਡਰ ਮਿਲਣਗੇ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਅਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ, ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। तमाम अकाली वर्करां दे विच अकाली लीडरां दे विच जिहड़ी कि सोग दी लहर आ वो पाई जा रही आ। तां इत्थे असीं
ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਤਾਂ ਉਹਨਾਂ ਦੇ ਜ਼ਰੀਏ ਤਮਾਮ ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ ਜਿਹੜੇ ਵਰਕਰ ਇੱਥੇ ਅਕਾਲੀ ਦਲ ਦੇ ਮੁੱਢ ਸਿਆਸਤਦਾਨ, ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਆਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਪਲਾਂ ਦੇ ਲਈ ਦੇਖਣ ਆਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਦਾ ਦੁੱਖ ਵੀ ਤੇ ਉਹਨਾਂ ਦਾ ਦਰਦ ਵੀ, ਜੋ ਤੁਸੀਂ ਦੇਖ ਸਕਦੇ ਹੋ। ਹਮੇਸ਼ਾ ਹੀ ਅਸੀਂ ਤੁਹਾਡੇ ਨਾਲ ਜਿਹੜਾ ਕਿ ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਖਬਰ ਆ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ। ਤਾਂ ਇੱਧਰ ਸੁਖੀ ਇੱਕ ਵਾਰ ਇਹ ਤਸਵੀਰ ਲੰਬੀ ਨਜ਼ਰ ਦੇ ਨਾਲ ਦਿਖਾ ਦਿੱਤੀ ਜਾਵੇ, ਕਿਉਂਕਿ ਇੱਧਰਲੇ ਪਾਸਿਓਂ ਐਂਬੂਲੈਂਸ ਆਉਂਦੀ ਆ। ਐਂਬੂਲੈਂਸ ਦੇ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਇਲਾਕਾ ਨਿਵਾਸੀ ਆਉਂਦੇ ਨੇ। ਤਾਂ ਇਲਾਕਾ ਨਿਵਾਸੀਆਂ ਦੇ ਨਾਲ ਤਮਾਮ ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਉਂਦੀ ਆ। ਉਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੁੰਦੇ ਨੇ, ਬਿਕਰਮਜੀਤ ਸਿੰਘ ਮਜੀਠੀਆ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਸਿਕੰਦਰ ਸਿੰਘ ਮਲੂਕਾ ਹੁੰਦੇ ਨੇ, ਡਾਕਟਰ ਦਲਜੀਤ ਸਿੰਘ ਚੀਮਾ ਹੁੰਦੇ ਨੇ, ਬੰਟੀ ਰਮਾਣਾ ਹੁੰਦੇ ਨੇ। ਤਾਂ ਤਮਾਮ ਜਿਹੜੇ ਕਿ ਅਕਾਲੀ ਲੀਡਰ ਨੇ ਉਹ ਪਹੁੰਚਦੇ ਨੇ। ਤਾਂ ਉਸ ਦੇ ਅਕਾਲੀ ਲੀਡਰਾਂ ਦੇ ਨਾਲ ਜੇਕਰ ਗੱਲ ਕਰੀਏ ਤਾਂ ਅਕਾਲੀ ਵਰਕਰ ਵੀ ਪਹੁੰਚਦੇ ਨੇ। ਪਰ ਉੱਥੇ ਹੀ ਜੇਕਰ ਗੱਲ ਕਰਦੇ ਸੀ ਤੁਹਾਨੂੰ ਤਾਂ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵੀ ਲੈ ਕੇ ਪਹੁੰਚਦੇ ਨੇ। ਨਾ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ, ਲੋਕਲ, ਬੇਸ਼ੱਕ ਉਹ ਲੋਕਲ ਲੈਵਲ ਦਾ ਲੀਡਰ ਹੋਵੇ, ਬੇਸ਼ੱਕ ਉਹ ਕੋਈ ਵੱਡਾ ਆਗੂ ਹੋਵੇ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਲੀਡਰ ਹੋਵੇ, ਤਾਂ ਉਹ ਸਭ ਇੱਥੇ ਪਹੁੰਚਦੇ ਨੇ। ਸਭ ਇੱਥੇ ਅੰਤਮ ਜਿਹੜੇ ਕਿ ਪਲ ਨੇ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਨੇ। ਤਾਂ ਉਸ ਤੋਂ ਬਾਅਦ ਲੋਕ ਦਰਸ਼ਨ ਕਰਦੇ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਤੁਹਾਨੂੰ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਸਾਡੀ ਕੈਮਰੇ ਦੀ ਅੱਖ ਜਿੱਥੋਂ ਤੱਕ ਤੁਹਾਨੂੰ ਦਿਖਾ ਰਹੀ ਆ ਤਾਂ ਇਹ ਲੋਕ ਨੇ ਜਿਹੜੇ ਇੱਧਰ ਨੂੰ ਚੱਲਦੇ ਨਜ਼ਰ ਆ ਰਹੇ ਨੇ। ਤਾਂ ਦੂਸਰੇ ਪਾਸਿਓਂ ਜੇਕਰ ਗੱਲ ਕਰੀਏ, ਦੂਸਰੇ ਪਾਸਿਓਂ ਆਉਂਦੇ ਨੇ, ਦਰਸ਼ਨ ਕਰਦੇ ਨੇ, ਤਾਂ ਇੱਧਰ ਦੀ ਚੱਲਦੇ ਨਜ਼ਰ ਆਉਂਦੇ ਨੇ। ਕਿਉਂਕਿ ਕੱਲ੍ਹ ਦਾ ਜੋ ਸਮਾਂ ਗਾ, ਕੱਲ੍ਹ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ, ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 1 ਵਜੇ ਜਿਹੜਾ ਕਿ ਅੰਤਮ ਰਸਮਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ ਅਤੇ ਸੰਸਕਾਰ ਆ ਜਿਹੜਾ ਕਿ ਉਹ ਹੋਣਾ ਗਾ। ਉਸ ਤੋਂ ਬਾਅਦ ਜਿਹੜਾ ਕਿ ਭੋਗ ਦਾ ਸਮਾਂ ਜਿਹੜਾ ਕਿ ਕੱਲ੍ਹ ਨੂੰ ਐਲਾਨਿਆ ਜਾਣਾ ਗਾ। ਕੱਲ੍ਹ ਨੂੰ ਜੇਕਰ ਕੱਲ੍ਹ ਦੀ ਗੱਲ ਕਰੀਏ, ਭਲਕੇ ਦੀ ਗੱਲ ਕਰੀਏ, ਤਾਂ ਕੱਲ੍ਹ ਦੀ ਇਹ ਵੀ ਗੱਲ ਆ ਰਹੀ ਹੈ ਕਿ ਸਰਦਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਵੀ ਇਸ ਜਗ੍ਹਾ 'ਤੇ ਪਹੁੰਚਣਗੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣਗੇ ਅਤੇ ਅੰਤਮ ਜਿਹੜੀਆਂ ਕਿ ਰਸਮਾਂ ਦੇ ਵਿੱਚ ਸ਼ਾਮਲ ਹੋਣਗੇ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਨੂੰ ਨੇੜੇ ਤੋਂ ਚੱਲ ਕੇ ਦਿਖਾਵਾਂਗੇ, ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਤਸਵੀਰਾਂ ਦਿਖਾਈਆਂ ਜਾਣ। ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਇਆ ਜਾਵੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ ਉਸ ਨੂੰ ਰੱਖਿਆ ਗਿਆ। ਉਸ ਦੀਆਂ ਜੋ ਤਸਵੀਰਾਂ ਨੇ ਉਹ ਰੱਖੀਆਂ ਗਈਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤਸਵੀਰਾਂ ਨਜ਼ਦੀਕ ਤੋਂ ਦਿਖਾ ਸਕੀਏ। ਤਾਂ ਤੁਸੀਂ ਜੁੜੇ ਹੋ ਵਿੰਡੋਜ਼ TV ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਜੋ ਕੁਝ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ, ਮ੍ਰਿਤਕ ਦੇਹ ਆ, ਉਹਨਾਂ ਨੂੰ ਇੱਥੇ ਰੱਖਿਆ ਗਿਆ। ਅਤੇ ਕੱਲ੍ਹ ਨੂੰ ਜੋ ਕਿ ਇਹਨਾਂ ਦਾ ਅੰਤਮ ਰਸਮਾਂ ਦੇ ਨਾਲ ਸੰਸਕਾਰ ਹੋਣਾ ਅਤੇ ਉਸ ਤੋਂ ਬਾਅਦ ਜਿਹੜਾ ਕਿ
ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਜਿੱਥੇ ਕਿ ਉਹਨਾਂ ਨੂੰ ਰੱਖਿਆ ਗਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਦੀ ਜੋ ਕੁਝ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ। ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚਾਹੁਣ ਵਾਲੇ, ਉਹਨਾਂ ਨੂੰ ਮਿਲਣ ਵਾਲੇ ਸੀ ਜਿਹੜੇ ਕਿ ਪਹੁੰਚੇ ਨੇ, ਉਹਨਾਂ ਦੀ ਅੰਤਮ ਜਿਹੜੀ ਕਿ ਵਿਦਾਇਗੀ ਆ ਉਸ ਨੂੰ ਦੇਖਦੇ ਹੋਏ ਅੰਤਮ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ ਕੱਲ੍ਹ ਨੂੰ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਜੋ ਸਾਂਝੀਆਂ ਹੋ ਰਹੀਆਂ ਨੇ ਇੰਡੋਜ਼ TV ਆਸਟ੍ਰੇਲੀਆ ਤੋਂ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਜੋ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ ਤੇ ਰੱਖੀ ਨੇ, ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ। ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ ਤੇ ਰੱਖਿਆ ਜਾਣਾ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਮਾਮ ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ। ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਖਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇਹ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਵਾਚ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ 'ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਉਹ ਤਸਵੀਰਾਂ ਇਹੋ ਹੀ ਨੇ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਹੈਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਅਕਾਲੀ ਜੋ ਵੀ ਅਕਾਲੀ ਲੀਡਰ ਮਿਲਣਗੇ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਅਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ
ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ, ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। तमाम अकाली वर्करां दे विच, अकाली लीडरां दे विच जिहड़ी कि सोग दी लहर आ वो पाई जा रही आ। ਤਾਂ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਤਾਂ ਉਹਨਾਂ ਦੇ ਜ਼ਰੀਏ तमाम ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ ਜਿਹੜੇ ਵਰਕਰ ਇੱਥੇ ਅਕਾਲੀ ਦਲ ਦੇ ਮੁੱਢ ਸਿਆਸਤਦਾਨ, ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਆਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਪਲਾਂ ਦੇ ਲਈ ਦੇਖਣ ਆਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਦਾ ਦੁੱਖ ਵੀ ਤੇ ਉਹਨਾਂ ਦਾ ਦਰਦ ਵੀ, ਜੋ ਤੁਸੀਂ ਦੇਖ ਸਕਦੇ ਹੋ। ਹਮੇਸ਼ਾ ਹੀ ਅਸੀਂ ਤੁਹਾਡੇ ਨਾਲ ਜਿਹੜਾ ਕਿ ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਖਬਰ ਆ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ। ਤਾਂ ਇੱਧਰ ਸੁਖੀ ਇੱਕ ਵਾਰ ਤਸਵੀਰ ਲੰਬੀ ਨਜ਼ਰ ਦੇ ਨਾਲ ਦਿਖਾ ਦਿੱਤੀ ਜਾਵੇ, ਕਿਉਂਕਿ ਇੱਧਰਲੇ ਪਾਸਿਓਂ ਐਂਬੂਲੈਂਸ ਆਉਂਦੀ ਆ। ਐਂਬੂਲੈਂਸ ਦੇ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਇਲਾਕਾ ਨਿਵਾਸੀ ਆਉਂਦੇ ਨੇ। ਤਾਂ ਇਲਾਕਾ ਨਿਵਾਸੀਆਂ ਦੇ ਨਾਲ तमाम ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਉਂਦੀ ਆ। ਉਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੁੰਦੇ ਨੇ, ਬਿਕਰਮਜੀਤ ਸਿੰਘ ਮਜੀਠੀਆ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਸਿਕੰਦਰ ਸਿੰਘ ਮਲੂਕਾ ਹੁੰਦੇ ਨੇ, ਡਾਕਟਰ ਦਲਜੀਤ ਸਿੰਘ ਚੀਮਾ ਹੁੰਦੇ ਨੇ, ਬੰਟੀ ਰਮਾਣਾ ਹੁੰਦੇ ਨੇ। ਤਾਂ तमाम ਜਿਹੜੇ ਕਿ ਅਕਾਲੀ ਲੀਡਰ ਨੇ ਉਹ ਪਹੁੰਚਦੇ ਨੇ। ਤਾਂ ਉਸ ਦੇ ਅਕਾਲੀ ਲੀਡਰਾਂ ਦੇ ਨਾਲ ਜੇਕਰ ਗੱਲ ਕਰੀਏ ਤਾਂ ਅਕਾਲੀ ਵਰਕਰ ਵੀ ਪਹੁੰਚਦੇ ਨੇ। ਪਰ ਉੱਥੇ ਹੀ ਜੇਕਰ ਗੱਲ ਕਰਦੇ ਅਸੀਂ ਤੁਹਾਨੂੰ ਤਾਂ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵੀ ਲੈ ਕੇ ਪਹੁੰਚਦੇ ਨੇ। ਨਾ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਲੋਕਲ, ਬੇਸ਼ੱਕ ਉਹ ਲੋਕਲ ਲੈਵਲ ਦਾ ਲੀਡਰ ਹੋਵੇ, ਬੇਸ਼ੱਕ ਉਹ ਕੋਈ ਵੱਡਾ ਆਗੂ ਹੋਵੇ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਲੀਡਰ ਹੋਵੇ, ਤਾਂ ਉਹ ਸਭ ਇੱਥੇ ਪਹੁੰਚਦੇ ਨੇ। ਸਭ ਇੱਥੇ ਅੰਤਮ ਜਿਹੜੇ ਕਿ ਪਲ ਨੇ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਨੇ। ਤਾਂ ਉਸ ਤੋਂ ਬਾਅਦ ਲੋਕ ਦਰਸ਼ਨ ਕਰਦੇ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਤੁਹਾਨੂੰ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਸਾਡੀ ਕੈਮਰੇ ਦੀ ਅੱਖ ਜਿੱਥੋਂ ਤੱਕ ਤੁਹਾਨੂੰ ਦਿਖਾ ਰਹੀ ਆ ਤਾਂ ਇਹ ਲੋਕ ਨੇ ਜਿਹੜੇ ਇੱਧਰ ਨੂੰ ਚੱਲਦੇ ਨਜ਼ਰ ਆ ਰਹੇ ਨੇ। ਤਾਂ ਦੂਸਰੇ ਪਾਸਿਓਂ ਜੇਕਰ ਗੱਲ ਕਰੀਏ, ਦੂਸਰੇ ਪਾਸਿਓਂ ਆਉਂਦੇ ਨੇ, ਦਰਸ਼ਨ ਕਰਦੇ ਨੇ, ਤਾਂ ਇੱਧਰ ਦੀ ਚੱਲਦੇ ਨਜ਼ਰ ਆਉਂਦੇ ਨੇ। ਕਿਉਂਕਿ ਕੱਲ੍ਹ ਦਾ ਜੋ ਸਮਾਂ ਗਾ, ਕੱਲ੍ਹ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ, ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 1 ਵਜੇ ਜਿਹੜਾ ਕਿ ਅੰਤਮ ਰਸਮਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ ਤੇ ਸੰਸਕਾਰ ਆ ਜਿਹੜਾ ਕਿ ਉਹ ਹੋਣਾ ਗਾ। ਉਸ ਤੋਂ ਬਾਅਦ ਜਿਹੜਾ ਕਿ ਭੋਗ ਦਾ ਸਮਾਂ ਜਿਹੜਾ ਕਿ ਕੱਲ੍ਹ ਨੂੰ ਐਲਾਨਿਆ ਜਾਣਾ ਗਾ। ਕੱਲ੍ਹ ਨੂੰ ਜੇਕਰ ਕੱਲ੍ਹ ਦੀ ਗੱਲ ਕਰੀਏ, ਭਲਕੇ ਦੀ ਗੱਲ ਕਰੀਏ, ਤਾਂ ਕੱਲ੍ਹ ਦੀ ਇਹ ਵੀ ਗੱਲ ਆ ਰਹੀ ਹੈ ਕਿ ਸਰਦਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਵੀ ਇਸ ਜਗ੍ਹਾ 'ਤੇ ਪਹੁੰਚਣਗੇ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣਗੇ ਤੇ ਅੰਤਮ ਜਿਹੜੀਆਂ ਕਿ ਰਸਮਾਂ ਦੇ ਵਿੱਚ ਸ਼ਾਮਲ ਹੋਣਗੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਨੂੰ ਨੇੜੇ ਤੋਂ ਚੱਲ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਤਸਵੀਰਾਂ ਦਿਖਾਈਆਂ ਜਾਣ। ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਇਆ ਜਾਵੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ ਉਸ ਨੂੰ ਰੱਖਿਆ ਗਿਆ। ਉਸ ਦੀਆਂ ਜੋ ਤਸਵੀਰਾਂ ਨੇ ਉਹ ਰੱਖੀਆਂ ਗਈਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤਸਵੀਰਾਂ ਨਜ਼ਦੀਕ ਤੋਂ ਦਿਖਾ ਸਕੀਏ। ਤਾਂ ਤੁਸੀਂ ਜੁੜੇ ਹੋਏ ਵਿੰਡੋਜ਼ TV ਦੇ ਨਾਲ।
ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਜੋ ਕੁਝ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ, ਮ੍ਰਿਤਕ ਦੇਹ ਆ, ਉਹਨਾਂ ਨੂੰ ਇੱਥੇ ਰੱਖਿਆ ਗਿਆ ਅਤੇ ਕੱਲ੍ਹ ਨੂੰ ਜੋ ਕਿ ਇਹਨਾਂ ਦਾ ਅੰਤਮ ਰਸਮਾਂ ਦੇ ਨਾਲ ਸੰਸਕਾਰ ਹੋਣਾ ਅਤੇ ਉਸ ਤੋਂ ਬਾਅਦ ਜਿਹੜਾ ਕਿ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ, ਜਿੱਥੇ ਕਿ ਉਹਨਾਂ ਨੂੰ ਰੱਖਿਆ ਗਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਦੀ ਜੋ ਕੁਝ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ। ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚਾਹੁਣ ਵਾਲੇ, ਉਹਨਾਂ ਨੂੰ ਮਿਲਣ ਵਾਲੇ ਸੀ ਜਿਹੜੇ ਕਿ ਪਹੁੰਚੇ ਨੇ, ਉਹਨਾਂ ਦੀ ਅੰਤਮ ਜਿਹੜੀ ਕਿ ਵਿਦਾਇਗੀ ਆ ਉਸ ਨੂੰ ਦੇਖਦੇ ਹੋਏ ਅੰਤਮ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ ਕੱਲ੍ਹ ਨੂੰ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਜੋ ਸਾਂਝੀਆਂ ਹੋ ਰਹੀਆਂ ਨੇ ਇੰਡੋਜ਼ TV ਆਸਟ੍ਰੇਲੀਆ ਤੋਂ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਜੋ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ 'ਤੇ ਰੱਖੀ ਨੇ, ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ। ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ 'ਤੇ ਰੱਖਿਆ ਜਾਣਾ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਮਾਮ ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ, ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਘਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ
ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇਹ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਵਾਚ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ 'ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਉਹ ਤਸਵੀਰਾਂ ਇਹੋ ਹੀ ਨੇ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ, ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਜੋ ਵੀ ਅਕਾਲੀ ਲੀਡਰ ਮਿਲਣਗੇ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ, ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਮਾਮ ਅਕਾਲੀ ਵਰਕਰਾਂ ਦੇ ਵਿੱਚ, ਅਕਾਲੀ ਲੀਡਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ ਉਹ ਪਾਈ ਜਾ ਰਹੀ ਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਤਾਂ ਉਹਨਾਂ ਦੇ ਜ਼ਰੀਏ ਤਮਾਮ ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ ਜਿਹੜੇ ਵਰਕਰ ਇੱਥੇ ਅਕਾਲੀ ਦਲ ਦੇ ਮੁੱਢ ਸਿਆਸਤਦਾਨ, ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਆਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਪਲਾਂ ਦੇ ਲਈ ਦੇਖਣ ਆਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਦਾ ਦੁੱਖ ਵੀ ਤੇ ਉਹਨਾਂ ਦਾ ਦਰਦ ਵੀ, ਜੋ ਤੁਸੀਂ ਦੇਖ ਸਕਦੇ ਹੋ। ਹਮੇਸ਼ਾ ਹੀ ਅਸੀਂ ਤੁਹਾਡੇ ਨਾਲ ਜਿਹੜਾ ਕਿ ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਖਬਰ ਆ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ। ਤਾਂ ਇੱਧਰ ਸੁਖੀ ਇੱਕ ਵਾਰ ਇਹ ਤਸਵੀਰ ਲੰਬੀ ਨਜ਼ਰ ਦੇ ਨਾਲ ਦਿਖਾ ਦਿੱਤੀ ਜਾਵੇ, ਕਿਉਂਕਿ ਇੱਧਰਲੇ ਪਾਸਿਓਂ ਐਂਬੂਲੈਂਸ ਆਉਂਦੀ ਆ। ਐਂਬੂਲੈਂਸ ਦੇ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਇਲਾਕਾ ਨਿਵਾਸੀ ਆਉਂਦੇ ਨੇ। ਤਾਂ ਇਲਾਕਾ ਨਿਵਾਸੀਆਂ ਦੇ ਨਾਲ ਤਮਾਮ ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਉਂਦੀ ਆ। ਉਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੁੰਦੇ ਨੇ, ਬਿਕਰਮਜੀਤ ਸਿੰਘ ਮਜੀਠੀਆ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਸਿਕੰਦਰ ਸਿੰਘ ਮਲੂਕਾ ਹੁੰਦੇ ਨੇ, ਡਾਕਟਰ ਦਲਜੀਤ ਸਿੰਘ ਚੀਮਾ ਹੁੰਦੇ ਨੇ, ਬੰਟੀ ਰਮਾਣਾ ਹੁੰਦੇ ਨੇ। ਤਾਂ ਤਮਾਮ ਜਿਹੜੇ ਕਿ ਅਕਾਲੀ ਲੀਡਰ ਨੇ ਉਹ ਪਹੁੰਚਦੇ ਨੇ। ਤਾਂ ਉਸ ਦੇ ਅਕਾਲੀ ਲੀਡਰਾਂ ਦੇ ਨਾਲ ਜੇਕਰ ਗੱਲ ਕਰੀਏ ਤਾਂ ਅਕਾਲੀ ਵਰਕਰ ਵੀ ਪਹੁੰਚਦੇ ਨੇ। ਪਰ ਉੱਥੇ ਹੀ ਜੇਕਰ ਗੱਲ ਕਰਦੇ ਸੀ ਤੁਹਾਨੂੰ ਤਾਂ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵੀ ਲੈ ਕੇ ਪਹੁੰਚਦੇ ਨੇ। ਨਾ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਲੋਕਲ, ਬੇਸ਼ੱਕ ਉਹ ਲੋਕਲ ਲੈਵਲ ਦਾ ਲੀਡਰ ਹੋਵੇ, ਬੇਸ਼ੱਕ ਉਹ ਕੋਈ ਵੱਡਾ ਆਗੂ ਹੋਵੇ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਲੀਡਰ ਹੋਵੇ, ਤਾਂ ਉਹ ਸਭ ਇੱਥੇ ਪਹੁੰਚਦੇ ਨੇ। ਸਭ ਇੱਥੇ ਅੰਤਮ ਜਿਹੜੇ ਕਿ ਪਲ ਨੇ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਨੇ। ਤਾਂ ਉਸ ਤੋਂ ਬਾਅਦ ਲੋਕ ਦਰਸ਼ਨ ਕਰਦੇ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਤੁਹਾਨੂੰ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਸਾਡੀ ਕੈਮਰੇ ਦੀ ਅੱਖ ਜਿੱਥੋਂ ਤੱਕ ਤੁਹਾਨੂੰ ਦਿਖਾ ਰਹੀ ਆ ਤਾਂ ਇਹ ਲੋਕ ਨੇ ਜਿਹੜੇ ਇੱਧਰ ਨੂੰ ਚੱਲਦੇ ਨਜ਼ਰ ਆ ਰਹੇ ਨੇ। ਤਾਂ ਦੂਸਰੇ ਪਾਸਿਓਂ ਜੇਕਰ ਗੱਲ ਕਰੀਏ, ਦੂਸਰੇ ਪਾਸਿਓਂ ਆਉਂਦੇ ਨੇ, ਦਰਸ਼ਨ ਕਰਦੇ ਨੇ, ਤਾਂ ਇੱਧਰ ਦੀ ਚੱਲਦੇ ਨਜ਼ਰ ਆਉਂਦੇ ਨੇ। ਕਿਉਂਕਿ ਕੱਲ੍ਹ ਦਾ ਜੋ ਸਮਾਂ ਗਾ, ਕੱਲ੍ਹ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ, ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 1 ਵਜੇ ਜਿਹੜਾ ਕਿ ਅੰਤਮ ਰਸਮਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ ਅਤੇ ਸੰਸਕਾਰ ਆ ਜਿਹੜਾ ਕਿ ਉਹ ਹੋਣਾ ਗਾ। ਉਸ ਤੋਂ ਬਾਅਦ ਜਿਹੜਾ ਕਿ ਭੋਗ ਦਾ ਸਮਾਂ ਜਿਹੜਾ ਕਿ ਕੱਲ੍ਹ ਨੂੰ ਐਲਾਨਿਆ ਜਾਣਾ ਗਾ। ਕੱਲ੍ਹ ਨੂੰ ਜੇਕਰ ਕੱਲ੍ਹ ਦੀ ਗੱਲ ਕਰੀਏ, ਭਲਕੇ ਦੀ ਗੱਲ ਕਰੀਏ, ਤਾਂ ਕੱਲ੍ਹ ਦੀ ਇਹ ਵੀ ਗੱਲ ਆ ਰਹੀ ਹੈ ਕਿ ਸਰਦਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਵੀ ਇਸ ਜਗ੍ਹਾ 'ਤੇ ਪਹੁੰਚਣਗੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ
ਸ਼ਰਧਾਂਜਲੀ ਦੇਣਗੇ ਤੇ ਅੰਤਮ ਜਿਹੜੀਆਂ ਕਿ ਰਸਮਾਂ ਦੇ ਵਿੱਚ ਸ਼ਾਮਲ ਹੋਣਗੇ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਨੂੰ ਨੇੜੇ ਤੋਂ ਚੱਲ ਕੇ ਦਿਖਾਵਾਂਗੇ, ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਤਸਵੀਰਾਂ ਦਿਖਾਈਆਂ ਜਾਣ, ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਇਆ ਜਾਵੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ ਉਸ ਨੂੰ ਰੱਖਿਆ ਗਿਆ। ਉਸ ਦੀਆਂ ਜੋ ਤਸਵੀਰਾਂ ਨੇ ਉਹ ਰੱਖੀਆਂ ਗਈਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤਸਵੀਰਾਂ ਨਜ਼ਦੀਕ ਤੋਂ ਦਿਖਾ ਸਕੀਏ। ਤਾਂ ਤੁਸੀਂ ਜੁੜੇ ਹਾਂ ਵਿੰਡੋਜ਼ ਟੀਵੀ ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਜੋ ਕੁਝ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ, ਮ੍ਰਿਤਕ ਦੇਹ ਆ, ਉਹਨਾਂ ਨੂੰ ਇੱਥੇ ਰੱਖਿਆ ਗਿਆ। ਅਤੇ ਕੱਲ੍ਹ ਨੂੰ ਜੋ ਕਿ ਇਹਨਾਂ ਦਾ ਅੰਤਮ ਰਸਮਾਂ ਦੇ ਨਾਲ ਸੰਸਕਾਰ ਹੋਣਾ ਅਤੇ ਉਸ ਤੋਂ ਬਾਅਦ ਜਿਹੜਾ ਕਿ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ। ਤਾਂ ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਜਿੱਥੇ ਕਿ ਉਹਨਾਂ ਨੂੰ ਰੱਖਿਆ ਗਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਦੀ ਜੋ ਕੁਝ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ। ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚਾਹੁਣ ਵਾਲੇ, ਉਹਨਾਂ ਨੂੰ ਮਿਲਣ ਵਾਲੇ ਸੀ ਜਿਹੜੇ ਕਿ ਪਹੁੰਚੇ ਨੇ, ਉਹਨਾਂ ਦੀ ਅੰਤਮ ਜਿਹੜੀ ਕਿ ਵਿਦਾਇਗੀ ਆ ਉਸ ਨੂੰ ਦੇਖਦੇ ਹੋਏ ਅੰਤਮ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ ਕੱਲ੍ਹ ਨੂੰ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਜੋ ਸਾਂਝੀਆਂ ਹੋ ਰਹੀਆਂ ਨੇ ਇੰਡੋਜ਼ ਟੀਵੀ ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਜੋ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ
ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ ਤੇ ਰੱਖੀ ਨੇ। ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ, ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ ਤੇ ਰੱਖਿਆ ਜਾਣਾ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਮਾਮ ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ। ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਖਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇਹ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਬਾਚ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ 'ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਉਹ ਤਸਵੀਰਾਂ ਇਹੋ ਹੀ ਨੇ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ, ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ, ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਜੋ ਵੀ ਅਕਾਲੀ ਲੀਡਰ ਮਿਲਣਗੇ, ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ, ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਮਾਮ ਅਕਾਲੀ ਵਰਕਰਾਂ ਦੇ ਵਿੱਚ, ਅਕਾਲੀ ਲੀਡਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ ਉਹ ਪਾਈ ਜਾ ਰਹੀ ਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ, ਤਾਂ ਉਹਨਾਂ ਦੇ ਜ਼ਰੀਏ ਤਮਾਮ ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ ਜਿਹੜੇ ਵਰਕਰ ਇੱਥੇ ਅਕਾਲੀ ਦਲ ਦੇ ਮੁੱਢ ਸਿਆਸਤਦਾਨ, ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਆਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਪਲਾਂ ਦੇ ਲਈ ਦੇਖਣ ਆਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਦਾ ਦੁੱਖ ਵੀ ਤੇ ਉਹਨਾਂ ਦਾ ਦਰਦ ਵੀ, ਜੋ ਤੁਸੀਂ ਦੇਖ ਸਕਦੇ ਹੋ। ਹਮੇਸ਼ਾ ਹੀ ਅਸੀਂ ਤੁਹਾਡੇ ਨਾਲ ਜਿਹੜਾ ਕਿ ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਖਬਰ ਆ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ। ਤਾਂ ਇੱਧਰ ਸੁਖੀ ਇੱਕ ਵਾਰ ਇਹ ਤਸਵੀਰ ਲੰਬੀ ਨਜ਼ਰ ਦੇ ਨਾਲ ਦਿਖਾ ਦਿੱਤੀ ਜਾਵੇ, ਕਿਉਂਕਿ ਇੱਧਰਲੇ ਪਾਸਿਓਂ ਐਂਬੂਲੈਂਸ ਆਉਂਦੀ ਆ। ਐਂਬੂਲੈਂਸ ਦੇ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਇਲਾਕਾ ਨਿਵਾਸੀ ਆਉਂਦੇ ਨੇ। ਤਾਂ ਇਲਾਕਾ ਨਿਵਾਸੀਆਂ ਦੇ ਨਾਲ ਤਮਾਮ ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਉਂਦੀ ਆ। ਉਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੁੰਦੇ ਨੇ, ਬਿਕਰਮਜੀਤ ਸਿੰਘ ਮਜੀਠੀਆ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਸਿਕੰਦਰ ਸਿੰਘ ਮਲੂਕਾ ਹੁੰਦੇ ਨੇ, ਡਾਕਟਰ ਦਲਜੀਤ ਸਿੰਘ ਚੀਮਾ ਹੁੰਦੇ ਨੇ, ਬੰਟੀ ਰਮਾਣਾ ਹੁੰਦੇ ਨੇ। ਤਾਂ ਤਮਾਮ ਜਿਹੜੇ ਕਿ ਅਕਾਲੀ ਲੀਡਰ ਨੇ ਉਹ ਪਹੁੰਚਦੇ ਨੇ। ਤਾਂ ਉਸ ਦੇ ਅਕਾਲੀ ਲੀਡਰਾਂ ਦੇ ਨਾਲ ਜੇਕਰ ਗੱਲ ਕਰੀਏ ਤਾਂ ਅਕਾਲੀ ਵਰਕਰ ਵੀ ਪਹੁੰਚਦੇ ਨੇ। ਪਰ ਉੱਥੇ ਜੇਕਰ ਗੱਲ ਕਰਦੇ ਸੀ ਤੁਹਾਨੂੰ, ਤਾਂ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵੀ ਲੈ ਕੇ ਪਹੁੰਚਦੇ ਨੇ। ਨਾ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਲੋਕਲ, ਬੇਸ਼ੱਕ ਉਹ ਲੋਕਲ ਲੈਵਲ ਦਾ ਲੀਡਰ ਹੋਵੇ, ਬੇਸ਼ੱਕ ਉਹ ਕੋਈ ਵੱਡਾ ਆਗੂ ਹੋਵੇ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਲੀਡਰ ਹੋਵੇ, ਤਾਂ ਉਹ ਸਭ ਇੱਥੇ ਪਹੁੰਚਦੇ ਨੇ। ਸਭ ਇੱਥੇ ਅੰਤਮ
ਜਿਹੜੇ ਕਿ ਪਲ ਨੇ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਨੇ। ਤਾਂ ਉਸ ਤੋਂ ਬਾਅਦ ਲੋਕ ਦਰਸ਼ਨ ਕਰਦੇ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ, ਤੁਹਾਨੂੰ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਸਾਡੀ ਕੈਮਰੇ ਦੀ ਅੱਖ ਜਿੱਥੋਂ ਤੱਕ ਤੁਹਾਨੂੰ ਦਿਖਾ ਰਹੀ ਆ ਤਾਂ ਇਹ ਲੋਕ ਨੇ ਜਿਹੜੇ ਇੱਧਰ ਨੂੰ ਚੱਲਦੇ ਨਜ਼ਰ ਆ ਰਹੇ ਨੇ। ਤਾਂ ਦੂਸਰੇ ਪਾਸਿਓਂ ਜੇਕਰ ਗੱਲ ਕਰੀਏ, ਦੂਸਰੇ ਪਾਸਿਓਂ ਆਉਂਦੇ ਨੇ, ਦਰਸ਼ਨ ਕਰਦੇ ਨੇ ਤਾਂ ਇੱਧਰ ਦੀ ਚੱਲਦੇ ਨਜ਼ਰ ਆਉਂਦੇ ਨੇ। ਕਿਉਂਕਿ ਕੱਲ੍ਹ ਦਾ ਜੋ ਸਮਾਂ ਗਾ, ਕੱਲ੍ਹ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ, ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 1 ਵਜੇ ਜਿਹੜਾ ਕਿ ਅੰਤਮ ਰਸਮਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ ਅਤੇ ਸੰਸਕਾਰ ਆ ਜਿਹੜਾ ਕਿ ਉਹ ਹੋਣਾ ਗਾ। ਉਸ ਤੋਂ ਬਾਅਦ ਜਿਹੜਾ ਕਿ ਭੋਗ ਦਾ ਸਮਾਂ ਜਿਹੜਾ ਕਿ ਕੱਲ੍ਹ ਨੂੰ ਐਲਾਨਿਆ ਜਾਣਾ ਗਾ। ਕੱਲ੍ਹ ਨੂੰ ਜੇਕਰ ਕੱਲ੍ਹ ਦੀ ਗੱਲ ਕਰੀਏ, ਭਲਕੇ ਦੀ ਗੱਲ ਕਰੀਏ ਤਾਂ ਕੱਲ੍ਹ ਦੀ ਇਹ ਵੀ ਗੱਲ ਆ ਰਹੀ ਹੈ ਕਿ ਸਰਦਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਵੀ ਇਸ ਜਗ੍ਹਾ 'ਤੇ ਪਹੁੰਚਣਗੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣਗੇ ਅਤੇ ਅੰਤਮ ਜਿਹੜੀਆਂ ਕਿ ਰਸਮਾਂ ਦੇ ਵਿੱਚ ਸ਼ਾਮਲ ਹੋਣਗੇ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਨੂੰ ਨੇੜੇ ਤੋਂ ਚੱਲ ਕੇ ਦਿਖਾਵਾਂਗੇ, ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਤਸਵੀਰਾਂ ਦਿਖਾਈਆਂ ਜਾਣ, ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਇਆ ਜਾਵੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ ਉਸ ਨੂੰ ਰੱਖਿਆ ਗਿਆ। ਉਸ ਦੀਆਂ ਜੋ ਤਸਵੀਰਾਂ ਨੇ ਉਹ ਰੱਖੀਆਂ ਗਈਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤਸਵੀਰਾਂ ਨਜ਼ਦੀਕ ਤੋਂ ਦਿਖਾ ਸਕੀਏ। ਤਾਂ ਤੁਸੀਂ ਜੁੜੇ ਹੋ ਵਿੰਡੋਜ਼ TV ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਜੋ ਕੁਝ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ, ਮ੍ਰਿਤਕ ਦੇਹ ਆ, ਉਹਨਾਂ ਨੂੰ ਇੱਥੇ ਰੱਖਿਆ ਗਿਆ। ਅਤੇ ਕੱਲ੍ਹ ਨੂੰ ਜੋ ਕਿ ਇਹਨਾਂ ਦਾ ਅੰਤਮ ਰਸਮਾਂ ਦੇ ਨਾਲ ਸੰਸਕਾਰ ਹੋਣਾ ਅਤੇ ਉਸ ਤੋਂ ਬਾਅਦ ਜਿਹੜਾ ਕਿ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਇਸ ਜਗ੍ਹਾ 'ਤੇ ਪਹੁੰਚੇ ਹੋਏ ਨੇ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਜਿੱਥੇ ਕਿ ਉਹਨਾਂ ਨੂੰ ਰੱਖਿਆ ਗਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਦੀ ਜੋ ਕੁਝ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ। ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚਾਹੁਣ ਵਾਲੇ, ਉਹਨਾਂ ਨੂੰ ਮਿਲਣ ਵਾਲੇ ਸੀ ਜਿਹੜੇ ਕਿ ਪਹੁੰਚੇ ਨੇ, ਉਹਨਾਂ ਦੀ ਅੰਤਮ ਜਿਹੜੀ ਕਿ ਵਿਦਾਇਗੀ ਆ ਉਸ ਨੂੰ ਦੇਖਦੇ ਹੋਏ
ਅੰਤਿਮ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ ਕੱਲ੍ਹ ਨੂੰ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਜੋ ਸਾਂਝੀਆਂ ਹੋ ਰਹੀਆਂ ਨੇ ਇੰਡੋਜ਼ TV ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਜੋ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ 'ਤੇ ਰੱਖੀ ਨੇ। ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ। ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ 'ਤੇ ਰੱਖਿਆ ਜਾਣਾ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਮਾਮ ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ। ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ। ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਖਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇਹ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਬਾਤ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ 'ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਉਹ ਤਸਵੀਰਾਂ ਇਹੋ ਹੀ ਨੇ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਅਕਾਲੀ ਜੋ ਵੀ ਅਕਾਲੀ ਲੀਡਰ ਮਿਲਣਗੇ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਅਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। तमाम अकाली वर्करां दे विच अकाली लीडरां दे विच जिहड़ी कि सोग दी लहर आ वो पाई जा रही आ। ਤਾਂ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਤਾਂ ਉਹਨਾਂ ਦੇ ਜ਼ਰੀਏ तमाम ਉਹਨਾਂ ਲੀਡਰਾਂ ਦੇ ਨਾਲ ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ ਜਿਹੜੇ ਵਰਕਰ ਇੱਥੇ ਅਕਾਲੀ ਦਲ ਦੇ ਮੁੱਢ ਸਿਆਸਤਦਾਨ ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ सरदार प्रकाश सिंह बादल नूं श्रद्धांजलि देण आए ने। सरदार प्रकाश सिंह बादल नूं आखिरी पलां दे लई देखण आए ने। तां तस्वीरां दे जरिए असीं तुहाडे नाल साझा कर रहे हां उन्हां दा दुख भी ते उन्हां दा दर्द भी जो तुसीं देख सकदे हो। हमेशा ही असीं तुहाडे नाल जिहड़ा कि
ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਖਬਰ ਆ ਤੁਹਾਡੇ ਤੱਕ ਪਹੁੰਚਦੀ ਕਰਦੇ ਆ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ। ਤਾਂ ਇੱਧਰ ਸੁਖੀ ਇੱਕ ਵਾਰ ਇਹ ਤਸਵੀਰ ਲੰਬੀ ਨਜ਼ਰ ਦੇ ਨਾਲ ਦਿਖਾ ਦਿੱਤੀ ਜਾਵੇ, ਕਿਉਂਕਿ ਇੱਧਰਲੇ ਪਾਸਿਓਂ ਐਂਬੂਲੈਂਸ ਆਉਂਦੀ ਆ, ਐਂਬੂਲੈਂਸ ਦੇ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਇਲਾਕਾ ਨਿਵਾਸੀ ਆਉਂਦੇ ਨੇ। ਤਾਂ ਇਲਾਕਾ ਨਿਵਾਸੀਆਂ ਦੇ ਨਾਲ ਤਮਾਮ ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਉਂਦੀ ਆ, ਉਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੁੰਦੇ ਨੇ, ਬਿਕਰਮਜੀਤ ਸਿੰਘ ਮਜੀਠੀਆ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਸਿਕੰਦਰ ਸਿੰਘ ਮਲੂਕਾ ਹੁੰਦੇ ਨੇ, ਡਾਕਟਰ ਦਲਜੀਤ ਸਿੰਘ ਚੀਮਾ ਹੁੰਦੇ ਨੇ, ਬੰਟੀ ਰਮਾਣਾ ਹੁੰਦੇ ਨੇ। ਤਾਂ ਤਮਾਮ ਜਿਹੜੇ ਕਿ ਅਕਾਲੀ ਲੀਡਰ ਨੇ ਉਹ ਪਹੁੰਚਦੇ ਨੇ। ਤਾਂ ਉਸ ਦੇ ਅਕਾਲੀ ਲੀਡਰਾਂ ਦੇ ਨਾਲ ਜੇਕਰ ਗੱਲ ਕਰੀਏ ਤਾਂ ਅਕਾਲੀ ਵਰਕਰ ਵੀ ਪਹੁੰਚਦੇ ਨੇ। ਪਰ ਉੱਥੇ ਜੇਕਰ ਗੱਲ ਕਰਦੇ ਅਸੀਂ ਤੁਹਾਨੂੰ ਤਾਂ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵੀ ਲੈ ਕੇ ਪਹੁੰਚਦੇ ਨੇ। ਨਾ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ, ਲੋਕਲ ਬੇਸ਼ੱਕ ਉਹ ਲੋਕਲ ਲੈਵਲ ਦਾ ਲੀਡਰ ਹੋਵੇ, ਬੇਸ਼ੱਕ ਉਹ ਕੋਈ ਵੱਡਾ ਆਗੂ ਹੋਵੇ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਲੀਡਰ ਹੋਵੇ, ਤਾਂ ਉਹ ਸਭ ਇੱਥੇ ਪਹੁੰਚਦੇ ਨੇ। ਸਭ ਇੱਥੇ ਅੰਤਮ ਜਿਹੜੇ ਕਿ ਪਲ ਨੇ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਨੇ। ਤਾਂ ਉਸ ਤੋਂ ਬਾਅਦ ਲੋਕ ਦਰਸ਼ਨ ਕਰਦੇ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ, ਤੁਹਾਨੂੰ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਸਾਡੀ ਕੈਮਰੇ ਦੀ ਅੱਖ ਜਿੱਥੋਂ ਤੱਕ ਤੁਹਾਨੂੰ ਦਿਖਾ ਰਹੀ ਆ ਤਾਂ ਇਹ ਲੋਕ ਨੇ ਜਿਹੜੇ ਇੱਧਰ ਨੂੰ ਚੱਲਦੇ ਨਜ਼ਰ ਆ ਰਹੇ ਨੇ। ਤਾਂ ਦੂਸਰੇ ਪਾਸਿਓਂ ਜੇਕਰ ਗੱਲ ਕਰੀਏ, ਦੂਸਰੇ ਪਾਸਿਓਂ ਆਉਂਦੇ ਨੇ, ਦਰਸ਼ਨ ਕਰਦੇ ਨੇ, ਤਾਂ ਇੱਧਰ ਦੀ ਚੱਲਦੇ ਨਜ਼ਰ ਆਉਂਦੇ ਨੇ। ਕਿਉਂਕਿ ਕੱਲ੍ਹ ਦਾ ਜੋ ਸਮਾਂ ਗਾ, ਕੱਲ੍ਹ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ, ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 1 ਵਜੇ ਜਿਹੜਾ ਕਿ ਅੰਤਮ ਰਸਮਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ, ਅਤੇ ਸੰਸਕਾਰ ਆ ਜਿਹੜਾ ਕਿ ਉਹ ਹੋਣਾ ਗਾ। ਉਸ ਤੋਂ ਬਾਅਦ ਜਿਹੜਾ ਕਿ ਭੋਗ ਦਾ ਸਮਾਂ ਜਿਹੜਾ ਕਿ ਕੱਲ੍ਹ ਨੂੰ ਐਲਾਨਿਆ ਜਾਣਾ ਗਾ। ਕੱਲ੍ਹ ਨੂੰ ਜੇਕਰ ਕੱਲ੍ਹ ਦੀ ਗੱਲ ਕਰੀਏ, ਭਲਕੇ ਦੀ ਗੱਲ ਕਰੀਏ, ਤਾਂ ਕੱਲ੍ਹ ਦੀ ਇਹ ਵੀ ਗੱਲ ਆ ਰਹੀ ਹੈ ਕਿ ਸਰਦਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਵੀ ਇਸ ਜਗ੍ਹਾ 'ਤੇ ਪਹੁੰਚਣਗੇ, ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣਗੇ ਅਤੇ ਅੰਤਮ ਜਿਹੜੀਆਂ ਕਿ ਰਸਮਾਂ ਦੇ ਵਿੱਚ ਸ਼ਾਮਲ ਹੋਣਗੇ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਨੂੰ ਨੇੜੇ ਤੋਂ ਚੱਲ ਕੇ ਦਿਖਾਵਾਂਗੇ, ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਤਸਵੀਰਾਂ ਦਿਖਾਈਆਂ ਜਾਣ, ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਇਆ ਜਾਵੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ ਉਸ ਨੂੰ ਰੱਖਿਆ ਗਿਆ। ਉਸ ਦੀਆਂ ਜੋ ਤਸਵੀਰਾਂ ਨੇ ਉਹ ਰੱਖੀਆਂ ਗਈਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤਸਵੀਰਾਂ ਨਜ਼ਦੀਕ ਤੋਂ ਦਿਖਾ ਸਕੀਏ। ਤਾਂ ਤੁਸੀਂ ਜੁੜੇ ਹੋਏ ਵਿੰਡੋਜ਼ ਟੀਵੀ ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਜੋ ਕੁਝ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ, ਮ੍ਰਿਤਕ ਦੇਹ ਆ, ਉਹਨਾਂ ਨੂੰ ਇੱਥੇ ਰੱਖਿਆ ਗਿਆ। ਅਤੇ ਕੱਲ੍ਹ ਨੂੰ ਜੋ ਕਿ ਇਹਨਾਂ ਦਾ ਅੰਤਮ ਰਸਮਾਂ ਦੇ ਨਾਲ ਸੰਸਕਾਰ ਹੋਣਾ, ਅਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਇਸ ਜਗ੍ਹਾ 'ਤੇ ਪਹੁੰਚੇ ਹੋਏ ਨੇ।
ਇਸ ਵਕਤ ਦੀਆਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇ, ਜਿੱਥੇ ਕਿ ਉਹਨਾਂ ਨੂੰ ਰੱਖਿਆ ਗਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਦੀ ਜੋ ਕੁਝ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ। ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚਾਹੁਣ ਵਾਲੇ, ਉਹਨਾਂ ਨੂੰ ਮਿਲਣ ਵਾਲੇ ਸੀ ਜਿਹੜੇ ਕਿ ਪਹੁੰਚੇ ਨੇ, ਉਹਨਾਂ ਦੀ ਅੰਤਮ ਜਿਹੜੀ ਕਿ ਵਿਦਾਇਗੀ ਆ ਉਸ ਨੂੰ ਦੇਖਦੇ ਹੋਏ ਅੰਤਮ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ ਕੱਲ੍ਹ ਨੂੰ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਜੋ ਸਾਂਝੀਆਂ ਹੋ ਰਹੀਆਂ ਨੇ ਇੰਡੋਜ਼ TV ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਜੋ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇ ਆ ਇਸ ਜਗ੍ਹਾ 'ਤੇ ਰੱਖੀ ਨੇ, ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ। ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ 'ਤੇ ਰੱਖਿਆ ਜਾਣਾ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਮਾਮ ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ। ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਘਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਬਾਤ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਉਹ ਤਸਵੀਰਾਂ ਇਹੋ ਹੀ ਨੇ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ, ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਅਕਾਲੀ ਜੋ ਵੀ ਅਕਾਲੀ ਲੀਡਰ ਮਿਲਣਗੇ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਅਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ, ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। तमाम अकाली वर्करां दे विच अकाली लीडरां दे विच जिहड़ी कि सोग दी लहर आ वो पाई जा रही आ।
ਤਾਂ ਇੱਥੇ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਤਾਂ ਉਹਨਾਂ ਦੇ ਜ਼ਰੀਏ ਤਮਾਮ ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ, ਜਿਹੜੇ ਵਰਕਰ ਇੱਥੇ ਅਕਾਲੀ ਦਲ ਦੇ ਮੁੱਢ ਸਿਆਸਤਦਾਨ, ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਆਏ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਪਲਾਂ ਦੇ ਲਈ ਦੇਖਣ ਆਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਦਾ ਦੁੱਖ ਵੀ ਅਤੇ ਉਹਨਾਂ ਦਾ ਦਰਦ ਵੀ, ਜੋ ਤੁਸੀਂ ਦੇਖ ਸਕਦੇ ਹੋ। ਹਮੇਸ਼ਾ ਹੀ ਅਸੀਂ ਤੁਹਾਡੇ ਨਾਲ ਜਿਹੜਾ ਕਿ ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਖਬਰ ਆ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ। ਤਾਂ ਇੱਧਰ ਸੁਖੀ ਇੱਕ ਵਾਰ ਇਹ ਤਸਵੀਰ ਲੰਬੀ ਨਜ਼ਰ ਦੇ ਨਾਲ ਦਿਖਾ ਦਿੱਤੀ ਜਾਵੇ, ਕਿਉਂਕਿ ਇੱਧਰਲੇ ਪਾਸਿਓਂ ਐਂਬੂਲੈਂਸ ਆਉਂਦੀ ਆ, ਐਂਬੂਲੈਂਸ ਦੇ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਇਲਾਕਾ ਨਿਵਾਸੀ ਆਉਂਦੇ ਨੇ। ਤਾਂ ਇਲਾਕਾ ਨਿਵਾਸੀਆਂ ਦੇ ਨਾਲ ਤਮਾਮ ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਉਂਦੀ ਆ, ਉਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੁੰਦੇ ਨੇ, ਬਿਕਰਮਜੀਤ ਸਿੰਘ ਮਜੀਠੀਆ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਸਿਕੰਦਰ ਸਿੰਘ ਮਲੂਕਾ ਹੁੰਦੇ ਨੇ, ਡਾਕਟਰ ਦਲਜੀਤ ਸਿੰਘ ਚੀਮਾ ਹੁੰਦੇ ਨੇ, ਬੰਟੀ ਰਮਾਣਾ ਹੁੰਦੇ ਨੇ। ਤਾਂ ਤਮਾਮ ਜਿਹੜੇ ਕਿ ਅਕਾਲੀ ਲੀਡਰ ਨੇ ਉਹ ਪਹੁੰਚਦੇ ਨੇ। ਤਾਂ ਉਸ ਦੇ ਅਕਾਲੀ ਲੀਡਰਾਂ ਦੇ ਨਾਲ ਜੇਕਰ ਗੱਲ ਕਰੀਏ ਤਾਂ ਅਕਾਲੀ ਵਰਕਰ ਵੀ ਪਹੁੰਚਦੇ ਨੇ। ਪਰ ਉੱਥੇ ਹੀ ਜੇਕਰ ਗੱਲ ਕਰਦੇ ਅਸੀਂ ਤੁਹਾਨੂੰ ਤਾਂ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵੀ ਲੈ ਕੇ ਪਹੁੰਚਦੇ ਨੇ। ਨਾ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ, ਲੋਕਲ, ਬੇਸ਼ੱਕ ਉਹ ਲੋਕਲ ਲੈਵਲ ਦਾ ਲੀਡਰ ਹੋਵੇ, ਬੇਸ਼ੱਕ ਉਹ ਕੋਈ ਵੱਡਾ ਆਗੂ ਹੋਵੇ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਲੀਡਰ ਹੋਵੇ, ਤਾਂ ਉਹ ਸਭ ਇੱਥੇ ਪਹੁੰਚਦੇ ਨੇ। ਸਭ ਇੱਥੇ ਅੰਤਮ ਜਿਹੜੇ ਕਿ ਪਲ ਨੇ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਨੇ। ਤਾਂ ਉਸ ਤੋਂ ਬਾਅਦ ਲੋਕ ਦਰਸ਼ਨ ਕਰਦੇ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ, ਤੁਹਾਨੂੰ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਸਾਡੀ ਕੈਮਰੇ ਦੀ ਅੱਖ ਜਿੱਥੋਂ ਤੱਕ ਤੁਹਾਨੂੰ ਦਿਖਾ ਰਹੀ ਆ ਤਾਂ ਇਹ ਲੋਕ ਨੇ ਜਿਹੜੇ ਇੱਧਰ ਨੂੰ ਚੱਲਦੇ ਨਜ਼ਰ ਆ ਰਹੇ ਨੇ। ਤਾਂ ਦੂਸਰੇ ਪਾਸਿਓਂ ਜੇਕਰ ਗੱਲ ਕਰੀਏ, ਦੂਸਰੇ ਪਾਸਿਓਂ ਆਉਂਦੇ ਨੇ, ਦਰਸ਼ਨ ਕਰਦੇ ਨੇ, ਤਾਂ ਇੱਧਰ ਦੀ ਚੱਲਦੇ ਨਜ਼ਰ ਆਉਂਦੇ ਨੇ। ਕਿਉਂਕਿ ਕੱਲ੍ਹ ਦਾ ਜੋ ਸਮਾਂ ਗਾ, ਕੱਲ੍ਹ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ, ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 1 ਵਜੇ ਜਿਹੜਾ ਕਿ ਅੰਤਮ ਰਸਮਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ, ਅਤੇ ਸੰਸਕਾਰ ਆ ਜਿਹੜਾ ਕਿ ਉਹ ਹੋਣਾ ਗਾ। ਉਸ ਤੋਂ ਬਾਅਦ ਜਿਹੜਾ ਕਿ ਭੋਗ ਦਾ ਸਮਾਂ ਜਿਹੜਾ ਕਿ ਕੱਲ੍ਹ ਨੂੰ ਐਲਾਨਿਆ ਜਾਣਾ ਗਾ। ਕੱਲ੍ਹ ਨੂੰ ਜੇਕਰ ਕੱਲ੍ਹ ਦੀ ਗੱਲ ਕਰੀਏ, ਭਲਕੇ ਦੀ ਗੱਲ ਕਰੀਏ, ਤਾਂ ਕੱਲ੍ਹ ਦੀ ਇਹ ਵੀ ਗੱਲ ਆ ਰਹੀ ਹੈ ਕਿ ਸਰਦਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਵੀ ਇਸ ਜਗ੍ਹਾ 'ਤੇ ਪਹੁੰਚਣਗੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣਗੇ ਅਤੇ ਅੰਤਮ ਜਿਹੜੀਆਂ ਕਿ ਰਸਮਾਂ ਦੇ ਵਿੱਚ ਸ਼ਾਮਲ ਹੋਣਗੇ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਨੂੰ ਨੇੜੇ ਤੋਂ ਚੱਲ ਕੇ ਦਿਖਾਵਾਂਗੇ, ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਤਸਵੀਰਾਂ ਦਿਖਾਈਆਂ ਜਾਣ, ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਇਆ ਜਾਵੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ ਉਸ ਨੂੰ ਰੱਖਿਆ ਗਿਆ। ਉਸ ਦੀਆਂ ਜੋ ਤਸਵੀਰਾਂ ਨੇ ਉਹ ਰੱਖੀਆਂ ਗਈਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤਸਵੀਰਾਂ ਨਜ਼ਦੀਕ ਤੋਂ ਦਿਖਾ ਸਕੀਏ। ਤਾਂ ਤੁਸੀਂ ਜੁੜੇ ਹੋ ਵਿੰਡੋਜ਼ ਟੀਵੀ ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਜੋ ਕੁਝ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ, ਮ੍ਰਿਤਕ ਦੇਹ ਆ, ਉਹਨਾਂ ਨੂੰ ਇੱਥੇ ਰੱਖਿਆ ਗਿਆ। ਅਤੇ ਕੱਲ੍ਹ ਨੂੰ ਜੋ ਕਿ ਇਹਨਾਂ ਦਾ ਅੰਤਮ ਰਸਮਾਂ ਦੇ ਨਾਲ ਸੰਸਕਾਰ ਹੋਣਾ ਅਤੇ ਉਸ ਤੋਂ ਬਾਅਦ ਜਿਹੜਾ ਕਿ
ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਜਿੱਥੇ ਕਿ ਉਹਨਾਂ ਨੂੰ ਰੱਖਿਆ ਗਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਦੀ ਜੋ ਕੁਝ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ। ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਚਾਹੁਣ ਵਾਲੇ, ਉਹਨਾਂ ਨੂੰ ਮਿਲਣ ਵਾਲੇ ਸੀ ਜਿਹੜੇ ਕਿ ਪਹੁੰਚੇ ਨੇ, ਉਹਨਾਂ ਦੀ ਅੰਤਮ ਜਿਹੜੀ ਕਿ ਵਿਦਾਇਗੀ ਆ ਉਸ ਨੂੰ ਦੇਖਦੇ ਹੋਏ ਅੰਤਮ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ ਕੱਲ੍ਹ ਨੂੰ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਜੋ ਸਾਂਝੀਆਂ ਹੋ ਰਹੀਆਂ ਨੇ ਇੰਡੋਜ਼ TV ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਜੋ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ ਤੇ ਰੱਖੀ ਨੇ। ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ, ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ ਤੇ ਰੱਖਿਆ ਜਾਣਾ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਮਾਮ ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ। ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਖਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇਹ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਬਾਚ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ 'ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਉਹ ਤਸਵੀਰਾਂ ਇਹੋ ਹੀ ਨੇ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ, ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਅਕਾਲੀ ਜੋ ਵੀ ਅਕਾਲੀ ਲੀਡਰ ਮਿਲਣਗੇ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ
ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ, ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਮਾਮ ਅਕਾਲੀ ਵਰਕਰਾਂ ਦੇ ਵਿੱਚ, ਅਕਾਲੀ ਲੀਡਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ ਉਹ ਪਾਈ ਜਾ ਰਹੀ ਆ। ਤਾਂ ਇੱਥੇ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਤਾਂ ਉਹਨਾਂ ਦੇ ਜ਼ਰੀਏ ਤਮਾਮ ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ ਜਿਹੜੇ ਵਰਕਰ ਇੱਥੇ ਅਕਾਲੀ ਦਲ ਦੇ ਮੁੱਢ ਸਿਆਸਤਦਾਨ, ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਆਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਪਲਾਂ ਦੇ ਲਈ ਦੇਖਣ ਆਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਦਾ ਦੁੱਖ ਵੀ ਅਤੇ ਉਹਨਾਂ ਦਾ ਦਰਦ ਵੀ, ਜੋ ਤੁਸੀਂ ਦੇਖ ਸਕਦੇ ਹੋ। ਹਮੇਸ਼ਾ ਹੀ ਅਸੀਂ ਤੁਹਾਡੇ ਨਾਲ ਜਿਹੜਾ ਕਿ ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਖਬਰ ਆ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ। ਤਾਂ ਇੱਧਰ ਸੁਖੀ ਇੱਕ ਵਾਰ ਇਹ ਲੰਬੀ ਨਜ਼ਰ ਦੇ ਨਾਲ ਦਿਖਾ ਦਿੱਤੀ ਜਾਵੇ, ਕਿਉਂਕਿ ਇੱਧਰਲੇ ਪਾਸਿਓਂ ਐਂਬੂਲੈਂਸ ਆਉਂਦੀ ਆ। ਐਂਬੂਲੈਂਸ ਦੇ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਇਲਾਕਾ ਨਿਵਾਸੀ ਆਉਂਦੇ ਨੇ। ਤਾਂ ਇਲਾਕਾ ਨਿਵਾਸੀਆਂ ਦੇ ਨਾਲ ਤਮਾਮ ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਉਂਦੀ ਆ। ਉਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੁੰਦੇ ਨੇ, ਬਿਕਰਮਜੀਤ ਸਿੰਘ ਮਜੀਠੀਆ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਸਿਕੰਦਰ ਸਿੰਘ ਮਲੂਕਾ ਹੁੰਦੇ ਨੇ, ਡਾਕਟਰ ਦਲਜੀਤ ਸਿੰਘ ਚੀਮਾ ਹੁੰਦੇ ਨੇ, ਬੰਟੀ ਰਮਾਣਾ ਹੁੰਦੇ ਨੇ। ਤਾਂ ਤਮਾਮ ਜਿਹੜੇ ਕਿ ਅਕਾਲੀ ਲੀਡਰ ਨੇ ਉਹ ਪਹੁੰਚਦੇ ਨੇ। ਤਾਂ ਉਸ ਦੇ ਅਕਾਲੀ ਲੀਡਰਾਂ ਦੇ ਨਾਲ ਜੇਕਰ ਗੱਲ ਕਰੀਏ ਤਾਂ ਅਕਾਲੀ ਵਰਕਰ ਵੀ ਪਹੁੰਚਦੇ ਨੇ। ਪਰ ਉੱਥੇ ਹੀ ਜੇਕਰ ਗੱਲ ਕਰਦੇ ਸੀ ਤੁਹਾਨੂੰ ਤਾਂ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵੀ ਲੈ ਕੇ ਪਹੁੰਚਦੇ ਨੇ। ਨਾ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਲੋਕਲ, ਬੇਸ਼ੱਕ ਉਹ ਲੋਕਲ ਲੈਵਲ ਦਾ ਲੀਡਰ ਹੋਵੇ, ਬੇਸ਼ੱਕ ਉਹ ਕੋਈ ਵੱਡਾ ਆਗੂ ਹੋਵੇ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਲੀਡਰ ਹੋਵੇ, ਤਾਂ ਉਹ ਸਭ ਇੱਥੇ ਪਹੁੰਚਦੇ ਨੇ। ਸਭ ਇੱਥੇ ਅੰਤਮ ਜਿਹੜੇ ਕਿ ਪਲ ਨੇ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਨੇ। ਤਾਂ ਉਸ ਤੋਂ ਬਾਅਦ ਲੋਕ ਦਰਸ਼ਨ ਕਰਦੇ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਤੁਹਾਨੂੰ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਸਾਡੀ ਕੈਮਰੇ ਦੀ ਅੱਖ ਜਿੱਥੋਂ ਤੱਕ ਤੁਹਾਨੂੰ ਦਿਖਾ ਰਹੀ ਆ ਤਾਂ ਇਹ ਲੋਕ ਨੇ ਜਿਹੜੇ ਇੱਧਰ ਨੂੰ ਚੱਲਦੇ ਨਜ਼ਰ ਆ ਰਹੇ ਨੇ। ਤਾਂ ਦੂਸਰੇ ਪਾਸਿਓਂ ਜੇਕਰ ਗੱਲ ਕਰੀਏ, ਦੂਸਰੇ ਪਾਸਿਓਂ ਆਉਂਦੇ ਨੇ, ਦਰਸ਼ਨ ਕਰਦੇ ਨੇ, ਤਾਂ ਇੱਧਰ ਦੀ ਚੱਲਦੇ ਨਜ਼ਰ ਆਉਂਦੇ ਨੇ। ਕਿਉਂਕਿ ਕੱਲ੍ਹ ਦਾ ਜੋ ਸਮਾਂ ਗਾ, ਕੱਲ੍ਹ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ, ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 1 ਵਜੇ ਜਿਹੜਾ ਕਿ ਅੰਤਮ ਰਸਮਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ ਅਤੇ ਸੰਸਕਾਰ ਆ ਜਿਹੜਾ ਕਿ ਉਹ ਹੋਣਾ ਗਾ। ਉਸ ਤੋਂ ਬਾਅਦ ਜਿਹੜਾ ਕਿ ਭੋਗ ਦਾ ਸਮਾਂ ਜਿਹੜਾ ਕਿ ਕੱਲ੍ਹ ਨੂੰ ਐਲਾਨਿਆ ਜਾਣਾ ਗਾ। ਕੱਲ੍ਹ ਨੂੰ ਜੇਕਰ ਕੱਲ੍ਹ ਦੀ ਗੱਲ ਕਰੀਏ, ਭਲਕੇ ਦੀ ਗੱਲ ਕਰੀਏ, ਤਾਂ ਕੱਲ੍ਹ ਦੀ ਇਹ ਵੀ ਗੱਲ ਆ ਰਹੀ ਹੈ ਕਿ ਸਰਦਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਵੀ ਇਸ ਜਗ੍ਹਾ 'ਤੇ ਪਹੁੰਚਣਗੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣਗੇ ਅਤੇ ਅੰਤਮ ਜਿਹੜੀਆਂ ਕਿ ਰਸਮਾਂ ਦੇ ਵਿੱਚ ਸ਼ਾਮਲ ਹੋਣਗੇ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਨੂੰ ਨੇੜੇ ਤੋਂ ਚੱਲ ਕੇ ਦਿਖਾਵਾਂਗੇ, ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਤਸਵੀਰਾਂ ਦਿਖਾਈਆਂ ਜਾਣ। ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਇਆ ਜਾਵੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ ਉਸ ਨੂੰ ਰੱਖਿਆ ਗਿਆ। ਉਸ ਦੀਆਂ ਜੋ ਤਸਵੀਰਾਂ ਨੇ ਉਹ ਰੱਖੀਆਂ ਗਈਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤਸਵੀਰਾਂ ਨਜ਼ਦੀਕ ਤੋਂ ਦਿਖਾ ਸਕੀਏ। ਤਾਂ ਤੁਸੀਂ ਜੁੜੇ ਹਾਂ ਵਿੰਡੋਜ਼ TV ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ
ਜੋ ਕੁਝ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ, ਮ੍ਰਿਤਕ ਦੇਹ ਆ, ਉਹਨਾਂ ਨੂੰ ਇੱਥੇ ਰੱਖਿਆ ਗਿਆ ਅਤੇ ਕੱਲ੍ਹ ਨੂੰ ਜੋ ਕਿ ਇਹਨਾਂ ਦਾ ਅੰਤਮ ਰਸਮਾਂ ਦੇ ਨਾਲ ਸੰਸਕਾਰ ਹੋਣਾ ਅਤੇ ਉਸ ਤੋਂ ਬਾਅਦ ਜਿਹੜਾ ਕਿ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ। ਤਾਂ ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਜਿੱਥੇ ਕਿ ਉਹਨਾਂ ਨੂੰ ਰੱਖਿਆ ਗਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਦੀ ਜੋ ਕੁਝ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ। ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚਾਹੁਣ ਵਾਲੇ, ਉਹਨਾਂ ਨੂੰ ਮਿਲਣ ਵਾਲੇ ਇੱਥੇ ਜਿਹੜੇ ਕਿ ਪਹੁੰਚੇ ਨੇ, ਉਹਨਾਂ ਦੀ ਅੰਤਮ ਜਿਹੜੀ ਕਿ ਵਿਦਾਇਗੀ ਆ ਉਸ ਨੂੰ ਦੇਖਦੇ ਹੋਏ ਅੰਤਮ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ ਕੱਲ੍ਹ ਨੂੰ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਜੋ ਸਾਂਝੀਆਂ ਹੋ ਰਹੀਆਂ ਨੇ ਡੋਜ਼ TV ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਜੋ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ 'ਤੇ ਰੱਖੀ ਨੇ। ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ, ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ 'ਤੇ ਰੱਖਿਆ ਜਾਣਾ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਮਾਮ ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ। ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਖਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇਹ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਵਾਚ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ 'ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਉਹ ਤਸਵੀਰਾਂ ਇਹੋ ਹੀ ਨੇ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ
ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਹੈਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ, ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਅਕਾਲੀ, ਜੋ ਵੀ ਅਕਾਲੀ ਲੀਡਰ ਮਿਲਣਗੇ, ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਅਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ, ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। तमाम अकाली वर्करां दे विच, अकाली लीडरां दे विच जिहड़ी कि सोग दी लहर आ वो पाई जा रही आ। ਤਾਂ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਤਾਂ ਉਹਨਾਂ ਦੇ ਜ਼ਰੀਏ तमाम ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ ਜਿਹੜੇ ਵਰਕਰ ਇੱਥੇ ਅਕਾਲੀ ਦਲ ਦੇ ਮੁੱਢ ਸਿਆਸਤਦਾਨ, ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਆਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਪਲਾਂ ਦੇ ਲਈ ਦੇਖਣ ਆਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਦਾ ਦੁੱਖ ਵੀ ਅਤੇ ਉਹਨਾਂ ਦਾ ਦਰਦ ਵੀ, ਜੋ ਤੁਸੀਂ ਦੇਖ ਸਕਦੇ ਹੋ। ਹਮੇਸ਼ਾ ਹੀ ਅਸੀਂ ਤੁਹਾਡੇ ਨਾਲ ਜਿਹੜਾ ਕਿ ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਖਬਰ ਆ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ। ਤਾਂ ਇੱਧਰ ਸੁਖੀ ਇੱਕ ਵਾਰ ਇਹ ਤਸਵੀਰ ਲੰਬੀ ਨਜ਼ਰ ਦੇ ਨਾਲ ਦਿਖਾ ਦਿੱਤੀ ਜਾਵੇ, ਕਿਉਂਕਿ ਇੱਧਰਲੇ ਪਾਸਿਓਂ ਐਂਬੂਲੈਂਸ ਆਉਂਦੀ ਆ। ਐਂਬੂਲੈਂਸ ਦੇ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਇਲਾਕਾ ਨਿਵਾਸੀ ਆਉਂਦੇ ਨੇ। ਤਾਂ ਇਲਾਕਾ ਨਿਵਾਸੀਆਂ ਦੇ ਨਾਲ तमाम ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਉਂਦੀ ਆ। ਉਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੁੰਦੇ ਨੇ, ਬਿਕਰਮਜੀਤ ਸਿੰਘ ਮਜੀਠੀਆ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਸਿਕੰਦਰ ਸਿੰਘ ਮਲੂਕਾ ਹੁੰਦੇ ਨੇ, ਡਾਕਟਰ ਦਲਜੀਤ ਸਿੰਘ ਚੀਮਾ ਹੁੰਦੇ ਨੇ, ਬੰਟੀ ਰਮਾਣਾ ਹੁੰਦੇ ਨੇ। ਤਾਂ तमाम ਜਿਹੜੇ ਕਿ ਅਕਾਲੀ ਲੀਡਰ ਨੇ ਉਹ ਪਹੁੰਚਦੇ ਨੇ। ਤਾਂ ਉਸ ਦੇ ਅਕਾਲੀ ਲੀਡਰਾਂ ਦੇ ਨਾਲ ਜੇਕਰ ਗੱਲ ਕਰੀਏ ਤਾਂ ਅਕਾਲੀ ਵਰਕਰ ਵੀ ਪਹੁੰਚਦੇ ਨੇ। ਪਰ ਉੱਥੇ ਹੀ ਜੇਕਰ ਗੱਲ ਕਰਦੇ ਅਸੀਂ ਤੁਹਾਨੂੰ ਤਾਂ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵੀ ਲੈ ਕੇ ਪਹੁੰਚਦੇ ਨੇ। ਨਾ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਲੋਕਲ, ਬੇਸ਼ੱਕ ਉਹ ਲੋਕਲ ਲੈਵਲ ਦਾ ਲੀਡਰ ਹੋਵੇ, ਬੇਸ਼ੱਕ ਉਹ ਕੋਈ ਵੱਡਾ ਆਗੂ ਹੋਵੇ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਲੀਡਰ ਹੋਵੇ, ਤਾਂ ਉਹ ਸਭ ਇੱਥੇ ਪਹੁੰਚਦੇ ਨੇ। ਸਭ ਇੱਥੇ ਅੰਤਮ ਜਿਹੜੇ ਕਿ ਪਲ ਨੇ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਨੇ। ਤਾਂ ਉਸ ਤੋਂ ਬਾਅਦ ਲੋਕ ਦਰਸ਼ਨ ਕਰਦੇ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਤੁਹਾਨੂੰ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਸਾਡੀ ਕੈਮਰੇ ਦੀ ਅੱਖ ਜਿੱਥੋਂ ਤੱਕ ਤੁਹਾਨੂੰ ਦਿਖਾ ਰਹੀ ਆ ਤਾਂ ਇਹ ਲੋਕ ਨੇ ਜਿਹੜੇ ਇੱਧਰ ਨੂੰ ਚੱਲਦੇ ਨਜ਼ਰ ਆ ਰਹੇ ਨੇ। ਤਾਂ ਦੂਸਰੇ ਪਾਸਿਓਂ ਜੇਕਰ ਗੱਲ ਕਰੀਏ, ਦੂਸਰੇ ਪਾਸਿਓਂ ਆਉਂਦੇ ਨੇ, ਦਰਸ਼ਨ ਕਰਦੇ ਨੇ, ਤਾਂ ਇੱਧਰ ਦੀ ਚੱਲਦੇ ਨਜ਼ਰ ਆਉਂਦੇ ਨੇ। ਕਿਉਂਕਿ ਕੱਲ੍ਹ ਦਾ ਜੋ ਸਮਾਂ ਗਾ, ਕੱਲ੍ਹ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ, ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 1 ਵਜੇ ਜਿਹੜਾ ਕਿ ਅੰਤਮ ਰਸਮਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ ਅਤੇ ਸੰਸਕਾਰ ਆ ਜਿਹੜਾ ਕਿ ਉਹ ਹੋਣਾ ਗਾ। ਉਸ ਤੋਂ ਬਾਅਦ ਜਿਹੜਾ ਕਿ ਭੋਗ ਦਾ ਸਮਾਂ ਜਿਹੜਾ ਕਿ ਕੱਲ੍ਹ ਨੂੰ ਐਲਾਨਿਆ ਜਾਣਾ ਗਾ। ਕੱਲ੍ਹ ਨੂੰ ਜੇਕਰ ਕੱਲ੍ਹ ਦੀ ਗੱਲ ਕਰੀਏ, ਭਲਕੇ ਦੀ ਗੱਲ ਕਰੀਏ, ਤਾਂ ਕੱਲ੍ਹ ਦੀ ਇਹ ਵੀ ਗੱਲ ਆ ਰਹੀ ਹੈ ਕਿ ਸਰਦਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਵੀ ਇਸ ਜਗ੍ਹਾ 'ਤੇ ਪਹੁੰਚਣਗੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣਗੇ ਅਤੇ ਅੰਤਮ ਜਿਹੜੀਆਂ ਕਿ ਰਸਮਾਂ ਦੇ ਵਿੱਚ ਸ਼ਾਮਲ ਹੋਣਗੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਨੂੰ ਨੇੜੇ ਤੋਂ ਚੱਲ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਤਸਵੀਰਾਂ ਦਿਖਾਈਆਂ ਜਾਣ। ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਇਆ ਜਾਵੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ ਉਸ ਨੂੰ ਰੱਖਿਆ ਗਿਆ, ਉਸ ਦੀਆਂ
ਜੋ ਤਸਵੀਰਾਂ ਨੇ ਉਹ ਰੱਖੀਆਂ ਗਈਆਂ ਨੇ, ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤਸਵੀਰਾਂ ਨਜ਼ਦੀਕ ਤੋਂ ਦਿਖਾ ਸਕੀਏ। ਤਾਂ ਤੁਸੀਂ ਜੁੜੇ ਹੋ ਵਿੰਡੋਜ਼ ਟੀਵੀ ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਜੋ ਕੁਝ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ, ਮ੍ਰਿਤਕ ਦੇਹ ਆ, ਉਹਨਾਂ ਨੂੰ ਇੱਥੇ ਰੱਖਿਆ ਗਿਆ। ਅਤੇ ਕੱਲ੍ਹ ਨੂੰ ਜੋ ਕਿ ਇਹਨਾਂ ਦਾ ਅੰਤਮ ਰਸਮਾਂ ਦੇ ਨਾਲ ਸੰਸਕਾਰ ਹੋਣਾ, ਅਤੇ ਉਸ ਤੋਂ ਬਾਅਦ ਜਿਹੜਾ ਕਿ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ। ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ, ਜਿੱਥੇ ਕਿ ਉਹਨਾਂ ਨੂੰ ਰੱਖਿਆ ਗਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਦੀ ਜੋ ਕੁਝ ਸਾਂਝਾ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ। ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚਾਹੁਣ ਵਾਲੇ, ਉਹਨਾਂ ਨੂੰ ਮਿਲਣ ਵਾਲੇ ਸੀ ਜਿਹੜੇ ਕਿ ਪਹੁੰਚੇ ਨੇ, ਉਹਨਾਂ ਦੀ ਅੰਤਮ ਜਿਹੜੀ ਕਿ ਵਿਦਾਇਗੀ ਆ ਉਸ ਨੂੰ ਦੇਖਦੇ ਹੋਏ ਅੰਤਮ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ ਕੱਲ੍ਹ ਨੂੰ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਜੋ ਸਾਂਝੀਆਂ ਹੋ ਰਹੀਆਂ ਨੇ ਵਿੰਡੋਜ਼ ਟੀਵੀ ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਜੋ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ 'ਤੇ ਰੱਖੀ ਨੇ। ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ, ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਸਥਾਨ। ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ 'ਤੇ ਰੱਖਿਆ ਜਾਣਾ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ
ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। तमाम ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ। ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਘਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇਹ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਬਾਚ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ 'ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਉਹ ਤਸਵੀਰਾਂ ਇਹੋ ਹੀ ਨੇ। ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ, ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ, ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਅਕਾਲੀ ਜੋ ਵੀ ਅਕਾਲੀ ਲੀਡਰ ਮਿਲਣਗੇ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ, ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। तमाम ਅਕਾਲੀ ਵਰਕਰਾਂ ਦੇ ਵਿੱਚ, ਅਕਾਲੀ ਲੀਡਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ ਉਹ ਪਾਈ ਜਾ ਰਹੀ ਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਤਾਂ ਉਹਨਾਂ ਦੇ ਜ਼ਰੀਏ तमाम ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ ਜਿਹੜੇ ਵਰਕਰ ਇੱਥੇ ਅਕਾਲੀ ਦਲ ਦੇ ਮੁੱਢ ਸਿਆਸਤਦਾਨ, ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਆਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਪਲਾਂ ਦੇ ਲਈ ਦੇਖਣ ਆਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਦਾ ਦੁੱਖ ਵੀ ਤੇ ਉਹਨਾਂ ਦਾ ਦਰਦ ਵੀ, ਜੋ ਤੁਸੀਂ ਦੇਖ ਸਕਦੇ ਹੋ। ਹਮੇਸ਼ਾ ਹੀ ਅਸੀਂ ਤੁਹਾਡੇ ਨਾਲ ਜਿਹੜਾ ਕਿ ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਖਬਰ ਆ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ। ਤਾਂ ਇੱਧਰ ਸੁਖੀ ਇੱਕ ਵਾਰ ਇਹ ਤਸਵੀਰ ਲੰਬੀ ਨਜ਼ਰ ਦੇ ਨਾਲ ਦਿਖਾ ਦਿੱਤੀ ਜਾਵੇ, ਕਿਉਂਕਿ ਇੱਧਰਲੇ ਪਾਸਿਓਂ ਐਂਬੂਲੈਂਸ ਆਉਂਦੀ ਆ। ਐਂਬੂਲੈਂਸ ਦੇ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਇਲਾਕਾ ਨਿਵਾਸੀ ਆਉਂਦੇ ਨੇ। ਤਾਂ ਇਲਾਕਾ ਨਿਵਾਸੀਆਂ ਦੇ ਨਾਲ तमाम ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਉਂਦੀ ਆ। ਉਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੁੰਦੇ ਨੇ, ਬਿਕਰਮਜੀਤ ਸਿੰਘ ਮਜੀਠੀਆ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਸਿਕੰਦਰ ਸਿੰਘ ਮਲੂਕਾ ਹੁੰਦੇ ਨੇ, ਡਾਕਟਰ ਦਲਜੀਤ ਸਿੰਘ ਚੀਮਾ ਹੁੰਦੇ ਨੇ, ਬੰਟੀ ਰਮਾਣਾ ਹੁੰਦੇ ਨੇ। ਤਾਂ तमाम ਜਿਹੜੇ ਕਿ ਅਕਾਲੀ ਲੀਡਰ ਨੇ ਉਹ ਪਹੁੰਚਦੇ ਨੇ। ਤਾਂ ਉਸ ਦੇ ਅਕਾਲੀ ਲੀਡਰਾਂ ਦੇ ਨਾਲ ਜੇਕਰ ਗੱਲ ਕਰੀਏ ਤਾਂ ਅਕਾਲੀ ਵਰਕਰ ਵੀ ਪਹੁੰਚਦੇ ਨੇ। ਪਰ ਉੱਥੇ ਹੀ ਜੇਕਰ ਗੱਲ ਕਰਦੇ ਸੀ ਤੁਹਾਨੂੰ ਤਾਂ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਰਾਜਨੀਤੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਵੀ ਲੈ ਕੇ ਪਹੁੰਚਦੇ ਨੇ। ਨਾ ਇਹ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਲੋਕਲ, ਬੇਸ਼ੱਕ ਉਹ ਲੋਕਲ ਲੈਵਲ ਦਾ ਲੀਡਰ ਹੋਵੇ, ਬੇਸ਼ੱਕ ਉਹ ਕੋਈ ਵੱਡਾ ਆਗੂ ਹੋਵੇ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਲੀਡਰ ਹੋਵੇ, ਤਾਂ ਉਹ ਸਭ ਇੱਥੇ ਪਹੁੰਚਦੇ ਨੇ। ਸਭ ਇੱਥੇ ਅੰਤਮ ਜਿਹੜੇ ਕਿ ਪਲ ਨੇ ਉਹਨਾਂ ਦੇ ਵਿੱਚ ਸ਼ਿਰਕਤ ਕਰਦੇ ਨੇ। ਤਾਂ ਉਸ ਤੋਂ ਬਾਅਦ ਲੋਕ ਦਰਸ਼ਨ ਕਰਦੇ ਇੱਧਰ ਨੂੰ
ਚੱਲਦੇ ਨਜ਼ਰ ਵੀ ਆ ਰਹੇ ਨੇ, ਤੁਹਾਨੂੰ ਇੱਧਰ ਨੂੰ ਚੱਲਦੇ ਨਜ਼ਰ ਵੀ ਆ ਰਹੇ ਨੇ। ਸਾਡੀ ਕੈਮਰੇ ਦੀ ਅੱਖ ਜਿੱਥੋਂ ਤੱਕ ਤੁਹਾਨੂੰ ਦਿਖਾ ਰਹੀ ਆ ਤਾਂ ਇਹ ਲੋਕ ਨੇ ਜਿਹੜੇ ਇੱਧਰ ਨੂੰ ਚੱਲਦੇ ਨਜ਼ਰ ਆ ਰਹੇ ਨੇ। ਤਾਂ ਦੂਸਰੇ ਪਾਸਿਓਂ ਜੇਕਰ ਗੱਲ ਕਰੀਏ, ਦੂਸਰੇ ਪਾਸਿਓਂ ਆਉਂਦੇ ਨੇ, ਦਰਸ਼ਨ ਕਰਦੇ ਨੇ ਤਾਂ ਇੱਧਰ ਦੀ ਚੱਲਦੇ ਨਜ਼ਰ ਆਉਂਦੇ ਨੇ, ਕਿਉਂਕਿ ਕੱਲ੍ਹ ਦਾ ਜੋ ਸਮਾਂ ਗਾ, ਕੱਲ੍ਹ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ, ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 1 ਵਜੇ ਜਿਹੜਾ ਕਿ ਅੰਤਮ ਰਸਮਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ ਅਤੇ ਸੰਸਕਾਰ ਆ ਜਿਹੜਾ ਕਿ ਉਹ ਹੋਣਾ ਗਾ। ਉਸ ਤੋਂ ਬਾਅਦ ਜਿਹੜਾ ਕਿ ਭੋਗ ਦਾ ਸਮਾਂ ਜਿਹੜਾ ਕਿ ਕੱਲ੍ਹ ਨੂੰ ਐਲਾਨਿਆ ਜਾਣਾ ਗਾ। ਕੱਲ੍ਹ ਨੂੰ ਜੇਕਰ ਕੱਲ੍ਹ ਦੀ ਗੱਲ ਕਰੀਏ, ਭਲਕੇ ਦੀ ਗੱਲ ਕਰੀਏ ਤਾਂ ਕੱਲ੍ਹ ਦੀ ਇਹ ਵੀ ਗੱਲ ਆ ਰਹੀ ਹੈ ਕਿ ਸਰਦਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਵੀ ਇਸ ਜਗ੍ਹਾ 'ਤੇ ਪਹੁੰਚਣਗੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣਗੇ ਅਤੇ ਅੰਤਮ ਜਿਹੜੀਆਂ ਕਿ ਰਸਮਾਂ ਦੇ ਵਿੱਚ ਸ਼ਾਮਲ ਹੋਣਗੇ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਨੂੰ ਨੇੜੇ ਤੋਂ ਚੱਲ ਕੇ ਦਿਖਾਵਾਂਗੇ, ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਤਸਵੀਰਾਂ ਦਿਖਾਈਆਂ ਜਾਣ, ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਇਆ ਜਾਵੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ ਉਸ ਨੂੰ ਰੱਖਿਆ ਗਿਆ। ਉਸ ਦੀਆਂ ਜੋ ਤਸਵੀਰਾਂ ਨੇ ਉਹ ਰੱਖੀਆਂ ਗਈਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤਸਵੀਰਾਂ ਨਜ਼ਦੀਕ ਤੋਂ ਦਿਖਾ ਸਕੀਏ। ਤਾਂ ਤੁਸੀਂ ਜੁੜੇ ਹੋ ਵਿੰਡੋਜ਼ TV ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਜੋ ਕੁਝ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੰਤਮ ਜਿਹੜੀ ਕਿ ਦੇਹ ਆ, ਮ੍ਰਿਤਕ ਦੇਹ ਆ, ਉਹਨਾਂ ਨੂੰ ਇੱਥੇ ਰੱਖਿਆ ਗਿਆ ਅਤੇ ਕੱਲ੍ਹ ਨੂੰ ਜੋ ਕਿ ਇਹਨਾਂ ਦਾ ਅੰਤਮ ਰਸਮਾਂ ਦੇ ਨਾਲ ਸੰਸਕਾਰ ਹੋਣਾ ਅਤੇ ਉਸ ਤੋਂ ਬਾਅਦ ਜਿਹੜਾ ਕਿ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਇਸ ਜਗ੍ਹਾ 'ਤੇ ਪਹੁੰਚੇ ਹੋਏ ਨੇ। ਤਾਂ ਇਸ ਵਕਤ ਦੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਜਿੱਥੇ ਕਿ ਉਹਨਾਂ ਨੂੰ ਰੱਖਿਆ ਗਿਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਦੀ ਜੋ ਕੁਝ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ। ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚਾਹੁਣ ਵਾਲੇ, ਉਹਨਾਂ ਨੂੰ ਮਿਲਣ ਵਾਲੇ ਸੀ ਜਿਹੜੇ ਕਿ ਪਹੁੰਚੇ ਨੇ, ਉਹਨਾਂ ਦੀ ਅੰਤਮ ਜਿਹੜੀ ਕਿ ਵਿਦਾਇਗੀ ਆ ਉਸ ਨੂੰ ਦੇਖਦੇ ਹੋਏ ਅੰਤਮ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ ਕੱਲ੍ਹ ਨੂੰ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਜੋ ਸਾਂਝੀਆਂ ਹੋ ਰਹੀਆਂ ਨੇ ਵਿੰਡੋਜ਼ TV ਆਸਟ੍ਰੇਲੀਆ ਤੋਂ। ਤਾਂ ਤੁਸੀਂ ਦੇਖ ਸਕਦੇ ਹੋ
ਤਸਵੀਰਾਂ ਦੇ ਜ਼ਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਜੋ ਤਸਵੀਰਾਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਜਿਹੜੀ ਕਿ ਉਹਨਾਂ ਦੀ ਮ੍ਰਿਤਕ ਦੇਹ ਆ ਇਸ ਜਗ੍ਹਾ ਤੇ ਰੱਖੀ ਨੇ, ਤੁਹਾਨੂੰ ਅਸੀਂ ਉਹ ਸਥਾਨ ਦਿਖਾ ਰਹੇ ਹਾਂ। ਤੁਸੀਂ ਇੱਕ ਵਾਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਸਥਾਨ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਾਂ ਤੁਹਾਨੂੰ ਨਾਲ ਅਸੀਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਗ੍ਹਾ ਤੇ ਰੱਖਿਆ ਜਾਣਾ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਇੱਥੇ ਪਹੁੰਚੇ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਮਾਮ ਜਿਹੜੇ ਕਿ ਪੁਲਿਸ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਇੱਕ ਦੁੱਖ ਆ ਜਿਹੜਾ ਕਿ ਉਹ ਸਾਂਝਾ ਕੀਤਾ ਜਾ ਰਿਹਾ, ਪਰਿਵਾਰ ਦੇ ਨਾਲ ਦੁੱਖ ਦਾ ਜੋ ਪ੍ਰਗਟਾਵਾ ਗਾ ਉਹ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੋ ਅਕਾਲੀ ਦਲ ਨੂੰ ਦਿੱਤਾ ਗਿਆ, ਜੋ ਅਕਾਲੀ ਦਲ ਦੇ ਹਿੱਸੇ ਪਾਇਆ ਗਿਆ, ਤਾਂ ਉਹ ਬਹੁਤ ਵੱਡੀ ਜਿਹੜੀ ਕਿ ਇੱਕ ਖਾਲਣਾ ਸੀ। ਪਰ ਅੱਜ ਦੀਆਂ ਜੋ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਕਿ ਆਉਣ ਵਾਲੇ ਇਹ ਵੀ ਕਿਹਾ ਜਾਂਦਾ ਕਿ ਜੇਕਰ ਕਿਸੇ ਦੀ ਮ੍ਰਿਤਕ ਦੇਹ ਤੋਂ ਬਾਅਦ ਉਹਨਾਂ ਦੇ ਜੋ ਚੰਗੇ ਕੰਮ ਨੇ ਉਹਨਾਂ ਨੂੰ ਹੀ ਵਾਚਿਆ ਜਾਵੇ, ਨਾ ਕਿ ਉਹਨਾਂ ਦੇ ਬੁਰੇ ਕੰਮਾਂ ਨੂੰ, ਕਿਉਂਕਿ ਬੁਰੇ ਕੰਮਾਂ ਨੂੰ ਲੋਕ ਹੁੰਦੇ ਨੇ ਜਿਹੜੇ ਉਹ ਬੜਾ ਬਾਚ ਲੈਂਦੇ ਨੇ। ਪਰ ਇੱਕ ਮੀਡੀਆ ਅਦਾਰੇ ਦੇ ਤੌਰ 'ਤੇ ਜਾਂ ਮੀਡੀਆ ਕਰਮੀ ਦੇ ਤੌਰ 'ਤੇ ਅਸੀਂ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਉਹ ਤਸਵੀਰਾਂ ਇਹੋ ਹੀ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜੋ ਕਿ ਇਲਾਕਾ ਨਿਵਾਸੀਆਂ ਦਾ ਜੋ ਕਹਿਣਾ ਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਬੜੀ ਵੱਡੀ ਸੀਗੀ ਪੰਜਾਬ ਨੂੰ, ਇਲਾਕੇ ਨੂੰ ਬੜੀ ਵੱਡੀ ਦੇਣ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ। ਤਾਂ ਇਹ ਤਸਵੀਰਾਂ ਨੇ ਆਖਰੀ ਪਲਾਂ ਦੀਆਂ ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ। ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਇੱਥੇ ਕਿਸੇ ਜੋ ਵੀ ਅਕਾਲੀ ਲੀਡਰ ਮਿਲਣਗੇ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਤੇ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਅਸੀਂ ਮ੍ਰਿਤਕ ਦੇਹ ਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਜ਼ਰੀਏ ਇਸ ਵਕਤ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਕਾਫਲੇ ਸਾਂਝੇ ਕਰ ਰਹੇ ਹਾਂ, ਤਸਵੀਰਾਂ ਦੇ ਜ਼ਰੀਏ ਉਹ ਲੋਕ ਸਾਂਝੇ ਕਰ ਰਹੇ ਹਾਂ ਜਿਹੜੇ ਲੋਕ ਬਾਦਲ ਨੂੰ ਚਾਹੁਣ ਵਾਲੇ ਸਨ, ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੁਣ ਵਾਲੇ ਸਨ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। तमाम अकाली वर्करां दे विच अकाली लीडरां दे विच जिहड़ी कि सोग दी लहर आ वो पाई जा रही आ। ਤਾਂ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਤਾਂ ਉਹਨਾਂ ਦੇ ਜ਼ਰੀਏ तमाम ਉਹਨਾਂ ਲੀਡਰਾਂ ਦੇ ਨਾਲ, ਉਹਨਾਂ ਵਰਕਰਾਂ ਦੇ ਨਾਲ ਗੱਲ ਕੀਤੀ ਜਾ ਸਕੇ ਜਿਹੜੇ ਵਰਕਰ ਇੱਥੇ ਅਕਾਲੀ ਦਲ ਦੇ ਮੁੱਢ ਸਿਆਸਤਦਾਨ, ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ सरदार प्रकाश सिंह बादल नूं श्रद्धांजलि देण आए ने। सरदार प्रकाश सिंह बादल नूं आखिरी पलां दे लई देखण आए ने। तां तस्वीरां दे जरिए असीं तुहाडे नाल साझा कर रहे हां उन्हां दा दुख भी ते उन्हां दा दर्द भी, जो तुसीं देख सकदे हो हमेशा ही असीं तुहाडे नाल जिहड़ा कि हर एक तरह की जिहड़ी कि खबर आ तुहाडे तक पहुँचदी करदे हां। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ। ਤਾਂ ਇੱਧਰ
ਸੁਖੀ ਇੱਕ ਵਾਰ ਇਹ ਤਸਵੀਰ ਲੰਬੀ ਨਜ਼ਰ ਦੇ ਨਾਲ ਦਿਖਾ ਦਿੱਤੀ ਜਾਵੇ, ਕਿਉਂਕਿ ਇੱਧਰਲੇ ਪਾਸਿਓਂ ਐਂਬੂਲੈਂਸ ਆਉਂਦੀ ਆ, ਐਂਬੂਲੈਂਸ ਦੇ ਨਾਲ ਕਾਫੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਇਲਾਕਾ ਨਿਵਾਸੀ ਆਉਂਦੇ ਨੇ, ਤਾਂ ਇਲਾਕਾ ਨਿਵਾਸੀਆਂ ਦੇ ਨਾਲ ਤਮਾਮ ਜਿਹੜੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਆਉਂਦੀ ਆ, ਉਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੁੰਦੇ ਨੇ, ਬਿਕਰਮਜੀਤ ਸਿੰਘ ਮਜੀਠੀਆ ਹੁੰਦੇ ਨੇ, ਸੁਖਬੀਰ ਸਿੰਘ ਬਾਦਲ ਹੁੰਦੇ ਨੇ, ਸਿਕੰਦਰ ਸਿੰਘ ਮਲੂਕਾ ਹੁੰਦੇ ਨੇ, ਡਾਕਟਰ ਦਲਜੀਤ ਸਿੰਘ ਚੀਮਾ